ਹੋ ਅੱਜ ਦੇ ਇਸ ਪ੍ਰੋਗਰਾਮ ਪੰਜਾਬ ਚੋਣ ਦੰਗਲ ਦੇ ਵਿੱਚ ਆਪਣੇ ਨਾਲ ਜੁੜਦੇ ਨੇ ਮਿੰਟੂ ਗੁਰਸਰੀਆ ਜੀ, ਜਿਸ ਦੇ ਵਿੱਚ ਆਪਾਂ ਜਿਹੜਾ ਖਬਰ ਤੇ ਨਜ਼ਰ ਪ੍ਰੋਗਰਾਮ ਤੇ ਪੰਜਾਬ ਚੋਣ ਦੰਗਲ ਪ੍ਰੋਗਰਾਮ ਆ ਉਸ ਨੂੰ ਜਿਹੜਾ ਜੀ ਇਕੱਠਿਆਂ ਆਪਾਂ ਕਰਦੇ ਹਾਂ। ਅਤੇ ਪਹਿਲੋਂ ਆਪਾਂ ਇਸ ਦੇ ਵਿੱਚ ਜਿਹੜੀਆਂ ਕੁਛ ਕੁ ਚੋਣਵੀਆਂ ਖਬਰਾਂ ਹੁੰਦੀਆਂ ਉਸ ਦੀ ਵਿਸਥਾਰ ਦੇ ਵਿੱਚ ਜਾਂਦੇ। ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਮਨਾਂ ਦੇ ਵਿੱਚ ਜਿਹੜੇ ਸਵਾਲ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ, ਕਿਉਂਕਿ ਹੁਣ ਬਹੁਤ ਹੀ ਨਜ਼ਦੀਕ ਜਿਹੜਾ ਉਹ ਦਿਨ ਆਉਂਦਾ ਜਾ ਰਿਹਾ ਆ। 15 ਜਿਹੜੇ ਆ 3 ਕੁ ਹਫ਼ਤੇ ਆਪਾਂ ਕਹਿ ਸਕਦੇ ਹਾਂ ਵੀ ਰਹਿ ਗਏ ਆ। 3 ਹਫ਼ਤਿਆਂ ਦੇ ਬਾਅਦ ਦੇ ਵਿੱਚ ਜਿਹੜੀਆਂ ਚੋਣਾਂ ਆ ਹੋ ਜਾਣੀਆਂ 4 ਫਰਵਰੀ ਨੂੰ। ਸੋ ਉਸ ਨੂੰ ਲੈ ਕੇ ਕਈ ਜਿਹੜੇ ਉਥਲ ਪੁਥਲ ਜਿਹੜੇ ਆ ਚੱਲ ਰਹੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ। ਸੋ ਉਸ ਦੇ ਬਾਰੇ ਜਿਹੜੇ ਵੀ ਤੁਹਾਡੇ ਸਵਾਲ ਹੁੰਦੇ ਆ ਉਹ ਵੀ ਆਪਾਂ ਲਵਾਂਗੇ। ਪਰ ਹਾਲ ਦੀ ਘੜੀ ਪਹਿਲੋਂ ਆਪਣੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰਸਰੀਆ ਜੀ, ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਆਇਆਂ ਨੂੰ ਮਿੰਟੂ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਰਨ ਵੀਰ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਮੇਰੇ ਵੱਲੋਂ ਨਿੱਘੇ ਜਿਹੇ ਤਿਉਹਾਰ ਲੋਹੜੀ ਦੀ ਸਾਰੇ ਪੰਜਾਬੀਆਂ ਨੂੰ ਜਿੱਥੇ ਜਿੱਥੇ ਵੀ ਸੰਸਾਰ ਦੇ ਕੋਨੇ 'ਚ ਵੱਸਦੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਵਧਾਈਆਂ ਜੀ ਲੋਹੜੀ ਦੀ। ਬਹੁਤ ਬਹੁਤ ਧੰਨਵਾਦ ਮਿੰਟੂ ਜੀ। ਅਤੇ ਸਾਡੀ ਪੂਰੀ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਤੁਹਾਨੂੰ ਵੀ ਅਤੇ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਨੂੰ ਬਹੁਤ ਬਹੁਤ ਲੋਹੜੀ ਦੀਆਂ ਸ਼ੁਭ ਇੱਛਾਵਾਂ ਨੇ, ਬਹੁਤ ਬਹੁਤ ਮੁਬਾਰਕਾਂ, ਵਧਾਈਆਂ ਨੇ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪੋਂਸਰ ਕੀਤਾ ਹੈ। ਨਾਲ ਪ੍ਰੋਗਰਾਮ ਪੰਜਾਬ ਚੋਣ ਦੰਗਲ ਨੂੰ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ, ਰਜਿੰਦਰ ਚੌਹਾਨ ਜੀ, ਜੱਸੀ ਗਿੱਲ ਜੀ, ਲਾਲੀ ਸਿੱਧੂ ਜੀ ਬੇਕਰ ਸਪੀਡ ਤੋਂ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰ ਸਪੀਡ ਤੋਂ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਚਾਂਦੀ ਕੋਚੇਲਾ ਆਰਨੋ ਐਕਸਪ੍ਰੈਸ ਬਾਰੇ, ਇਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਨਾਲ ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਮਾਸਟਰ ਨਿਰਮਲ ਸਿੰਘ ਲਾਲੀ ਜੀ ਯੂਬਾ ਸਿਟੀ ਤੋਂ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਜ਼ਰੂਰ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ, 4087227698 ਦੇ ਉੱਤੇ। ਅਤੇ ਗੱਲਬਾਤ ਦਾ ਮਿੰਟੂ ਜੀ ਆਪਾਂ ਜੇ ਸਿਲਸਿਲਾ ਸ਼ੁਰੂ ਕਰੀਏ, ਫੌਜ ਦੇ ਜਰਨੈਲ ਨੇ ਕਿਹਾ ਵੀ ਸੋਸ਼ਲ ਮੀਡੀਆ ਦੀ ਥਾਂ 'ਤੇ ਮੈਨੂੰ ਕਰੋ ਸ਼ਿਕਾਇਤ। ਜੀ ਬਹੁਤ ਜ਼ਿਆਦਾ ਰੌਲਾ ਰੱਪਾ ਪੈ ਗਿਆ ਨਾ। ਉਹ ਜਿਹੜੀ ਵੀਡੀਓ ਪਹਿਲਾਂ ਇੱਕ BSF ਦੇ ਜਵਾਨ ਤੇਜ ਬਹਾਦਰ ਨੇ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ, ਉਸ ਤੋਂ ਬਾਅਦ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਭੁਚਾਲ ਆ ਗਿਆ ਇਸ ਮੁਲਕ ਦੇ ਵਿੱਚ। ਦੂਜੇ ਨੰਬਰ 'ਤੇ ਗੱਲ ਇਹ ਹੋਈ ਕਿ ਕੁਝ ਹੋਰ ਜਵਾਨਾਂ ਨੇ ਆਪੋ ਆਪਣੇ ਦੁਖੜੇ ਸੁਣਾ ਕੇ, ਦੁਖੜੇ ਫੋਲ ਕੇ ਵੀਡੀਓਜ਼ ਅਪਲੋਡ ਕਰ ਦਿੱਤੀਆਂ। ਇੱਕ ਯੱਗ ਪ੍ਰਤਾਪ ਨਾਂ ਦੇ ਜਵਾਨ ਦੀ ਹੈ ਜਿਹੜੀ ਵੀਡੀਓ ਅੱਜ ਕੱਲ੍ਹ ਬਹੁਤ ਸਰਕੂਲੇਟ ਹੋਣ ਰਹੀ ਹੈ, ਵਾਇਰਲ ਹੋਣ ਰਹੀ ਹੈ। ਉਹਦੇ ਵਿੱਚ ਉਹ ਜੀ ਦੱਸਦਾ ਪਿਆ ਕਿ ਸਾਡੇ ਤੋਂ ਘਰੇਲੂ ਨੌਕਰਾਂ ਵਾਂਗ ਕੰਮ ਲੈਂਦੇ ਆ ਵੱਡੇ ਅਧਿਕਾਰੀ। ਕਦੇ ਕਹਿ ਦਿੰਦੇ ਮੇਮ ਸਾਹਿਬ ਲਈ ਆਹ ਲੈ ਕੇ ਆਓ, ਕਦੇ ਕਹਿ ਦਿੰਦੇ ਕੁੱਤਾ ਨਵਾ ਕੇ ਲਿਆਓ, ਕਦੇ ਕਹਿ ਦਿੰਦੇ ਬੂਟ ਪਾਲਿਸ਼ ਕਰੋ, ਕਦੇ ਕੁਛ ਕਿ ਜਾਨੀ ਸਾਡਾ ਜੋ ਕੰਮ ਹੈ, ਸਾਡਾ ਜੋ ਕਰਤੱਵ ਹੈ ਲੜਨਾ, ਬਾਰਡਰ ਦੀ ਰੱਖਿਆ ਕਰਨੀ, ਸਾਡੇ ਤੋਂ ਉਹ ਕੰਮ ਲੈਣ ਦੀ ਥਾਂ ਤੇ ਇਹੋ ਜਿਹੇ ਘਰੇਲੂ ਤੇ ਜਿਹੜੇ ਕੰਮ ਸਾਡੇ ਫੌਜ ਦੇ ਕਾਇਦਿਆਂ ਤੋਂ ਬਾਹਰ ਹੈ ਇੱਕ ਫੌਜੀ ਦੇ, ਉਹ ਵੀ ਸਾਥੋਂ ਕਰਵਾਏ ਜਾਂਦੇ ਆ। ਦੂਜੇ ਪਾਸੇ ਇੱਕ ਚਿੱਠੀ ਦਾ ਵੀ ਖੁਲਾਸਾ ਹੋਇਆ ਕਿ ਇੱਕ ਫੌਜੀ ਨੇ ਚਿੱਠੀ ਲਿਖੀ ਹੈ, ਉਹਨੇ ਵੀ ਇਹੋ ਜਿਹੇ ਹੀ ਗੱਲ ਵੱਲ ਦੋਸ਼ ਲਾਏ ਆ ਕਿ ਭਾਈ ਜੀ ਸਾਡਾ ਵਿਤਕਰਾ ਕੀਤਾ ਜਾਂਦਾ, ਸਾਡਾ ਸ਼ੋਸ਼ਣ ਹੁੰਦਾ, ਸਾਡਾ ਬਹੁਤ ਉਹਨਾਂ ਨੇ ਵੀ ਇਸ ਤਰ੍ਹਾਂ ਦੇ ਆਪਣੇ ਪੱਤਰ ਦੇ ਵਿੱਚ ਇਸ ਤਰ੍ਹਾਂ ਦੇ ਦੁੱਖ ਫੋਲੇ ਆ। ਤੀਜੇ ਪਾਸੇ ਇੱਕ ਹੋਰ ਘਟਨਾ ਘਟ ਗਈ ਅੱਜ। ਜੀ ਇੱਕ ਫੌਜੀ ਸੀਗਾ ਬਲਵੀਰ ਸਿੰਘ ਨਾਂ ਦਾ, ਉਹਨੂੰ ਛੁੱਟੀ ਨਹੀਂ ਸੀ ਮਿਲਦੀ, ਉਹਦੇ ਛੁੱਟੀ ਅਧਿਕਾਰੀ ਨਹੀਂ ਸੀ ਦਿੰਦੇ। ਉਹਨੇ ਅੰਨ੍ਹੇਵਾਹ ਫਾਇਰਿੰਗ ਕਰਕੇ 4 ਆਪਦੇ ਸਾਥੀ ਜਿਹੜੇ ਮਾਰ ਕੱਟੇ। ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਆਈਆਂ, ਫੌਜ ਇੱਕ ਤਰ੍ਹਾਂ ਨਾਲ ਹਿੱਲ ਗਈ ਆ। ਫੌਜ ਦੇ ਵਿੱਚ ਵੀ ਤੁਹਾਨੂੰ ਪਤਾ ਕਿ ਫਿਰ ਅੰਦਰੂਨੀ ਇਸ ਤਰ੍ਹਾਂ ਦੇ ਮਸਲੇ ਜਿਹੜੇ ਉੱਠ ਖਲੋਂਦੇ ਆ। ਜੀ ਹੋਮ ਮਿਨਿਸਟਰੀ ਵੀ ਹੈ ਜਿਹੜੀ ਇਸ ਨੂੰ ਬਹੁਤ ਗੰਭੀਰਤਾ ਦੇ ਨਾਲ ਲੈ ਰਹੀ ਹੈ। ਲੋਕ ਵੀ ਬੜੇ ਦਿਲਚਸਪੀ ਦੇ ਨਾਲ ਇਹਨਾਂ ਸਾਰੇ ਮਾਮਲਿਆਂ ਨੂੰ ਦੇਖਣ ਡਏ ਕਿ ਹੋ ਕੀ ਰਿਹਾ। ਹੁਣ ਅੱਜ ਫੌਜ ਦਾ ਜਰਨੈਲ ਜਿਹੜਾ ਵਿਪਿਨ ਰਾਵਤ, ਉਹਨੂੰ ਸਾਹਮਣੇ ਆਉਣਾ ਪਿਆ। ਉਹਨੇ ਆਖਿਆ ਕਿ ਸੋਸ਼ਲ ਮੀਡੀਆ ਇਹ ਮੰਚ ਨਹੀਂ ਹੈ ਜਿਹਦੇ ਤੇ ਤੁਸੀਂ ਜਾ ਕੇ ਸ਼ਿਕਾਇਤ ਕਰੋ, ਕਿਉਂਕਿ ਦੋ ਧਾਰੀ ਤਲਵਾਰ ਹੈ, ਇਹਦੇ ਨੁਕਸਾਨ ਵੀ ਹੈ। ਇਸ ਕਰਕੇ ਤੁਸੀਂ ਜੇਕਰ ਕੋਈ ਗਿਲਾ ਸ਼ਿਕਵਾ ਰੱਖਦੇ ਹੋ, ਜੇ ਤੁਹਾਨੂੰ ਲੱਗਦਾ ਕਿਤੇ ਸੁਧਾਰ ਦੀ ਜ਼ਰੂਰਤ ਆ, ਜੀ ਅਸੀਂ ਹੈਡਕੁਆਟਰਾਂ ਤੇ ਪੇਟੀਆਂ ਲਾ ਦਿਆਂਗੇ, ਸ਼ਿਕਾਇਤ ਬਕਸੇ ਲਾ ਦਿਆਂਗੇ, ਤੁਸੀਂ ਆਪਣੀ ਸ਼ਿਕਾਇਤ ਉਹਦੇ 'ਚ ਪਾ ਦਿਆ ਕਰੋ। ਅਸੀਂ ਸ਼ਿਕਾਇਤ ਤੁਹਾਡੀ ਪੜ੍ਹ ਲਿਆ ਕਰਾਂਗੇ ਔਰ ਤੁਹਾਡੇ ਨਾਂ ਗੁਪਤ ਰੱਖੇ ਜਾਣਗੇ। ਜਿੱਥੇ ਜਿੱਥੇ ਵੀ ਕਾਰਵਾਈ ਕਰਨ ਦੀ ਜ਼ਰੂਰਤ ਹੋਈ ਅਸੀਂ ਉੱਥੇ ਉੱਥੇ ਕਾਰਵਾਈ ਕਰਾਂਗੇ। ਮੇਰੇ ਖਿਆਲ ਦੇ ਨਾਲ ਵਧੀਆ ਗੱਲ ਹੈ। ਇਸ ਤਰ੍ਹਾਂ ਦੀਆਂ ਸ਼ਿਕਾਇਤ ਪੇਟੀਆਂ ਹੁਣ ਕਿਉਂ ਲੱਗਣੀਆਂ?
ਇਹ ਜੀ ਪਹਿਲਾਂ ਲਾਉਣੀਆਂ ਚਾਹੀਦੀਆਂ ਸੀ, ਕਿਉਂਕਿ ਹੁਣ ਤੇ ਸੱਪ ਲੰਘ ਗਿਆ, ਹੁਣ ਤੇ ਸਾਰੇ ਪਾਸੇ ਰੌਲਾ ਹੈ ਜਿਹੜਾ ਪੈ ਗਿਆ। ਪਾਕਿਸਤਾਨ ਦਾ ਮੀਡੀਆ ਮਜ਼ਾਕ ਬਣਾ ਰਿਹਾ ਸਾਡੀਆਂ ਫੌਜਾਂ ਦੇ ਨਾਲ ਜੁੜੀ ਵੀਡੀਓ ਸਾਹਮਣੇ ਆਇਆ। ਜੀ ਸੋ ਉਹ ਬਹੁਤ ਨੁਕਸਾਨ ਹੋਇਆ ਇਸ ਚੀਜ਼ ਦਾ, ਪਰ ਫਿਰ ਵੀ ਜੇਕਰ ਇਹ ਸੁਧਾਰ ਕਰਦੇ ਆ ਤਾਂ ਮੇਰੇ ਖਿਆਲ ਦੇ ਨਾਲ ਬਿਹਤਰ ਹੋਏਗਾ। ਪਰ ਦੂਜੇ ਪਾਸੇ ਜੇ ਦੇਖੀਏ, ਇਹ ਕੋਈ ਪਹਿਲੀ ਵਾਰੀ ਤੇ ਹੋਇਆ ਨਹੀਂ ਕਿ ਜਿਸ ਤਰੀਕੇ ਦੀ ਫੌਜ ਦੇ ਵਿੱਚੋਂ ਅੰਦਰੂਨੀ ਗੜਬੜ ਸਾਹਮਣੇ ਆਈ ਹੈ। 2010 ਦੇ ਵਿੱਚ ਇੱਕ ਖੁਲਾਸਾ ਹੋਇਆ ਸੀ ਕਿ ਸਿਆਚਨ, ਜਿਹੜੀ ਕਿ ਦੁਨੀਆ ਦੇ ਵਿੱਚ ਸਭ ਤੋਂ ਖਤਰਨਾਕ ਥਾਵਾਂ ਚੋਂ ਇੱਕ ਥਾਂ ਹੈ ਕਿਸੇ ਵੀ ਫੌਜ ਦੇ ਫੌਜੀ ਲਈ ਡਿਊਟੀ ਕਰਨ ਲਈ। ਸੋ ਉਸ ਸਿਆਚਨ ਲਈ ਭੇਜਿਆ ਰਾਸ਼ਨ ਜਿਹੜਾ ਉਹ ਬਾਜ਼ਾਰ 'ਚ ਵਿਕਦਾ ਫੜਿਆ ਗਿਆ ਸੀ। ਜੀ ਜੀ ਉਦੋਂ ਕੀ ਕਰ ਲਿਆ? 2012 ਦੇ ਵਿੱਚ ਇੱਕ ਬਹੁਤ ਵੱਡਾ ਖੁਲਾਸਾ ਹੋਇਆ ਸੀਗਾ ਕਿ ਫੌਜ ਉਸ ਸਮੇਂ ਭਾਰਤ ਦੀ 12 ਲੱਖ ਸੀ ਗਿਣਤੀ ਦੇ ਵਿੱਚ। ਜੀ 12 ਲੱਖ ਫੌਜੀਆਂ ਦੀ ਥਾਂ ਤੇ 14 ਲੱਖ ਫੌਜ ਦਾ ਰਾਸ਼ਨ ਲੈ ਕੇ 2 ਲੱਖ ਫੌਜੀ ਕਾਗਜ਼ਾਂ ਦੇ ਵਿੱਚ ਪੈਦਾ ਕਰਕੇ ਉਹਨਾਂ ਨੂੰ ਖਾਂਦੇ ਰਹੇ। ਕੌਣ ਸਨ ਬੰਦੇ? 10 ਸਾਲ ਉਹ ਸਿਲਸਿਲਾ ਚੱਲਿਆ, ਕਰੋੜਾਂ ਅਰਬਾਂ ਰੁਪਈਆ ਛਕਿਆ ਛਕਾਇਆ ਗਿਆ। ਉਹ ਕੌਣ ਸਨ? ਕਿਹਨੇ ਇਹ ਸਾਰੀ ਵਿਉਂਤ ਬੰਦੀ ਕੀਤੀ? ਕਿਹਨੇ ਇਹ ਗੋਂਦ ਗੁੰਦੀ? ਉਹ ਅੱਜ ਤੱਕ ਨਹੀਂ ਪਤਾ ਲੱਗਿਆ। ਕੈਗ ਦੀ ਰਿਪੋਰਟ ਪਿਛਲੇ ਸਾਲ ਸੰਸਦ ਦੇ ਵਿੱਚ ਉਹਨਾਂ ਨੇ ਦਾਖਲ ਕੀਤੀ ਸੀ। ਉਹਦੇ ਵਿੱਚ ਖੁਲਾਸਾ ਹੋਇਆ ਕਿ 69% ਜਵਾਨ ਹੈ ਜਿਹੜੇ, ਉਹਨਾਂ ਨੂੰ ਪੌਸ਼ਟਿਕ ਖਾਣਾ ਮਿਲਦਾ ਹੀ ਨਹੀਂ। ਜਦੋਂ ਜੀ ਇੰਨੀਆਂ ਵੱਡੀਆਂ ਵੱਡੀਆਂ ਰਿਪੋਰਟਾਂ ਤੁਸੀਂ ਅਣਗੌਲੀਆਂ ਕਰ ਦਿੱਤੀਆਂ, ਇਹ ਵੀਡੀਓ ਦਾ ਵੀ 2-4 ਦਿਨ ਦਾ ਰੌਲਾ ਹੈ। ਉਹ ਜਿਵੇਂ ਕਹਿੰਦੇ ਹੁੰਦੇ ਕਿ 4 ਦਿਨ ਦੀ ਚਾਨਣੀ ਫਿਰ ਹਨੇਰੀ ਰਾਤ, ਫਿਰ ਹਨੇਰੀ ਰਾਤ ਹੋ ਜਾਣੀ ਆ। ਜਾਂ ਤੇ ਤੁਸੀਂ ਹੁਣ ਸਖਤੀ ਦੇ ਨਾਲ ਔਰ ਦ੍ਰਿੜ ਇੱਛਾ ਸ਼ਕਤੀ ਦੇ ਨਾਲ ਜਿੱਥੇ ਜਿੱਥੇ ਵੀ ਊਣਤਾਈਆਂ ਨੇ ਉਹਨਾਂ ਨੂੰ ਦੂਰ ਕਰੋ, ਨਹੀਂ ਤੇ ਫਿਰ ਇਹੋ ਜਿਹੇ ਵੀਡੀਓਜ਼, ਇਹੋ ਜਿਹੇ ਗਿਲੇ ਸ਼ਿਕਵੇ, ਇਹੋ ਜਿਹੇ ਜਲੂਸ ਤੁਹਾਡੇ ਨਿਕਲਦੇ ਰਹਿਣਗੇ। ਪਰ ਹਾਲ ਦੀ ਘੜੀ ਇਹ ਪਤਾ ਲੱਗ ਗਿਆ ਕਿ ਫੌਜ ਦੇ ਵਿੱਚ ਸਭ ਕੁਝ ਅੱਛਾ ਨਹੀਂ, ਬਹੁਤ ਕੁਝ ਗਲਤ ਹੈ ਸਭ। ਜੀ ਜੀ ਮਿੰਟੂ ਜੀ, ਨੋਟਬੰਦੀ ਦੇ ਸਿਲਸਿਲੇ ਦੇ ਵਿੱਚ ਬਹੁਤ ਸਾਰੇ ਲੋਕ ਕਹਿੰਦੇ ਸੀ ਵੀ ਫੌਜੀ ਵੀ ਖੜੇ ਆ ਉਹਨਾਂ ਦੇ ਨਾਲ, ਦੇਖੋ ਉਹ ਵੇਖੋ ਕਿੱਦਾਂ ਸਾਰਾ ਕੁਝ ਕਰਦੇ ਆ। ਕੀ ਉਹ ਲੋਕ ਜਿਹੜੇ ਹੁਣ ਇਹਨਾਂ ਫੌਜੀਆਂ ਦੀ ਮਦਦ ਲਈ ਆ ਰਹੇ ਨੇ ਅੱਗੇ? ਨਹੀਂ, ਕੋਈ ਨਹੀਂ ਆਉਂਦਾ। ਹਰੇਕ ਦਾ ਆਪੋ ਆਪਣਾ ਰੋਣਾ ਆ। ਆਪਣੇ ਜਦੋਂ ਕੰਡ ਤੇ ਪੈਂਦੀ ਆ ਬੰਦਾ ਉਦੋਂ ਹੀ ਚੀਕਾ ਮਾਰਦਾ, ਦੂਜੇ ਦੀ ਕੀ ਲੋੜ ਆ। ਦੇਖੋ ਅਸਲ ਦੇ ਵਿੱਚ ਫੌਜ ਦੀ ਵੀ ਗੜਬੜ ਕਿੱਥੇ ਹੋਈ, ਇਹ ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਜਿਹੜੀ ਤੁਸੀਂ ਆ ਰਾਸ਼ਟਰ ਅਖੌਤੀ ਰਾਸ਼ਟਰ ਭਗਤੀ ਵਿਖਾਉਂਦੇ ਹੋ ਨਾ, ਜੀ ਇਹ ਤੁਸੀਂ ਅਸਲ ਦੇ ਵਿੱਚ ਰਾਸ਼ਟਰ ਦਾ ਨੁਕਸਾਨ ਕਰ ਰਹੇ ਹੋ। ਰਾਸ਼ਟਰ ਦਾ ਨੁਕਸਾਨ ਕਿਵੇਂ ਆ? ਕਿ ਜੇ ਕੋਈ ਬੰਦਾ ਚੰਗੀ ਸਲਾਹ ਵੀ ਦਿੰਦਾ, ਕਿਉਂਕਿ ਆਲੋਚਨਾ ਦੇ ਵਿੱਚੋਂ ਚੰਗੀ ਸਲਾਹ ਨਿਕਲਦੀ ਹੈ ਨਾ। ਜੇ ਕੋਈ ਜੀ ਜੀ ਆਲੋਚਕ ਚੰਗੀ ਸਲਾਹ ਵੀ ਦਿੰਦਾ ਹੈ, ਕੋਈ ਸੁਝਾਅ ਦਿੰਦਾ ਹੈ, ਤੁਸੀਂ ਉਹਦਾ ਮੂੰਹ ਰਾਸ਼ਟਰ ਭਗਤੀ ਦੇ ਨਾਂ ਤੇ ਬੰਦ ਕਰ ਦਿੰਦੇ ਹੋ, ਉਹਨੂੰ ਰਾਸ਼ਟਰ ਧਰੋਹੀ ਕਰਾਰ ਦੇ ਕੇ, ਤੇ ਇਹਦੇ ਚ ਰਾਸ਼ਟਰ ਦਾ ਨੁਕਸਾਨ ਹੀ ਹੈ ਨਾ। ਜੀ ਜੀ ਇਸੇ ਤਰ੍ਹਾਂ ਸੈਨਾ ਦੇ ਵਿੱਚ ਵੀ ਰਾਜ ਕਰਨਵੀਰ ਸਿੰਘ ਜੀ ਇੱਕ ਬੜੀ ਗਲਤ ਪ੍ਰਥਾ ਹੈ ਕਿ ਜੇਕਰ ਕੋਈ ਛੋਟਾ ਸੈਨਿਕ ਹੈ ਜਿਹੜਾ, ਉਹ ਆਪਣੇ ਅਧਿਕਾਰੀਆਂ ਨੂੰ ਆਪਣੇ ਦਿਲ ਦੀ ਗੱਲ ਜਾਂ ਆਪ ਬੀਤੀ ਕੋਈ ਸੁਣਾਉਂਦਾ ਕਿ ਮੈਨੂੰ ਇੱਥੇ ਘਾਟ ਹੈ, ਮੈਨੂੰ ਇੱਥੇ ਕਮੀ ਆ, ਉਹ ਇੱਕ ਵਾਰੀ ਸੁਣਦੇ ਆ ਤੇ ਉਹ ਸੁਣਦੇ ਵੀ ਟੇਢੇ ਚ ਕੰਨ ਦੇ ਨਾਲ ਆ। ਜੇ ਦੂਜੀ ਵਾਰ ਜਾ ਕੇ ਆਪਣੀ ਦਰਖਾਸਤ ਰੱਖਦਾ ਤੇ ਉਹ ਅੱਗੋਂ ਟੁੱਟ ਕੇ ਪੈ ਜਾਂਦੇ ਉਹਨੂੰ। ਤੇ ਜੇ ਜੀ ਜੀ ਉਹ ਅੱਗੋਂ ਕਹਿੰਦਾ ਕਿ ਮੇਰਾ ਰਾਈਟ ਹੈ, ਮੇਰਾ ਅਧਿਕਾਰ ਆ, ਤੁਸੀਂ ਮੇਰੇ ਅਧਿਕਾਰੀ ਹੋ, ਤੁਹਾਨੂੰ ਗੱਲ ਮੇਰੀ ਸੁਣਨੀ ਪਊਗੀ, ਉਹ ਉਹਦੀ ਗੱਲ ਸੁਣਨ ਦੀ ਥਾਂ ਤੇ ਉਹਨੂੰ ਜ਼ਲੀਲ ਕਰਦੇ, ਉਹਨੂੰ ਸਜ਼ਾ ਦਿੰਦੇ ਆ। ਉਹ ਵੀ ਤੇ ਗੱਲ ਉੱਥੇ ਉਹੀ ਆ ਜਾਂਦੀ ਹੈ ਨਾ ਕਿ ਜ਼ਬਰਦਸਤੀ ਮੂੰਹ ਬੰਦ ਕਰਾਉਣ ਵਾਲੀ ਗੱਲ ਆ। ਤੇ ਜੇਕਰ ਮੀਡੀਆ ਰਿਪੋਰਟ ਕਰਦਾ, ਪਹਿਲੀ ਗੱਲ ਤੇ ਮੀਡੀਆ ਇਹਨਾਂ ਚੀਜ਼ਾਂ ਨੂੰ ਹੱਥ ਹੀ ਨਹੀਂ ਪਾਉਂਦਾ, ਭਰਦਾ ਮੀਡੀਆ। ਜੇ ਕੋਈ ਗੈਰਤਮੰਦ ਬੰਦਾ ਕੋਈ ਲਿਖਦਾ ਹੈ, ਇਸ ਚੀਜ਼ ਨੂੰ ਉਜਾਗਰ ਕਰਦਾ, ਉਹਨੂੰ ਕਹਿ ਦਿੰਦੇ ਜੇ ਕਿ ਇਹ ਸਿਕਿਉਰਿਟੀ ਨੂੰ ਖਤਰਾ ਪੈਦਾ ਕਰ ਰਿਹਾ। ਸੋ ਇਹ ਚੀਜ਼ ਜਿਹੜੀ ਆ ਇਹ ਨੁਕਸਾਨ ਕਰਦੀ ਪਈ ਹੈ ਭਾਰਤ ਦਾ ਇਸ ਸਮੇਂ। ਜੀ ਜੀ ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਮੁਸਲਮਾਨਾਂ ਨੂੰ ਹੱਜ ਲਈ ਦਿੱਤੀ ਜਾਂਦੀ ਸਬਸਿਡੀ ਖਤਮ ਕਰਨ ਦੀ ਜਿਹੜੀ ਮੰਗ ਉੱਠਣ ਲੱਗੀ ਆ। ਦੇਖੋ ਇਹ ਨਾ 1959 ਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਕਾਨੂੰਨ ਹੋਣ ਦੇ ਵਿੱਚ ਆਇਆ ਸੀ, ਜਿਹਦੇ ਚਲਦਿਆਂ ਇਹ ਹੱਜ ਲਈ ਸਬਸਿਡੀ ਦਿੱਤੀ ਜਾਂਦੀ ਸੀ। ਜਦੋਂ ਵੀ ਹਾਜੀ ਜਾਂਦੇ ਹੱਜ ਕਰਨ ਮੁਸਲਮਾਨ ਭਾਈਚਾਰੇ ਦੇ ਵਿੱਚੋਂ। ਔਰ ਇਹ ਜਿਹੜੀ ਸਬਸਿਡੀ ਆ, ਇਹ ਦਿਲਚਸਪ ਗੱਲ ਆ ਕਿ ਏਅਰਲਾਈਨਸ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਰਾਹੀਂ ਜਾਂਦੇ ਆ ਹਾਜੀ, ਜਾਂ ਫਿਰ ਜਿੱਥੇ ਠਹਿਰਦੇ ਉਹਨਾਂ ਹੋਟਲਾਂ ਨੂੰ ਗਾ ਸਿੱਧਾ ਪੇ ਕੀਤਾ ਜਾਂਦਾ, ਜੀ ਭੁਗਤਾਨ ਕੀਤਾ ਜਾਂਦਾ। ਹੁਣ ਮੁਸਲਮਾਨ ਭਾਈਚਾਰੇ ਦੇ ਵਿੱਚੋਂ ਹੀ ਇਹ ਮੰਗ ਉੱਠਣ ਲੱਗ ਪਈ ਹੈ ਕਿ ਇਹ ਜਿਹੜੀ ਸਬਸਿਡੀ ਹੈ ਉਹ ਬੰਦ ਕੀਤੀ ਜਾਵੇ, ਕਿਉਂਕਿ ਸਬਸਿਡੀ ਦੇ ਨਾਮ ਤੇ ਠੱਗੀ ਠੋਰੀ ਚੱਲ ਪਈ ਹੈ। ਕਰੋੜਾਂ ਡਾਲਰ ਹਰੇਕ ਸਾਲ ਇਹ ਖਾਤੇ 'ਚ ਪਾਏ ਜਾਂਦੇ ਆ, ਤੇ ਮੁਸਲਮਾਨ ਲੀਡਰ ਜਿਹੜੇ ਆ ਉਹ ਇਸ ਗੱਲੋਂ ਚੀਕਦੇ ਆ
ਕਿ ਸਹੀ ਥਾਂ ਇਹ ਸਬਸਿਡੀ ਹੈ ਨਹੀਂ ਜਾਂਦੀ ਹਾਜੀ ਨੂੰ, ਕਿਉਂਕਿ ਸਿੱਧੀ ਡਾਇਰੈਕਟ ਨਹੀਂ ਦਿੰਦੇ ਇਹ ਜੀ ਸਬਸਿਡੀ ਜਾਂਦੀ ਹੈ ਖਾਤਿਆਂ 'ਚ, ਤੇ ਅੱਗੇ ਖਾਤਿਆਂ ਦੇ ਵਿੱਚ ਤੁਹਾਨੂੰ ਪਤਾ ਕਈ ਕਿਸਮ ਦੇ ਅੱਗੇ ਖਾਤੇ ਮਿਲੇ ਹੁੰਦੇ ਆ। ਹੂੰ ਸੋ ਇਸ ਕਰਕੇ ਮੰਗ ਉੱਠਣ ਲੱਗ ਪਈ ਆ। ਜਿਹੜੇ ਮੁਸਲਮਾਨ ਲੀਡਰ ਆ ਉਹ ਕਹਿੰਦੇ ਕਿ ਨਹੀਂ, ਸਾਨੂੰ ਮੁਸਲਮਾਨਾਂ ਨੂੰ ਇਹ ਚੀਜ਼ ਨਹੀਂ ਚਾਹੀਦੀ, ਸਾਡੇ ਲਈ ਤੁਸੀਂ ਸੁਧਾਰ ਕਰੋ। ਹੁਣ ਓਵੈਸੀ ਇਹਨਾਂ ਦਾ ਬਹੁਤ ਇਸ ਸਮੇਂ ਵੱਡਾ ਨੇਤਾ ਹੈ। ਓਵੈਸੀ ਨੂੰ ਕੁਝ ਲੋਕ ਗਰਮ ਖਿਆਲੀ ਵੀ ਕਹਿ ਦਿੰਦੇ, ਕੁਝ ਲੋਕ ਉਹਨੂੰ ਕੱਟੜਪੰਥੀ ਵੀ ਕਹਿ ਦਿੰਦੇ ਆ, ਪਰ ਓਵੈਸੀ ਦੀ ਸਿਆਸਤ ਦੇ ਵਿੱਚ ਕੁਝ ਹੱਦ ਤੱਕ ਸਿਧਾਂਤ ਵੀ ਹੈਗੇ, ਕੁਝ ਹੱਦ ਤੱਕ ਸੱਚਾਈ ਵੀ ਹੈਗੀ ਆ। ਉਹ ਕਹਿੰਦਾ ਕਿ ਅਸੀਂ ਮੁਸਲਮਾਨਾਂ ਨੂੰ ਸਬਸਿਡੀ ਦੇ ਤੌਰ ਤੇ ਹੱਥ ਅੱਡਦੇ ਨਹੀਂ ਵੇਖਣਾ ਚਾਹੁੰਦੇ, ਅਸੀਂ ਵੇਖਣਾ ਚਾਹੁੰਦੇ ਉਹਨਾਂ ਨੂੰ IAS ਬਣਨਾ, ਅਸੀਂ ਉਹਨਾਂ ਨੂੰ ਵੇਖਣਾ ਚਾਹੁੰਦੇ ਹਾਂ IPS ਬਣਨਾ, ਅਸੀਂ ਅਸੀਂ ਉਹਨਾਂ ਨੂੰ IT ਦੇ ਖੇਤਰ ਦੇ ਵਿੱਚ ਅਸੀਂ ਉਹਨਾਂ ਨੂੰ ਵੇਖਣਾ ਚਾਹੁੰਦੇ ਹਾਂ। ਸਾਨੂੰ ਉਹ ਸਾਡੇ ਲਈ ਉਹ ਸੰਸਾਧਨ ਜੁਟਾ ਕੇ ਦਿਓ, ਸਾਡੇ ਲਈ ਉਹ ਸਾਧਨ ਪੈਦਾ ਕਰਕੇ ਦਿਓ, ਸਾਨੂੰ ਨਹੀਂ ਜ਼ਰੂਰਤ ਹੈ। ਸੋ ਜਿਹੜੀ ਗੱਲ ਓਵੈਸੀ ਕਹਿੰਦਾ ਹੈ, ਅਸੀਂ ਓਵੈਸੀ ਦੀ ਰਾਜਨੀਤੀ ਦੇ ਨਾਲ ਬੇਸ਼ੱਕ ਅਸਹਿਮਤੀ ਰੱਖਦੇ ਹੋਈਏ, ਪਰ ਜੋ ਤਰਕ ਦੇ ਰਿਹਾ, ਮੇਰੇ ਖਿਆਲ ਦੇ ਨਾਲ ਕੋਈ ਵੀ ਹੋਰ ਦੂਸਰੀ ਵਿਚਾਰਧਾਰਾ ਦਾ ਬੰਦਾ ਉਹਦੇ ਤਰਕ ਨੂੰ ਨਹੀਂ ਕੱਢ ਸਕਦਾ। ਕਿ ਜੇਕਰ ਕੋਈ ਬੰਦਾ ਜਿਹੜਾ ਉਹ ਆਪਣੇ ਪੈਰਾਂ ਤੇ ਖੜਿਆ, ਚੰਗੀ ਨੌਕਰੀ ਕਰਦਾ, ਚੰਗੇ ਰੁਜ਼ਗਾਰ ਦੇ ਵਿੱਚ ਉਹ ਹੈ, ਤਾਂ ਉਹਦੇ ਲਈ ਜਿੱਥੇ ਮਰਜ਼ੀ ਉਹ ਚਲਾ ਜਾਏ, ਉਹਦੇ ਲਈ ਸਾਰਾ ਸੰਸਾਰ ਮੁੱਠੀ ਦੇ ਵਿੱਚ ਹੈ, ਜੇ ਉਹਦੇ ਕੋਲ ਸਾਰੇ ਸਾਧਨ ਸਾਰੇ ਸੋਮੇ ਹਨ। ਜੀ ਪਰ ਦੂਜੇ ਪਾਸੇ ਜੇ ਆਪਾਂ ਦੇਖੀਏ, ਦੇਖੋ ਰਾਜਨੀਤੀ ਹੈ ਨਾ ਜਿਹੜੀ, ਉਹ ਬਹੁਤ ਪੁੱਠੇ ਪਾਸਿਓਂ ਸੋਚਦੀ ਹੈ। ਸਾਡੇ ਇੱਥੇ ਕੀ ਹੈ, ਸਾਡੇ ਇੱਥੇ ਸਰਕਾਰੀ ਕਾਲਜ ਪਿੰਡਾਂ ਦੇ ਵਿੱਚ ਬਣਾਉਣ ਦੀ ਥਾਂ ਤੇ ਉਚੇਰੀ ਸਿੱਖਿਆ ਦੇ ਸੰਸਥਾਨ ਬਣਾਉਣ ਦੀ ਥਾਂ ਤੇ ਇੱਥੇ ਕੀ ਬਣਦੇ ਪਏ, ਯਾਦਗਾਰ ਬਣਾ ਦਿਓ ਜੀ, ਆ ਗਊਆਂ ਦੀ ਯਾਦਗਾਰ ਬਣਾ ਦਿਓ, ਆ ਫਲਾਣੇ ਭਗਤ ਦੀ ਯਾਦਗਾਰ ਬਣਾ ਦਿਓ, ਫਲਾਣੇ ਦੀ ਯਾਦਗਾਰ ਬਣਾ ਦਿਓ। ਜੇ ਕੋਈ ਰੁਜ਼ਗਾਰ ਮੰਗਦਾ ਤੇ ਉਹ ਮੁੱਖ ਮੰਤਰੀ ਕਹਿ ਦਿੰਦਾ, ਉਹ ਯਾਰ ਕਾਕਾ ਰੁਜ਼ਗਾਰ ਤੇ ਹੈ ਨਹੀਂ, ਐਂ ਕਰ, ਆ ਗੱਡੀਆਂ ਜਾਂਦੀਆਂ ਆਪਣੀਆਂ, ਤੀਰਥ ਯਾਤਰਾ ਕਰਿਆ। ਸੋ ਦੇਖੋ ਕਿੱਥੇ ਬੁੜੀ ਦਾ ਮਰਨਾ ਕਿੱਥੇ ਹਾਲੋ ਕਰੂ। ਉਹ ਗੱਲ ਆ ਕਿ ਜਿਹੜੀ ਸਬਸਿਡੀ ਕਰੋੜਾਂ ਡਾਲਰ ਉਧਰ ਵਹਾਈ ਜਾਂਦੇ ਆ, ਜੇ ਮੁਸਲਮਾਨਾਂ ਦੀ ਤੁਸੀਂ ਹਾਲਤ ਦੇਖੋ ਨਾ ਇਸ ਮੁਲਕ ਦੇ ਵਿੱਚ, ਤੁਸੀਂ ਸਮਝ ਜਾਓਗੇ ਕਿ ਕਿੰਨੇ ਸੁਧਾਰ ਦੀ ਜ਼ਰੂਰਤ ਆ। ਮੈਂ ਤੁਹਾਨੂੰ ਲਿਟਰੇਸੀ ਰੇਸ਼ੋ ਦੱਸ ਦੇਣਾ ਕਿ ਮੁਸਲਮਾਨਾਂ ਦੀ ਇਸ ਮੁਲਕ ਦੇ ਵਿੱਚ ਲਿਟਰੇਸੀ ਰੇਸ਼ੋ ਕੀ ਹੈ। ਸਭ ਤੋਂ ਜ਼ਿਆਦਾ ਜਿਹੜੇ ਜੈਨੀਏ ਹੁੰਦੇ ਆ, ਜੈਨ ਸਮੁਦਾਇ ਦੇ ਲੋਕ, ਉਹਨਾਂ ਜੀ ਦੀ ਲਿਟਰੇਸੀ ਰੇਸ਼ੋ ਹੈ 87% ਭਾਰਤ ਦੇ ਵਿੱਚ। ਹੂੰ ਦੂਜੇ ਨੰਬਰ ਤੇ ਈਸਾਈ ਆ ਜਾਂਦੇ ਆ, 74% ਹੈ ਉਹਨਾਂ ਦੀ ਪੜ੍ਹਾਈ ਦਰ, ਸਾਖਰਤਾ ਦਰ ਜਿਹਨੂੰ ਕਹਿ ਦਿੰਦੇ ਆ। ਫਿਰ ਤੀਜੇ ਨੰਬਰ ਤੇ ਬੌਧੀ ਆ ਜਾਂਦੇ ਆ, ਉਹ ਬੌਧੀਆਂ ਦੀ ਲਿਟਰੇਸੀ ਰੇਸ਼ੋ ਹੈ 72%। ਉਸ ਤੋਂ ਉਪਰੰਤ ਹਿੰਦੂ ਆ ਜਾਂਦੇ ਆ, ਉਹਨਾਂ ਦੀ 63% ਹੈ, ਤੇ ਸਿੱਖ ਹੈ ਜਿਹੜੇ ਉਹ 67% ਤੇ ਹੈ। ਸੋ ਜਿਹੜੇ ਮੁਸਲਮਾਨ ਹੈ ਉਹ ਕਿੱਥੇ ਰਹਿ ਗਏ, ਮੁਸਲਮਾਨਾਂ ਦੀ ਲਿਟਰੇਸੀ ਰੇਸ਼ੋ ਹੈ 58%। ਹੂੰ 58%, ਔਰ ਉਹਨਾਂ ਦੇ ਵਿੱਚੋਂ 42% ਅਜਿਹੇ ਹੈ ਜਿਹੜੇ ਕਦੇ ਸਕੂਲ ਦਾ ਮੂੰਹ ਹੀ ਨਹੀਂ ਵੇਖ ਪਾਉਂਦੇ। ਸੋ ਉਹਨਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਕਹਿ ਲਈਏ ਇਸ ਮੁਲਕ ਦੇ ਵਿੱਚ ਤਰਸਯੋਗ ਹੋਈ ਜਾਂਦੀ ਹੈ ਦਿਨੋਂ ਦਿਨ। ਉਹਦਾ ਕਾਰਨ ਕੀ ਹੈ ਕਿ ਇਸ ਸਮੇਂ ਜਿਹੜਾ ਮੁਸਲਮਾਨ ਅਮੀਰ ਆ ਉਹ ਦਿਨੋਂ ਦਿਨ ਦੂਜਿਆਂ ਵਾਂਗੂ ਅਮੀਰ ਹੋ ਰਿਹਾ, ਜਿਹੜਾ ਗਰੀਬ ਆ ਉਹ ਅਸਲੋਂ ਗਰੀਬ ਹੋ ਰਿਹਾ। ਕਿਉਂਕਿ ਬਹੁਤੀ ਆਬਾਦੀ, ਬਹੁਤੀ ਵਸੋਂ 2011 ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਹੋਈ ਸੀ, ਉਹਦੇ 'ਚ ਲਗਭਗ 18 ਕਰੋੜ ਆਬਾਦੀ ਸੀ ਮੁਸਲਮਾਨ ਭਾਈਚਾਰੇ ਦੀ। ਹੁਣ ਮੇਰੇ ਖਿਆਲ ਦੇ ਨਾਲ ਪਹੁੰਚ ਗਈ ਹੋਣੀ ਆ 25 ਕਰੋੜ ਦੇ ਕਰੀਬ। ਸੋ ਇਹ ਜਿਹੜੀ ਆਬਾਦੀ ਹੈ, ਇਹਦਾ ਬਹੁਤਾ ਹਿੱਸਾ ਗਰੀਬੀ ਰੇਖਾ ਤੋਂ ਹੇਠਾਂ ਹੈ। ਸੋ ਉਹਨਾਂ ਲਈ ਬਹੁਤ ਸਾਰੇ ਸੁਧਾਰਾਂ ਦੀ ਜ਼ਰੂਰਤ ਆ, ਪਰ ਹੋ ਕੁਛ ਨਹੀਂ ਰਿਹਾ। ਆ ਸਬਸਿਡੀਆਂ ਤੇ ਆ ਜੀ ਅਸੀਂ ਮੁਸਲਮਾਨਾਂ ਦੇ ਕਲਿਆਣ ਲਈ ਕਰਤਾ, ਉਹ ਕਰਤਾ, ਸਭ ਖਾਣ ਪੀਣ ਦੇ ਢੰਗ ਆ, ਡਾਇਰੈਕਟਲੀ ਕੁਛ ਨਹੀਂ ਹੋਣ ਡਿਆ। ਤੁਸੀਂ ਦੇਖੋ ਜੇ ਮੁਸਲਮਾਨਾਂ ਦੇ ਹਾਲ ਦੇਖਣੇ ਹੋਣ, ਇੱਕ ਤੁਹਾਨੂੰ ਹੋਰ ਦਿਲਚਸਪ ਅੰਕੜਾ ਦੱਸਦਾ। ਭਾਰਤ ਦੇ ਜੀ ਵਿੱਚ 3.5 ਲੱਖ ਪ੍ਰਿਜ਼ਨਰ ਆ, ਕੈਦੀ ਆ, ਹੂੰ 3.5 ਲੱਖ। 3.5 ਲੱਖ ਕੈਦੀ ਦੇ ਵਿੱਚੋਂ 80,000 ਮੁਸਲਮਾਨ ਆ, ਹੂੰ 80,000 ਮੁਸਲਮਾਨ ਆ। ਔਰ ਕੱਲੇ ਮਹਾਰਾਸ਼ਟਰ ਦੇ ਵਿੱਚ ਇਹੋ ਜਿਹਾ ਹਾਲ ਆ ਕਿ ਹਰੇਕ ਤੀਜਾ, ਉੱਥੇ ਹਰੇਕ ਮਹਾਰਾਸ਼ਟਰ ਦੇ ਵਿੱਚ ਤੀਜਾ ਕੈਦੀ ਹੈ ਜਿਹੜਾ ਉਹ ਮੁਸਲਮਾਨ ਆ। ਔਰ ਇਹਨਾਂ ਦੇ ਵਿੱਚ ਸਿਰਫ 1-2% ਹੋਣਗੇ ਜਿਹੜੇ ਅੱਤਵਾਦ ਦੇ ਕੇਸ ਵਾਲੇ ਆ, ਬਾਕੀ ਦੂਸਰੇ ਕੇਸ ਵਾਲੇ ਆ। ਸੋ ਇਹ ਜੀ ਇੱਕ ਬਹੁਤ ਗੰਭੀਰ ਵਿਸ਼ਾ ਹੈ ਕਿ ਮੁਸਲਮਾਨ ਭਾਈਚਾਰੇ ਨੂੰ ਪਤਾ ਨਹੀਂ ਵਿਤਕਰੇ ਦਾ ਸ਼ਿਕਾਰ ਹੋਣਾ ਪੈ ਰਿਹਾ, ਜਾਂ ਉਹਨਾਂ ਦੇ ਵਿੱਚ ਕੋਈ ਆਪਣੇ ਪੱਧਰ ਤੇ ਕੋਈ ਕਮੀਆਂ ਪੇਸ਼ੀਆਂ, ਜਾਂ ਸਰਕਾਰ ਵੱਲੋਂ ਕਿਸੇ ਨੀਤ 'ਚ ਖੋਟ ਆ। ਸਭ ਕੁਝ ਵੀ ਹੋ ਸਕਦਾ ਹੈ, ਪਰ ਜ਼ਰੂਰਤ ਵਾਕਿਆ ਓਵੈਸੀ ਦੀ ਜਿਵੇਂ ਹੈ ਕਿ ਇਹਨਾਂ ਦੇ ਕਲਿਆਣ ਵੱਲ ਪੈਸਾ ਲਾਉਣ ਦੀ ਜ਼ਰੂਰਤ ਆ।
ਜਦੋਂ ਠੀਕ ਹੈ ਬੰਦਾ ਪੜ੍ਹ ਲਿਖ ਜਾਏਗਾ, ਧਰਮ ਕਰਮ ਹੁੰਦੇ ਰਹਿਣਗੇ, ਪਰ ਇਹ ਜ਼ਰੂਰਤ ਹੈ ਇਸ ਸਮੇਂ ਦੀ ਕਿ ਮੁਸਲਮਾਨ ਭਾਈਚਾਰੇ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾਣ ਤੇ ਦੁਨੀਆ ਦੇ ਵਿੱਚ ਮਿਸਾਲ ਪੇਸ਼ ਕੀਤੀ ਜਾਵੇ ਕਿ ਇੱਥੇ ਘੱਟ ਗਿਣਤੀਆਂ ਦੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ, ਇੱਥੇ ਸਾਰਿਆਂ ਲਈ ਇਕਸਾਰ ਨੀਤੀ ਹੈ। ਜੀ ਜੀ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਮੋਦੀ ਦੀ ਚਰਖਾ ਕੱਤਣ ਵਾਲੀ ਤਸਵੀਰ ਨੇ ਸਿਆਸਤ ਮਘਾਤੀ ਆ। ਇਹਦੀਆਂ ਤਸਵੀਰਾਂ ਨਾ ਸੂਤਾਈਆਂ, ਨਾ ਭਾਰਤ ਦੀਆਂ ਤਕਦੀਰਾਂ ਸੂਤਾਈਆਂ ਤੇ ਨਾ ਮੋਦੀ ਦੀਆਂ ਤਸਵੀਰਾਂ ਸੂਤਾਈਆਂ, ਦੋਵੇਂ ਚੀਜ਼ਾਂ ਹੀ ਸੂਤ ਨਹੀਂ ਆਉਂਦੀਆਂ। ਅੱਗੇ ਪੇਟੀਐਮ ਤੇ ਰੌਲਾ ਪੈ ਗਿਆ ਸੀ, ਪੇਟੀਐਮ ਦੀ ਐਡ ਦੇ ਵਿੱਚ ਤਸਵੀਰ ਦਿੱਤੀ ਪ੍ਰਧਾਨ ਮੰਤਰੀ ਨੇ, ਪਹਿਲਾਂ ਜੀਓ ਵਾਲਿਆਂ ਨੂੰ ਸਿਆਪਾ ਪਾ ਦਿੱਤਾ, 500 ਰੁਪਈਆ ਉਹਨਾਂ ਨੂੰ ਜੁਰਮਾਨਾ ਕਰਵਾ ਦਿੱਤਾ ਸੀ ਇਹਨੇ, ਤੇ ਲੋਕ ਸਾਰੇ ਦੁਖੀ ਹੋਏ ਸਨ, ਲੋਕ ਸੋਚਾਂ ਦੇ ਵਿੱਚ ਡੁੱਬ ਗਏ ਕਿ ਇੰਨਾ ਜੁਰਮਾਨਾ ਅੰਬਾਨੀ ਭਰੇਗਾ ਕਿੱਥੋਂ, 500 ਰੁਪਈਆ ਜੁਰਮਾਨਾ ਬਹੁਤ ਆ ਜੀ। ਸੋ ਇਹ ਇਸ ਵਾਰੀ ਫੇਰ ਹੋਇਆ ਇੱਕ ਵਿਵਾਦ ਹੋਇਆ, ਵਿਵਾਦ ਦਾ ਕਾਰਨ ਇਹ ਆ ਕਿ ਜਿਹੜਾ ਸਾਡੇ ਮੁਲਕ ਦਾ ਇੱਥੋਂ ਦਾ ਖਾਦੀ ਬੋਰਡ ਆ, ਖਾਦੀ ਬੋਰਡ ਦਾ ਇਹ ਬ੍ਰਾਂਡ ਅੰਬੈਸਡਰ ਆ ਨਰਿੰਦਰ ਮੋਦੀ। ਜੀ ਨਰਿੰਦਰ ਮੋਦੀ ਨੇ ਇੱਕ ਕੈਲੰਡਰ ਤੇ ਐਤਕੀ ਆਪਣੀ ਫੋਟੋ ਲਵਾਈ ਹੈ। ਉਹ ਖਾਦੀ ਬੋਰਡ ਵਾਲੇ ਕਹਿੰਦੇ ਜੀ ਕਿ ਜਿਹੜਾ ਸਾਡਾ ਬ੍ਰਾਂਡ ਅੰਬੈਸਡਰ ਆ, ਅਸੀਂ ਉਹਦੀ ਫੋਟੋ ਲਾਈ ਹੈ ਕਿਉਂਕਿ ਉਹ ਖਾਦੀ ਦਾ ਪ੍ਰਚਾਰ ਬੜਾ ਕਰਦਾ ਤੇ ਉਹਦਾ ਖਾਦੀ ਦਾ ਬ੍ਰਾਂਡ ਅੰਬੈਸਡਰ ਬਣਨ ਤੋਂ ਬਾਅਦ ਖਾਦੀ ਦਾ ਕੰਮ ਬੜਾ ਚਮਕਿਆ। ਪਰ ਜਿਹੜੇ ਲੋਕ ਕ੍ਰਿਟਿਕ ਆ, ਆਲੋਚਕ ਆ ਜਾਂ ਮੀਡੀਆ ਦੇ ਨਾਲ ਜੁੜੇ, ਉਹ ਕਹਿੰਦੇ ਕਿ ਹੇਠਲੇ ਪੱਧਰ ਤੇ ਖਾਦੀ ਦਾ ਜਿਹੜਾ ਕੰਮ ਕਰਦੇ ਆ, ਖੱਦਰ ਦਾ ਜਿਹੜੇ ਕੰਮ ਕਰਦੇ ਆ ਬੁਣਕਰ, ਖਾਸ ਤੌਰ ਤੇ ਹੇਠਲੇ ਕੰਮ ਆ, ਉਹ ਤੇ ਦਿਨੋਂ ਦਿਨ ਬਦਹਾਲ ਹੁੰਦੇ ਜਾ ਰਹੇ ਆ। ਕਾਰਖਾਨੇ ਆ ਜਿਹੜੇ ਉਹ ਬੰਦ ਹੋਣ ਦੇ ਕਗਾਰ ਤੇ ਆ ਗਏ ਆ। ਇਹ ਆંકੜੇ ਇਸ ਕਰਕੇ ਵਧਾ ਚੜਾ ਕੇ ਪੇਸ਼ ਕਰਦੇ ਕਿਉਂਕਿ ਖੱਦਰ ਬੋਰਡ ਦਾ ਜਿਹੜਾ ਇਸ ਸਮੇਂ ਚੇਅਰਮੈਨ ਆ, ਇਸ ਸਮੇਂ ਬ੍ਰਾਂਡ ਅੰਬੈਸਡਰ ਆ, ਮੁਖੀ ਹੈ ਜਿਹੜਾ, ਉਹ ਆਪ ਨਰਿੰਦਰ ਮੋਦੀ ਹੈ। ਇਸ ਕਰਕੇ ਆંકੜਿਆਂ 'ਚ ਹਿਰਫੇਰ ਹੋਈ ਜਾਂਦਾ। ਸੋ ਇੱਕ ਟਸਲਬਾਜ਼ੀ ਸ਼ੁਰੂ ਹੋ ਗਈ। ਕਾਂਗਰਸ ਨੇ ਇਸ ਦਾ ਬਹੁਤ ਵਿਰੋਧ ਕੀਤਾ। ਉਹ ਕਹਿੰਦੇ ਜੀ ਕਿ ਸਾਡਾ ਜਿਹੜਾ ਬਾਪੂ ਹੈ ਮਹਾਤਮਾ ਗਾਂਧੀ, ਉਹਦੀ ਥਾਂ ਲੈਣ ਨੂੰ ਵੀ ਫਿਰਦਾ। ਸ਼ਿਵ ਸੈਨਾ ਜਿਹੜੇ ਇਹਨਾਂ ਦੇ ਭਾਈਵਾਲ ਆ, ਉਹਨਾਂ ਨੇ ਵੀ ਕੀਤਾ, ਉਹਨਾਂ ਕਿਹਾ ਕਿ ਗਲਤ ਕੀਤਾ। ਭਾਰਤੀ ਜਨਤਾ ਪਾਰਟੀ ਵਾਲੇ ਆਪਦੀ ਥਾਂ ਤੇ ਕਹਿੰਦੇ ਜੀ ਅੱਗੇ ਵੀ 4-5 ਵਾਰੀ ਇਸ ਤਰ੍ਹਾਂ ਹੋ ਚੁੱਕਾ ਕਿ ਜਦੋਂ ਸਾਲ ਦਾ ਕੈਲੰਡਰ ਛਪਦਾ ਉਹਦੇ ਤੇ ਤਸਵੀਰ ਜਿਹੜੀ ਮਹਾਤਮਾ ਗਾਂਧੀ ਦੀ ਨਹੀਂ ਆਈ, ਕਿਸੇ ਹੋਰ ਦੀ ਲੱਗੀ ਆ। ਜੇ ਐਤਕੀ ਲੱਗ ਗਈ ਤੇ ਫਿਰ ਕੀ ਆਖਰ ਆ ਗਈ। ਸੋ ਇਸ ਤਰ੍ਹਾਂ ਦੀ ਇੱਕ ਸਿਆਸਤ ਹੋ ਰਹੀ ਹੈ ਇਸ ਫੋਟੋ ਨੂੰ ਲੈ ਕੇ ਕਿ ਅੱਧੇ ਕਹਿ ਰਹੇ ਜੀ ਠੀਕ ਆ, ਕੁਛ ਕੁ ਕਹਿ ਰਹੇ ਆ ਜੀ ਇਹ ਨਹੀਂ ਸੀ ਹੋਣਾ ਚਾਹੀਦਾ, ਕੁਛ ਕੁ ਇਹ ਕਹਿ ਰਿਹਾ ਕਿ ਇਹ ਬਹੁਤ ਗਲਤ ਹੋ ਰਿਹਾ। ਪਰ ਵੈਸੇ ਨਰਿੰਦਰ ਮੋਦੀ ਦੀ ਨਾ ਜਿਹੜੀ ਇੱਕ ਦਿਲੀ ਚਾਹਤ ਹੈ ਉਹ ਉਹੀ ਆ RSS ਵਰਗੀ ਕਿ ਜਿਹੜੇ ਥਾਵਾਂ ਤੇ ਮਹਾਤਮਾ ਗਾਂਧੀ ਕਾਬਜ਼ ਹੈ, ਇਤਿਹਾਸ ਦੇ ਪੰਨਿਆਂ 'ਚ ਲਾ ਲਓ ਜਾਂ ਨੋਟਾਂ ਤੇ ਲਾ ਲਓ ਜਾਂ ਇਹੋ ਜਿਹੀਆਂ ਥਾਵਾਂ ਤੇ ਫੋਟੋ ਦੇ ਰੂਪ ਦੇ ਵਿੱਚ। ਵੈਸੇ ਜਿਵੇਂ ਮਹਾਤਮਾ ਗਾਂਧੀ ਦੀ ਜੇ ਗੱਲ ਕਰੀਏ, ਮਹਾਤਮਾ ਗਾਂਧੀ ਖਿੱਚੋਤਾਣ ਦਾ ਆਪ ਸ਼ਿਕਾਰ ਆ। ਜਿਵੇਂ ਉਹ PK ਫਿਲਮ 'ਚ ਕਹਿ ਦਿੰਦਾ ਸੀ ਕਿ ਕਹਿੰਦਾ ਕਿ ਨੋਟ ਤੇ ਜੇ ਗਾਂਧੀ ਦੀ ਫੋਟੋ ਲੱਗ ਜੇ ਤੇ ਉਹਦਾ ਮੁੱਲ ਪੈ ਜਾਂਦਾ, ਉਂਝ ਕੋਈ ਗਾਂਧੀ ਦੀ ਫੋਟੋ ਦੁਕਾਨ ਤੇ ਲੈ ਜੇ ਤੇ ਕੋਈ ਦੁੱਖੀ ਦੀ ਚੀਜ਼ ਨਹੀਂ ਦਿੰਦਾ। ਸੋ ਗਾਂਧੀ ਦਾ ਵੀ ਹਾਲ ਵੈਸੇ ਇਹੋ ਜਿਹਾ ਹੀ ਹੋਇਆ ਪਿਆ ਕਿਉਂਕਿ ਕਾਂਗਰਸ ਜਿਹੜੀ ਰੌਲਾ ਪਾਉਂਦੀ ਹੈ, ਉਹਨੇ ਇੱਕ ਵਾਰੀ ਬਹੁਤ ਮਹਿੰਗੀ ਨਿਭਾਂ ਬਣਾਉਂਦੀ ਸੀ ਕੰਪਨੀ, ਪਿੰਨ ਦੀਆਂ ਨਿਭਾਂ, ਉਹਦੇ ਤੇ ਵੀ ਫੋਟੋ ਲਵਾ ਦਿੱਤੀ ਸੀ ਕਿ ਚਲੋ ਇੱਧਰੋਂ ਵੀ ਕੁਛ ਗੱਫਾ ਛੱਪਾ ਆਉਂਦਾ ਰਹੂਗਾ। ਖੈਰ, ਜਿਹੜਾ ਇਹ ਵਿਵਾਦ ਉੱਠਿਆ ਵਾ, ਇਸ ਵਿਵਾਦ ਦੇ ਵਿੱਚ ਹੁਣ ਨਰਿੰਦਰ ਮੋਦੀ ਹੈ ਜਿਹੜਾ, ਉਹ ਇਹੋ ਅੰਦਰ ਖਾਤੇ ਤੇ ਮੇਰੇ ਖਿਆਲ ਦੇ ਨਾਲ ਇਹੋ ਹੀ ਗੱਲ ਤੇ ਪਹਿਰਾ ਦੇਣ ਡਿਆ ਕਿ ਕਾਂਗਰਸ ਮੁਕਤ ਭਾਰਤ ਹੈ ਜਿਹੜਾ ਇਹਨਾਂ ਨੇ, ਭਾਰਤੀ ਜਨਤਾ ਪਾਰਟੀ ਨੇ ਆਪਣਾ ਇੱਕ ਨੁਕਾਤੀ ਏਜੰਡਾ ਬਣਾਇਆ ਹੋਇਆ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਦੀ ਸਫਾਈ ਕੀਤੀ ਜਾਵੇ ਭਾਰਤ ਦੇ ਵਿੱਚੋਂ। ਉਹਦੇ ਚੋਂ ਇਹ ਜਿਹੜੀ ਦੇਖੋ ਪਿੱਛੇ ਜੇ ਤੁਹਾਨੂੰ ਸ਼ਾਇਦ ਖਬਰ ਮਿਲੀ ਹੋਣੀ ਹੈ ਕਿ ਬਹੁਤ ਸਾਰੇ ਨੋਟਾਂ ਤੇ ਮਹਾਤਮਾ ਗਾਂਧੀ ਦੀ ਤਸਵੀਰ ਗਾਇਬ ਪਾਈ ਗਈ ਹੈ, ਜਦ ਕਿ ਅੱਜ ਤੱਕ ਇਸ ਤਰ੍ਹਾਂ ਹੋਇਆ ਨਹੀਂ ਸੀ। ਇਹ ਕਹਿੰਦੇ ਜੀ ਮਿਸ ਪ੍ਰਿੰਟਿੰਗ ਹੋ ਗਈ, ਜਦ ਕਿ ਬਹੁਤ ਸਾਰੇ ਨੋਟਾਂ ਤੇ ਜਿਹੜੀ ਹੈ ਫੋਟੋ ਛਾਪੀ ਨਹੀਂ ਗਈ, ਫੋਟੋ ਤੋਂ ਬਗੈਰ ਨੋਟ ਛਾਪੇ ਗਏ। ਸੋ ਉਹਦਾ ਕੋਈ ਵੀ ਇਹਨਾਂ ਨੇ ਐਕਸ਼ਨ ਨਹੀਂ ਲਿਆ, ਕੋਈ ਵੀ ਪੜਤਾਲ ਨਹੀਂ ਕੀਤੀ ਕਿ ਕਿਹਦੀ ਲਾਪਰਵਾਹੀ ਸੀ, ਕਿਹਦੀ ਇਹ ਜ਼ਿੰਮੇਵਾਰੀ ਬਣਦੀ ਸੀ, ਕੁਛ ਵੀ ਨਹੀਂ ਕੀਤਾ। ਇਹਦਾ ਮਤਲਬ ਕਿ ਕਿਤੇ ਨਾ ਕਿਤੇ ਚੁੰਬਾਂ ਲਾ ਕੇ ਵਹਿੰਦੇ ਸੀ। ਹੁਣ ਉਹ ਜਿਹੜੀ ਸੂਤ ਕੱਤਦੇ ਦੀ ਫੋਟੋ ਨਰਿੰਦਰ ਮੋਦੀ ਦੀ ਲਾ ਦਿੱਤੀ ਹੈ। ਮੇਰੇ ਖਿਆਲ ਦੇ ਨਾਲ ਜੇਕਰ ਇਹ ਰੌਲਾ ਰੱਪਾ ਪੈ ਕੇ ਸ਼ਾਂਤ ਹੋ ਗਿਆ, ਹੋ ਸਕਦਾ ਪੱਕੀ ਹੋਈ ਕਰ ਦੇਣ ਜਾਂ ਉਹਦੀ ਥਾਂ ਤੇ ਨਰਿੰਦਰ ਮੋਦੀ ਦੀ ਥਾਂ ਤੇ ਕਿਸੇ ਹੋਰ ਦੀ ਲਾ ਦੇਣ। ਇਸ ਕਰਕੇ ਖਿੱਚਾਤਾਣ ਜੀ ਜ਼ਿਆਦਾ ਚੱਲ ਗਈ ਹੈ। ਉਹ ਕਹਿੰਦੇ ਆ ਜੀ ਕਿ ਸਾਰੀ ਆਜ਼ਾਦੀ ਦੀ ਲੜਾਈ ਹੈ ਜਿਹੜੀ ਸਾਡੇ ਮਹਾਤਮਾ ਗਾਂਧੀ ਨੇ ਲੜੀ ਹੈ। ਇਹ ਕਹਿੰਦੇ ਜੀ ਕਿ ਮਹਾਤਮਾ ਗਾਂਧੀ ਨੇ ਤਾਂ ਫਿਰ ਆਜ਼ਾਦੀ ਤੋਂ ਬਾਅਦ ਇਹ ਵੀ ਕਿਹਾ ਸੀ ਕਿ ਕਾਂਗਰਸ ਨੂੰ ਖਤਮ ਕਰ ਦਈਏ, ਹੁਣ ਆਜ਼ਾਦੀ ਮਿਲ ਗਈ ਹੈ ਤੇ ਨਹਿਰੂ ਨੇ ਸੱਤਾ ਦੇ ਲਾਲਚ 'ਚ ਕਾਂਗਰਸ ਨੂੰ ਬਹਾਲ ਰੱਖਿਆ।
ਸੋ ਆਪਸ ਦੇ ਵਿੱਚ ਬਹੁਤ ਵੱਡੀ ਇਹਨਾਂ ਦੀ ਤਕਰਾਰਬਾਜ਼ੀ ਚੱਲਦੀ ਪਈ ਹੈ। ਪਰ ਮੈਂ ਪਾਸੇ ਖੜਾ ਵੇਖ ਕੇ ਹੱਸਦਾ ਪਿਆ ਸੀ। ਮੈਂ ਕਿਹਾ ਕਮਾਲ ਦੀ ਗੱਲ ਆ, ਖੱਦਰ ਦਾ ਪ੍ਰਚਾਰ ਉਹ ਬੰਦਾ ਕਰਨ ਡਿਆ ਜਿਹੜਾ 10 ਲੱਖ ਦਾ ਸੂਟ ਪਹਿਨਦਾ। ਬਿਲਕੁਲ ਜੀ ਬਿਲਕੁਲ, ਜੇ ਕੋਈ ਸਮਝੇ ਤਾਂ ਹੀ ਇਸ ਗੱਲ ਨੂੰ ਅਗਲੀ ਜੇ ਆਪਾਂ ਗੱਲ ਕਰੀਏ ਵੀ ਕੈਪਟਨ ਦੇ ਜਿਹੜੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਦੀ ਸ਼ਿਕਾਇਤ ਹੋਈ ਆ। ਜੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਸ਼ਿਕਾਇਤ ਕੀਤੀ ਹੈ ਸਰਵੇਸ਼ ਕੌਸ਼ਲ ਦੀ। ਸਰਵੇਸ਼ ਕੌਸ਼ਲ ਮੁੱਖ ਸਕੱਤਰ ਸੀਗਾ ਪੰਜਾਬ ਸਰਕਾਰ ਦਾ, ਪ੍ਰਿੰਸੀਪਲ ਸੈਕਟਰੀ ਜਿਹਨੂੰ ਕਹਿੰਦੇ ਆ। ਉਹ ਪ੍ਰਿੰਸੀਪਲ ਸਕੱਤਰ ਹੈ ਜਿਹੜਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਜ਼ਿਆਦਾ ਹੀ ਕੌਸ਼ਲ ਵਿਖਾਉਣ ਡਿਆ ਹੁਣ। ਇਹਨੇ ਇਹ ਸ਼ਿਕਾਇਤ ਲਾਈ ਹੈ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਕੋਲ ਕਿ ਸਰਵੇਸ਼ ਕੌਸ਼ਲ ਆਪਣੇ ਪੱਧਰ ਤੇ ਅਕਾਲੀ ਦਲ ਦੀ ਮਦਦ ਕਰਨ ਡਿਆ। ਅਕਾਲੀ ਦਲ ਦੀ ਮਦਦ ਉਹ ਮੌਖਿਕ ਤੌਰ ਤੇ ਜਿਹੜੇ ਉਹਦੇ ਅੰਡਰ ਕੰਮ ਕਰਦੇ ਰਹੇ ਅਫਸਰ, ਉਹਨਾਂ ਨੂੰ ਮੂੰਹ ਜ਼ਬਾਨੀ ਆਰਡਰ ਦੇਣ ਡਿਆ ਕਿ ਇਸ ਤਰੀਕੇ ਦੇ ਨਾਲ ਤੁਸੀਂ ਮਦਦ ਕਰੋ ਇਹਨਾਂ ਦੀ। ਹੁਣ ਚੋਣ ਕਮਿਸ਼ਨ ਨੇ ਇਹਦੀ ਸ਼ਿਕਾਇਤ ਹੈ ਜਿਹੜੀ ਉਹ ਫੜ ਲਈ ਹੈ। ਮੇਰੇ ਖਿਆਲ ਦੇ ਨਾਲ ਜਲਦੀ ਕਾਰਵਾਈ ਹੈ ਜਿਹੜੀ ਉਹ ਵੀ ਅਮਲ ਦੇ ਵਿੱਚ ਲਿਆਂਦੀ ਜਾ ਸਕਦੀ ਹੈ। ਬਾਕੀ ਸਰਵੇਸ਼ ਕੌਸ਼ਲ ਹੈ ਜਿਹੜਾ, ਸਰਵੇਸ਼ ਕੌਸ਼ਲ ਹੀ ਨਹੀਂ, ਕਈ ਇਹੋ ਜਿਹੇ ਅਫਸਰ ਵੀ ਆ ਜਿਹੜੇ ਅਫਸਰ ਹਾਲੇ ਵੀ ਅਫਸਰੀ ਤੇ ਚੋਣ ਕਮਿਸ਼ਨ ਦੇ ਡੰਡੇ ਥੱਲੇ ਕਰੀ ਜਾਂਦੇ ਆ ਜੀ, ਪਰ ਅੰਦਰ ਖਾਤੇ ਸੇਵਾ ਉਹ ਇੱਧਰ ਭੁਗਤਾਈ ਜਾਂਦੇ ਆ। ਸਰਵੇਸ਼ ਕੌਸ਼ਲ ਉਹਨਾਂ ਬੰਦਿਆਂ ਦੇ ਵਿੱਚੋਂ ਇੱਕ ਆ। ਜਦੋਂ 2007 ਦੇ ਵਿੱਚ ਜਦੋਂ ਅਕਾਲੀ ਸੱਤਾ 'ਚ ਨਹੀਂ ਸੀ ਆਏ, ਇਲੈਕਸ਼ਨ ਹਾਲੇ ਹੋਣੇ ਸੀ, ਤੇ ਇਹਨਾਂ ਨੇ ਇੱਕ ਪੰਨੇ ਦੇ ਅਖਬਾਰ ਜਾਰੀ ਕੀਤੇ ਸਨ, ਇਸ਼ਤਿਹਾਰ ਜਾਰੀ ਕੀਤੇ ਸਨ ਕਿ ਭਾਈ ਜਦੋਂ ਸਾਡੀ ਸਰਕਾਰ ਆ ਗਈ ਆ ਅਫਸਰ ਹੈ ਜਿਹੜੇ, ਇਹਨਾਂ ਨਾਲ ਅਸੀਂ ਸਿੱਝਾਂਗੇ। ਪਰ ਸਰਵੇਸ਼ ਕੌਸ਼ਲ ਵੀ ਉਹਨਾਂ ਦੇ ਵਿੱਚੋਂ ਇੱਕ ਸੀ। ਪਰ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਅਫਸਰ ਜਿਹੜੇ ਸੀ, ਉਹਨਾਂ ਨੇ ਅਗਾਊ ਸਮਾਂ ਆਪਦੇ ਨਹੁੰਆਂ ਦੇ ਵਿੱਚ ਵੇਖ ਲਿਆ ਤੇ ਉਹ ਰਾਤੋਂ ਰਾਤ ਫਿਰ ਜਿਹੜੀਆਂ ਵਫਾਦਾਰੀਆਂ ਸੀ ਬਦਲ ਗਏ। ਵਫਾਦਾਰੀਆਂ ਜਿਨ੍ਹਾਂ ਨੇ ਬਦਲੀਆਂ, ਉਹਨਾਂ ਨੂੰ ਫਿਰ ਇਹਨਾਂ ਨੇ ਸੱਤਾ ਦੇ ਵਿੱਚ ਆ ਕੇ ਇਨਾਮ ਦੇ ਨਾਲ ਨਵਾਜਿਆ। ਕੈਪਟਨ ਅਮਰਿੰਦਰ ਸਿੰਘ ਦੇ ਨਾਲੋਂ ਜਿਹੜੀਆਂ ਵਫਾਦਾਰੀਆਂ ਤੋੜ ਕੇ ਆਏ, ਉਹਨਾਂ ਅਫਸਰਾਂ ਨੇ ਫਿਰ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਵਫਾ ਕੀਤੀ ਤੇ ਉਹ ਵਫਾਦਾਰੀਆਂ ਦਾ ਰਿਸ਼ਤਾ ਇੰਨਾ ਮਜ਼ਬੂਤ, ਇੰਨਾ ਗੂੜਾ ਹੋ ਗਿਆ ਕਿ ਹੁਣ ਜਿਸ ਸਮੇਂ ਚੋਣ ਜ਼ਾਬਤਾ ਅਮਲ ਦੇ ਵਿੱਚ ਆ, ਉਹ ਆਪਣਾ ਅਮਲ ਕਰੀ ਜਾਂਦੇ ਆ। ਇਹ ਇਕੱਲਾ ਨਹੀਂ, ਹੋਰ ਬਹੁਤ ਅਫਸਰਾਂ ਦੀਆਂ ਸ਼ਿਕਾਇਤਾਂ ਜਾਣ ਰਹੀਆਂ। ਬਹੁਤ ਸਾਰੇ ਪੁਲਿਸ ਅਫਸਰ ਹੈ ਜਿਹੜੇ ਉਹ ਆਪਣੇ ਪੱਧਰ ਤੇ ਲੋਕਾਂ ਨੂੰ ਡਰਾ ਵੀ ਰਹੇ, ਧਮਕਾ ਵੀ ਰਹੇ, ਲਲਚਾ ਵੀ ਰਹੇ ਆ, ਸਭ ਕੁਝ ਕਰੀ ਜਾਂਦੇ ਆ। ਇੱਥੋਂ ਤੱਕ ਕਿ ਨਸੀਮ ਜੈਦੀ ਜਿਹੜੇ ਚੋਣ ਕਮਿਸ਼ਨਰ ਹੈ, ਉਹਨਾਂ ਨੇ ਕਿਹਾ ਕੱਲ, ਉਹਨਾਂ ਕਿਹਾ ਕਿ ਦਖਲਅੰਦਾਜ਼ੀ ਬੰਦ ਕਰ ਦਿਓ, ਨਹੀਂ ਤੇ ਅਸੀਂ ਸਖਤ ਐਕਸ਼ਨ ਲਿਆਂਗੇ। ਪੰਜਾਬ ਦੇ ਵਿੱਚ ਐਤਕੀ ਬਹੁਤ ਔਖਾ ਸਾਬਤ ਹੋ ਰਿਹਾ ਚੋਣ ਕਮਿਸ਼ਨ ਲਈ। ਦੇਖੋ ਫਾਸਟਵੇ ਦੀ ਗੱਡੀ ਫੜੀ ਗਈ, ਉਹਦੇ ਚੋਂ 14 ਲੱਖ ਰੁਪਈਆ ਫੜਿਆ ਗਿਆ ਜੀ। ਮੋਹਾਲੀ ਦੇ ਵਿੱਚੋਂ 3.5 ਕਰੋੜ ਰੁਪਈਆ ਫੜਿਆ ਗਿਆ, ਉਹਦੀ ਤਾਰ ਇੱਕ ਸਾਬਕਾ ਮੈਂਬਰ ਪਾਰਲੀਮੈਂਟ ਨਾਲ ਜੁੜ ਰਹੀ ਆ। ਬਹੁਤ ਕੁਝ ਹੋ ਰਿਹਾ। ਨਸੀਮ ਜੈਦੀ ਨੇ ਕੱਲ ਆਪ ਮੰਨਿਆ, ਉਹਨੇ ਆਖਿਆ ਕਿ ਇਹਨਾਂ ਚੋਣਾਂ ਦੇ ਵਿੱਚ ਨਸ਼ਾ ਤੇ ਧਨ, ਇਹ ਦੋਵੇਂ ਚੀਜ਼ਾਂ ਵਰਤਾਉਣੋਂ ਰੋਕਣ ਲਈ ਸਾਨੂੰ ਬਹੁਤ ਔਖਿਆਈ ਆ ਰਹੀ ਹੈ। ਤੇ ਨਾਲ ਉਹਨੇ ਇਹ ਕਿਹਾ ਕਿ ਅਫਸਰ ਹੈ ਜਿਹੜੇ ਉਹ ਇੰਟਰਫੇਰੈਂਸ ਕਰਨੋਂ ਹਟਦੇ ਹੀ ਨਹੀਂ, ਦਖਲਅੰਦਾਜ਼ੀ ਕਰਨੋਂ ਹਟਦੇ ਹੀ ਨਹੀਂ, ਇਹਨਾਂ ਦੀ ਮਦਦ ਕਰਨੋਂ ਹਟਦੇ ਨਹੀਂ। ਇਹਦਾ ਮਤਲਬ ਇਹ ਹੈ ਕਿ ਅਫਸਰਸ਼ਾਹੀ ਦਾ ਇੱਕ ਹਿੱਸਾ, ਜਾਂ ਮੈਂ ਤਾਂ ਕਹਾਂਗਾ ਕਿ ਬਹੁਤਾ ਹਿੱਸਾ ਇਹੋ ਜਿਹਾ ਜਿਹੜਾ ਉਹ ਇਸ ਸਰਕਾਰ ਨੂੰ ਵਾਪਸ ਲਿਆਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਂਦਾ। ਮੇਰੇ ਖਿਆਲ ਦੇ ਨਾਲ ਉਹਦੇ 'ਚ ਉਹਨਾਂ ਦੀ ਭਲਾਈ ਵੀ ਹੈ ਤੇ ਉਹਦੇ 'ਚ ਉਹਨਾਂ ਦੀ ਕਮਾਈ ਵੀ ਹੈ। ਇਸ ਕਰਕੇ ਹੀ ਜ਼ੋਰ ਇਹ ਲੱਗ ਰਿਹਾ ਕਿ ਕਿਤੇ ਆਮ ਆਦਮੀ ਪਾਰਟੀ ਵਾਲੇ ਨਾ ਆ ਜਾਣ ਤੇ ਉਹ ਪੁੱਠੇ ਨਾ ਚੱਲ ਪੈਣ, ਸਾਡੀਆਂ ਜਿਹੜੀਆਂ ਕੀਤੀਆਂ ਕਰਾਈਆਂ ਉਹ ਨਗੀਆਂ ਨਾ ਹੋ ਜਾਣ, ਜਾਂ ਕੈਪਟਨ ਅਮਰਿੰਦਰ ਸਿੰਘ ਨਾ ਆ ਜਾਵੇ। ਕੁਛ ਨਾ ਕੁਛ ਤੇ ਇਹੋ ਜਿਹਾ ਹੈ ਅਫਸਰਸ਼ਾਹੀ ਦੇ ਦਿਲ ਦੇ ਵਿੱਚ ਕਿ ਜਿਹੜੇ ਆਪਣੇ ਉੱਤੇ ਸਿਰ ਦੇ ਉੱਤੇ ਮੰਡਰਾਉਂਦੇ ਡੰਡੇ ਦਾ ਡਰ ਭੈ ਲਾ ਕੇ ਇਹੋ ਜਿਹੇ ਕੰਮ ਕਰਨ ਡਏ ਆ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਗੱਲ ਅਸੀਂ ਸੋਚਦੇ ਸਾਂ ਕਿ ਜਿਨ੍ਹਾਂ ਰਾਜਾਂ ਦੇ ਵਿੱਚ 2 ਵਾਰੀ ਸਰਕਾਰ ਰਿਪੀਟ ਹੋ ਜਾਂਦੀ ਹੈ, ਤੀਜੀ ਵਾਰ ਉਸ ਸੂਬੇ ਦੇ ਵਿੱਚ ਚੋਣ ਪਾਰਦਰਸ਼ੀ ਤੇ ਚੋਣ ਜਿਹੜੀ ਹੈ ਉਹ ਨਿਰਪੱਖ ਕਰਾਉਣੀ ਬਹੁਤ ਮੁਸ਼ਕਿਲ ਹੁੰਦੀ ਹੈ। ਮੇਰੇ ਖਿਆਲ ਦੇ ਨਾਲ ਚੋਣ ਕਮਿਸ਼ਨ ਵੀ ਇਸ ਸੱਚਾਈ ਤੋਂ ਰੂਬਰੂ ਹੋ ਗਿਆ ਹੋਏਗਾ ਕਿ ਇਸ ਸੂਬੇ ਦੇ ਵਿੱਚ ਨਿਰਪੱਖ ਤੇ ਪਾਰਦਰਸ਼ੀ ਚੋਣ ਹੈ ਜਿਹੜੀ ਉਹ ਖਾਲਾ ਜੀ ਦਾ ਵਾੜਾ ਨਹੀਂ, ਖਾਲਾ ਜੀ ਦਾ ਵਾੜਾ ਨਹੀਂ। ਬਿਲਕੁਲ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ ਵੀ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਹੰਗਾਮਾ ਹੋਇਆ, ਬਾਦਲ ਬੇਰੰਗ ਪਰਤੇ ਆ। ਦੇਖੋ ਮੈਂ ਅੱਗੇ ਇੱਕ ਦਿਨ ਇਹ ਲਫ਼ਜ਼ ਵਰਤਿਆ ਸੀਗਾ ਕਿ ਆਹ ਜਿਹੜੇ ਥੋੜ੍ਹੇ ਜਿਹੇ ਦਿਨ ਆ ਪ੍ਰਕਾਸ਼ ਸਿੰਘ ਬਾਦਲ ਦੀ ਜ਼ਿੰਦਗੀ ਦੇ ਸਭ ਤੋਂ ਬੁਰੇ ਦਿਨਾਂ 'ਚੋਂ ਇੱਕ ਸਾਬਤ ਹੋ ਰਿਹਾ। ਦੇਖੋ ਲੰਬੀ ਦੇ ਵਿੱਚ ਵਿਰੋਧ ਹੋਇਆ,
ਵਿਰੋਧ ਇੰਨਾ ਹੋਇਆ ਕਿ ਜੁੱਤੀ ਵੀ ਵੱਜ ਗਈ। ਇੱਥੋਂ ਤੱਕ ਵੀ ਇਹਨਾਂ ਦਾ ਆਪਸ ਦੇ ਵਿੱਚ ਪਾਟਕ ਵੇਖਣ ਨੂੰ ਮਿਲਿਆ ਕਿ ਪ੍ਰਚਾਰ ਕਰਨ ਗਿਆ ਮੁੱਖ ਮੰਤਰੀ, ਮੌਜੂਦਾ ਮੁੱਖ ਮੰਤਰੀ, 5 ਵਾਰ ਦਾ ਮੁੱਖ ਮੰਤਰੀ, ਤੇ ਅੱਗੋਂ ਪਿੰਡਾਂ ਦੇ ਵਿੱਚ 2-2 ਪ੍ਰੋਗਰਾਮ ਰੱਖੇ ਗਏ ਤੇ ਕਈ ਇਹੋ ਜਿਹੇ ਵੀ ਮਿਲੇ ਆ ਪ੍ਰੋਗਰਾਮ ਜਿੱਥੇ ਦੋਵਾਂ ਥਾਈਂ ਜਿਹੜੇ ਆਪਸ ਦੇ ਵਿੱਚ ਟੈਂਟ ਲਾ ਕੇ ਬੈਠੇ ਸਾਨੂੰ ਫਿਰ ਝਗੜ ਪਏ। ਬਹੁਤ ਥਾਈਂ ਇਹਨਾਂ ਨੂੰ ਮੁਸ਼ਕਲਾਤਾਂ ਜਿਹੜੀਆਂ ਪੇਸ਼ ਆ ਰਹੀਆਂ ਚੋਣ ਪ੍ਰਚਾਰ ਦੇ ਵਿੱਚ। ਅੱਜ ਵੀ ਮਲੋਟ ਗਏ ਸਨ। ਮਲੋਟ ਇਹਨਾਂ ਦਾ ਜੱਦੀ ਸ਼ਹਿਰ ਆ। ਮਲੋਟ ਦੇ ਵਿੱਚ ਇਹ ਅਕਾਲੀ ਦਲ ਵਾਲੇ ਤੇ ਭਾਜਪਾ ਵਾਲੇ ਆਪਸ ਦੇ ਵਿੱਚ ਪਾਟੇ ਹੋਏ ਆ। ਭਾਜਪਾ ਵਾਲੇ ਕਹਿੰਦੇ ਕਿ ਅਸੀਂ ਮਦਦ ਨਹੀਂ ਕਰਨੀ, ਤੁਸੀਂ ਸਾਨੂੰ ਨਜ਼ਰਅੰਦਾਜ਼ ਕੀਤਾ ਇੰਨਾ ਚਿਰ। ਇਹ ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਪ੍ਰੋਗਰਾਮ ਸੀ ਕਿ ਚਲੋ ਭਾਈ ਦੋਵੇਂ ਧਿਰਾਂ ਨੂੰ ਮੈਂ ਬਹਾ ਕੇ ਤੇ ਜਿੱਥੇ ਵੀ ਤੁਹਾਡੇ ਗਿਲੇ ਸ਼ਿਕਵੇ ਹੈ ਮੈਂ ਉਹ ਦੂਰ ਕਰ ਦੇਣਾ। ਜੀ ਇਹ ਆਉਂਦਾ ਪਿਆ ਸੀ। ਹੋਇਆ ਕਿ ਆਉਣ ਤੋਂ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਵਾਲੇ ਵਿਟਰ ਗਏ। ਵਿਟਰ ਇਸ ਗੱਲੋਂ ਗਏ ਕਿ ਉਹਨਾਂ ਦੇ ਇੱਕ ਬੰਦੇ ਨੂੰ ਮੀਟਿੰਗ ਵਾਲੀ ਥਾਂ ਤੋਂ, ਜਿਹੜਾ ਕਿ ਉਹਨਾਂ ਦਾ ਮੋਹਰੀ ਸੀ, ਉਹਨੂੰ ਮੀਟਿੰਗ ਵਾਲੀ ਥਾਂ ਤੇ ਜਾਣ ਤੋਂ ਰੋਕਿਆ ਪੁਲਿਸ ਵਾਲਿਆਂ ਨੇ। ਉਹ ਇਸ ਗੱਲੋਂ ਫਿਰ ਬਹੁਤ ਜ਼ਿਆਦਾ ਗਰਮ ਹੋਏ। ਗਰਮਾ ਗਰਮੀ ਉਹਨਾਂ ਦੀ ਅਕਾਲੀਆਂ ਦੇ ਨਾਲ ਵੀ ਹੋਈ, ਉੱਥੇ ਪੁਲਿਸ ਦੇ ਨਾਲ ਵੀ ਹੋਈ। ਬਹੁਤ ਵੱਡਾ ਹੰਗਾਮਾ ਹੋ ਗਿਆ। ਮੁੱਖ ਮੰਤਰੀ ਐਨ ਮਲੋਟ ਦੇ ਕੋਲ ਪਹੁੰਚ ਚੁੱਕਾ ਸੀ, ਪਰ ਜਦੋਂ ਇੱਥੋਂ ਵਾਇਰਲੈਸ ਤੇ ਸੁਣਿਆ ਗਿਆ ਕਿ ਬਾਦਲ ਸਾਹਿਬ ਜਿਹੜਾ ਹਾਲ ਤੇ ਅੱਜ ਦਾ ਉਹੀ ਹੋ ਗਿਆ ਜੀ ਜਿਹੜਾ ਬੀਤੇ ਦਿਨੀ ਰੱਤੇ ਖੇੜੇ ਚ ਹੋਇਆ ਸੀ। ਜਿਸ ਤਰ੍ਹਾਂ ਦਾ ਮਾਹੌਲ ਇੱਥੇ ਵੀ ਤੱਤਾ ਤੇ ਪ੍ਰਕਾਸ਼ ਸਿੰਘ ਬਾਦਲ ਨੇ ਫਿਰ ਉੱਥੋਂ ਮੁੜ ਦੇ ਵਿੱਚ ਹੀ ਭਲਾਈ ਸਮਝੀ। ਉਹ ਮੀਟਿੰਗ ਜਿਹੜੀ ਕਿ ਸਿਰ ਜੋੜਨ ਲਈ ਬੈਠੀ ਸੀ, ਉਹ ਮੀਟਿੰਗ ਸਿਰ ਤੋੜਨ ਤੱਕ ਪਹੁੰਚ ਗਈ। ਬਹੁਤ ਬੁਰਾ ਹਾਲ ਹੋਇਆ। ਭਾਰਤੀ ਜਨਤਾ ਪਾਰਟੀ ਮੁਕਤਸਰ ਦੇ ਵਿੱਚ ਮੇਰੇ ਖਿਆਲ ਦੇ ਨਾਲ ਅਕਾਲੀਆਂ ਤੋਂ ਅੱਡ ਚੱਲੇਗੀ। ਲੱਗਦਾ ਨਹੀਂ ਇਹਨਾਂ ਦੀ ਸਹਿਮਤੀ ਹੋਏਗੀ। ਉਹਨਾਂ ਨੇ ਪਹਿਲਾਂ ਹੀ ਸਾਰੇ ਬਲਾਕਾਂ ਦੇ ਜਿਹੜੇ ਲੀਡਰ ਸੀ ਉਹਨਾਂ ਨੇ ਇਕੱਠੇ ਹੋ ਕੇ ਫੈਸਲਾ ਕਰ ਲਿਆ ਸੀ ਕਿ ਅਸੀਂ ਵੋਟ ਅਕਾਲੀ ਦਲ ਨੂੰ ਨਹੀਂ ਪਾਵਾਂਗੇ, ਅਸੀਂ ਸਪੋਰਟ ਨਹੀਂ ਕਰਾਂਗੇ, ਸਾਡੇ ਲੋ ਜਿੱਥੇ ਮਰਜ਼ੀ ਜਾਣ। ਇਹ ਇਕੱਲਾ ਮਲੋਟ ਹੀ ਨਹੀਂ, ਅਬੋਹਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਮੁਸ਼ਕਲ ਇਹਨਾਂ ਦੇ ਪੇਸ਼ ਆ ਸਕਦੀ ਹੈ। ਹੁਣ ਤੇ ਮੇਰੇ ਖਿਆਲ ਦੇ ਨਾਲ ਪਠਾਨਕੋਟ ਵੀ ਕੰਮ ਚੱਲ ਪਿਆ, ਲੁਧਿਆਣੇ ਵੀ ਇਹਨਾਂ ਦੀ ਭਾਰਤੀ ਜਨਤਾ ਪਾਰਟੀ ਵਾਲਿਆਂ ਦੀ ਬਗਾਵਤ ਹੋ ਗਈ। ਤਰਨਤਾਰਨ ਵਾਲਿਆਂ ਨੇ ਤੇ ਪਹਿਲਾਂ ਹੀ ਜਦੋਂ ਖਡੂਰ ਸਾਹਿਬ ਜ਼ਿਮਨੀ ਚੋਣ ਹੋਈ, ਉਹਨਾਂ ਦੀ ਤੇ ਸਾਰੀ ਜ਼ਿਲ੍ਹੇ ਦੀ ਲੀਡਰਸ਼ਿਪ ਨੇ ਬਾਈਕਾਟ ਕਰਤਾ ਸੀ ਅਕਾਲੀਆਂ ਦਾ, ਅਨਿਲ ਜੋਸ਼ੀ ਕਰਕੇ। ਬਹੁਤ ਥਾਵਾਂ ਤੇ ਇਹੋ ਜਿਹਾ ਅੰਤਰ ਵਿਰੋਧ ਆ ਜਿੱਥੇ ਇਹ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਕਿ ਅਸੀਂ ਅਕਾਲੀਆਂ ਦੇ ਨਾਲ ਨਹੀਂ ਤੁਰਨਾ। ਹੁਣ ਹਾਈ ਕਮਾਂਡ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਦੀ, ਉਹ ਧੱਕੇ ਨਾਲ ਤੁਰੀ ਜਾਂਦਾ। ਹੇਠਲਾ ਕੱਢ ਰਿਹਾ ਜਿਹੜਾ, ਉਹ ਇੰਨਾ ਅਣਗੌਲਿਆ ਹੋਇਆ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਉਹਨਾਂ ਨੂੰ ਸ਼ਰਮ ਆਉਂਦੀ ਹੈ, ਲੱਜਾ ਆਉਂਦੀ ਹੈ ਜਦੋਂ ਅਕਾਲੀ ਦਲ ਦੇ ਨਾਲ ਰਲ ਕੇ ਉਹ ਵੋਟਾਂ ਮੰਗਣ ਜਾਂਦੇ ਆ। ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਲਈ ਇੱਕ ਸਭ ਤੋਂ ਵੱਡੀ ਚੁਣੌਤੀ ਇਹ ਵੀ ਹੈ ਕਿ ਉਹ ਦੋਵੇਂ ਜਿਹੜੇ ਕਿ ਅੱਗੇ ਇੱਕ ਦੂਜੇ ਦੀ ਤਾਕਤ ਸਨ, ਉਹ ਦੋਵੇਂ ਇਸ ਸਮੇਂ ਇੱਕ ਦੂਜੇ ਦੀ ਕਈ ਥਾਈਂ ਟੰਗ ਖਿਚਾਈ ਕਰਦੇ ਪਏ ਆ। ਮੇਰੇ ਖਿਆਲ ਦੇ ਨਾਲ ਤੇ ਇਹ ਹੋਏਗਾ ਕਿ ਜੇਕਰ ਅਕਾਲੀ ਦਲ ਤੇ ਭਾਜਪਾ ਵਾਲੇ ਰਲ ਕੇ ਨਾ ਚੱਲੇ, ਬਹੁਤੀਆਂ ਥਾਵਾਂ ਤੇ ਇੱਕ ਦੂਜੇ ਦੀ ਹਾਰ ਦਾ ਕਾਰਨ ਇਹਨਾਂ ਨੇ ਆਪ ਹੀ ਬਣ ਜਾਣਾ। ਜੀ ਮਿੰਟੂ ਜੀ, ਜੇ ਵੈਸੇ ਵੇਖਿਆ ਜਾਵੇ ਵੀ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਗੈਰ ਕੋਈ ਭਵਿੱਖ ਨਹੀਂ ਨਜ਼ਰ ਆਉਂਦਾ ਪੰਜਾਬ ਦੇ ਵਿੱਚ, ਤੇ ਭਾਜਪਾ ਵਾਲੇ ਏਡਾ ਵੱਡਾ ਖਤਰਾ ਕਿਉਂ ਮੁੱਲ ਲੈ ਰਹੇ? ਦੇਖੋ, ਅਸਲ ਦੇ ਵਿੱਚ ਚੱਕਰ ਪਤਾ ਕੀ ਆ ਰਾਜ ਕਰਨਵੀਰ ਸਿੰਘ ਜੀ, ਇੱਕ ਥੋੜਾ ਜਿਹਾ ਇਤਿਹਾਸ ਵੀ ਹੈ ਨਾ। ਜਦੋਂ ਬਾਬਰੀ ਮਸਜਿਦ ਵਾਲਾ ਰੌਲਾ ਪੈ ਗਿਆ, ਪੂਰੇ ਭਾਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ ਬਦਨਾਮ ਹੋ ਗਈ ਸੀ। ਕੱਟੜਪੰਥੀ ਪਾਰਟੀ ਦੇ ਤੌਰ ਤੇ ਜਾਂ ਕਹਿ ਲਓ ਕਿ ਦੇਸ਼ ਵਿਰੋਧੀ ਪਾਰਟੀ ਦੇ ਤੌਰ ਤੇ ਵੀ ਇਹਨਾਂ ਨੂੰ ਵੇਖਿਆ ਜਾਣ ਲੱਗ ਪਿਆ ਕਿ ਤੇ ਮੁਲਕ ਤੋੜ ਦੇ ਰਾਹ ਤੁਰ ਪਿਆ। ਉਸ ਸਮੇਂ ਦੋ ਪਾਰਟੀਆਂ ਸਨ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸਹਾਰਾ ਦਿੱਤਾ, ਔਰ ਖਾਸ ਤੌਰ ਤੇ ਅਕਾਲੀ ਦਲ ਅੱਗੇ ਆਇਆ। ਅਕਾਲੀ ਦਲ ਨੇ ਆ ਕੇ ਹਿੰਦੂ ਸਿੱਖ ਦੀ ਏਕਤਾ ਦਾ ਜਿਹੜਾ ਸੀ ਪ੍ਰਗਟਾਵਾ ਕੀਤਾ। ਉਹਦੇ ਨਾਲ ਮੈਸੇਜ ਹੈ ਜਿਹੜਾ ਪੋਜ਼ਿਟਿਵ ਗਿਆ ਕਿ ਦੇਖੋ ਜੀ, ਸਿੱਖ ਤੇ ਸਾਡੇ ਨਾਲ ਖੜੇ ਆ। ਸੋ ਉਹ ਇੱਕ ਅਹਿਸਾਨਮੰਦੀ ਹੈ ਸ਼ਾਇਦ ਜਿਹੜੀ ਅੱਜ ਤੱਕ ਨਿਭਾਈ ਜਾ ਰਹੀ ਹੈ। ਉਸ ਤਰ੍ਹਾਂ ਇਹਨਾਂ ਦਾ ਰਿਸ਼ਤਾ ਹੈ ਜਿਹੜਾ ਤੁਸੀਂ ਜੇ ਦੇਖੋਗੇ ਸਿਧਾਂਤਕ ਕਸੌਟੀ ਤੇ ਵੀ ਨਹੀਂ ਬਣਦਾ। ਅਕਾਲੀਆਂ ਦੇ ਸਿਧਾਂਤ ਜਿਹੜੇ ਬਹੁਤ ਅੱਡ ਨੇ, ਉਹਨਾਂ ਦੇ ਸਿਧਾਂਤ ਹੈ ਜਿਹੜੇ ਬਹੁਤ ਵੱਖਰੇ ਆ, ਵਿਚਾਰਧਾਰਾ ਦਾ ਬਹੁਤ ਵੱਡਾ ਫਰਕ ਆ। ਸੋ ਇਹ ਕਿਤੇ ਨਾ ਜਿਹੜਾ ਹੈ, ਤੇ ਕਿਉਂਕਿ ਉਦੋਂ ਭਾਜਪਾ ਦੇ ਵਾਂਗੂ ਅਕਾਲੀ ਦਲ ਸੀ ਜਿਹੜਾ, ਉਹਦੀ ਕਿਸ਼ਤੀ ਵੀ ਮੰਝਧਾਰ 'ਚ ਸੀ। ਪ੍ਰਕਾਸ਼ ਸਿੰਘ ਬਾਦਲ ਨੂੰ ਕੌਣ ਪੁੱਛਦਾ ਸੀ 97 ਤੋਂ ਪਹਿਲਾਂ? ਸੋ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸਹਾਰੇ ਦੀ ਲੋੜ ਸੀ, ਉਹਨਾਂ ਨੂੰ ਵੀ ਸਹਾਰੇ ਦੀ ਲੋੜ ਸੀ। ਤੇ ਫਿਰ ਉਹ ਕਹਿੰਦਾ ਨੇ ਹਮ ਮਿਲੇ ਤੁਮ ਮਿਲੇ, ਹੈ ਨਾ। ਉਹ ਫਿਰ ਹਮ ਮਿਲੇ ਤੁਮ ਮਿਲੇ ਤਾਂ ਫਿਰ ਅਫਸਾਨੇ ਬਣ ਗਏ। ਉਹ ਅਫਸਾਨੇ ਬਣ ਗਏ ਤੇ ਉਹਨਾਂ ਅਫਸਾਨਿਆਂ ਦਾ ਮੁੱਲ ਤਾਰਿਆ ਜਾ ਰਿਹਾ। ਰਿਸ਼ਤਾ ਪਹਿਲਾਂ ਵੀ ਵਿਚਾਰਧਾਰਾ ਦਾ ਜਾਂ ਸਿਧਾਂਤਕ ਨਹੀਂ ਸੀ, ਰਿਸ਼ਤਾ ਪਹਿਲਾਂ ਵੀ ਗਰਜਾਂ ਦਾ ਸੀ, ਰਿਸ਼ਤਾ ਅੱਜ ਵੀ ਗਰਜਾਂ ਦਾ ਹੈ।
ਇਹ ਇੱਕ ਅਕਾਲੀ ਇਸ ਕਰਕੇ ਨਾਲ ਤੁਰੇ ਫਿਰਦੇ ਆ ਕਿ ਜੇ ਅਸੀਂ ਇਹਨਾਂ ਦੇ ਲੜ ਲੱਗੇ ਆ ਤੇ ਕੌਮੀ ਮੰਚ ਤੇ ਸਾਡੀ ਥੋੜੀ ਬਹੁਤ ਪੁੱਛਿਆ, ਥੋੜੀ ਬਹੁਤ ਪੁੱਛ-ਗਿੱਛ ਹੈ, ਕਿਉਂਕਿ ਜੇਕਰ ਭਾਜਪਾ ਦੇ ਨਾਲ ਸਾਂਝ ਨਾ ਹੁੰਦੀ ਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵਜ਼ੀਰ ਕਿਹਨੇ ਬਣਾਉਣਾ ਸੀ? ਇਹਨਾਂ ਦੇ ਕੋਲ ਤੇ ਝੁੱਗੇ 'ਚ ਸੀਟਾਂ ਹੀ 4 ਆ, 4 ਸੀਟਾਂ ਨੇ, ਤੇ ਇਹਨਾਂ ਨੂੰ ਕਿੰਨੇ ਉੱਥੇ ਮੰਤਰੀ ਮੰਡਲ 'ਚ ਸ਼ਾਮਲ ਕਰਨਾ ਸੀ? ਸੋ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਨਿੱਜੀ ਮਫਾਦ ਵੀ ਪਿਆਰੇ ਆ, ਪਾਰਟੀ ਹਿੱਤ ਵੀ ਪਿਆਰੇ ਆ, ਦੂਜੇ ਹਿੱਤ ਤੇ ਚਲੋ ਵੇਖੇ ਜਾਂਦੇ ਆ। ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੂੰ ਇਹ ਆ ਕਿ ਇੱਥੇ ਸਿੱਖ ਬਹੁਲਤਾ ਵਾਲਾ ਸੂਬਾ ਆ, ਇੱਥੇ ਸਾਡਾ ਜੇਕਰ ਰਾਜ ਰਹਿੰਦਾ, ਚਾਹੇ ਭਾਈਵਾਲ ਦੇ ਤੌਰ ਤੇ ਹੈ, ਉਹਦੇ ਨਾਲ ਮੈਸੇਜ ਜਾਂਦਾ ਹੈ ਕਿ ਦੇਖੋ ਸਿੱਖ ਇਹਨਾਂ ਦੇ ਨਾਲ ਖੜੇ ਆ। ਜੀ ਜੀ ਜੀ। ਤੇ ਮਿੰਟੂ ਜੀ, ਚੋਣ ਦੰਗਲ ਚੱਲ ਰਿਹਾ ਤੇ ਪੰਜਾਬ ਦੇ ਵਿੱਚ ਵੀ ਜਿਹੜਾ ਚੋਣ ਦੰਗਲ ਮਗਿਆ ਹੋਇਆ, ਮਿੱਟੀ ਬਹੁਤ ਉੱਡ ਰਹੀ ਆ, ਝਾਤ ਮਾਰਿਓ ਜੀ ਜਿਹੜਾ ਕੀ ਆ ਉੱਥੇ। ਚੋਣ ਦੰਗਲ ਦੇ ਵਿੱਚ ਵੈਸੇ ਬਹੁਤ ਮਿੱਟੀ ਉੱਡ ਰਹੀ ਹੈ, ਸਹੀ ਗੱਲ ਹੈ, ਮੁੱਦੇ ਨਹੀਂ ਕਿਤੇ ਦੀਦੇ ਉਸ ਗਰਦ ਦੇ ਵਿੱਚ, ਪਰ ਫਿਰ ਵੀ ਇੰਨਾ ਕੁਛ ਅੱਜ ਦਿਸਿਆ ਮੈਨੂੰ ਕਿ ਇੱਕ ਤੇ ਸ਼ਿਵਲਾਲ ਡੋਡਾ ਅੰਮ੍ਰਿਤਸਰ ਜੇਲ੍ਹ ਦੇ ਵਿੱਚੋਂ ਆਇਆ ਤੇ ਉਹ ਅੱਜ ਹੋਰ ਕਚਹਿਰੀਆਂ ਦੇ ਵਿੱਚ ਆ ਕੇ ਆਪਣੇ ਨਾਮਜ਼ਦਗੀ ਦਾਖਲ ਕਰ ਗਿਆ। ਦੂਜੇ ਪਾਸੇ ਲੁਧਿਆਣੇ ਦੇ ਵਿੱਚ ਸਤਪਾਲ ਗੁਸਾਈ, ਜਿਹੜਾ ਮੇਰੇ ਖਿਆਲ ਦੇ ਨਾਲ 2-3 ਵਾਰੀ MLA ਰਿਹਾ ਭਾਰਤੀ ਜਨਤਾ ਪਾਰਟੀ ਦਾ, 3 ਵਾਰੀ MLA ਰਿਹਾ ਮੇਰੇ ਖਿਆਲ ਦੇ ਨਾਲ ਸਤਪਾਲ ਗੁਸਾਈ, ਉਹ ਪਾਰਟੀ ਛੱਡ ਗਿਆ। ਪਾਰਟੀ ਛੱਡ ਕੇ ਉਹ ਕਾਂਗਰਸ ਦੇ ਪੰਜੇ ਦੇ ਨਾਲ ਪੰਜਾ ਰਲਾ ਬੈਠਾ। ਤੇ ਜੇ ਸਾਂਪਲਾ ਨੂੰ ਪੁੱਛਿਆ ਜੀ ਤੁਹਾਡੇ ਬੰਦੇ ਏਡੇ ਧਾਕੜ ਬੰਦੇ ਤੁਰੇ ਜਾਂਦੇ, ਉਹ ਕਹਿੰਦਾ ਜੀ ਸਾਨੂੰ ਕੀ ਪਰਵਾਹ, ਸਾਡੀ ਤੇ ਸਗੋਂ ਚੜਾਈ ਹੈ, ਉਹਨਾਂ ਨੂੰ ਬੰਦੇ ਨਹੀਂ ਲੱਭਦੇ, ਸਾਡੀ ਪਾਰਟੀ ਚੋਂ ਬੰਦੇ ਲਿਜਾ ਕੇ ਬੰਦੇ ਖੜੇ ਕਰਦੇ ਆ, ਸਾਡੀ ਤੇ ਚੜ੍ਹਦੀ ਕਲਾ। ਲੋਕੀ ਕਹਿੰਦੇ ਜੀ ਚੜ੍ਹਦੀ ਕਲਾ ਕਿਤੇ ਇੰਨੀ ਨਾ ਹੋ ਜੇ ਕਿ ਅਸੈਂਬਲੀ 'ਚ ਜਾਣ ਲਈ ਤੁਹਾਨੂੰ ਸਕੂਟਰ ਦੀ ਵੀ ਨਾ ਲੋੜ ਪਵੇ, ਜਿਹੜਾ ਸਾਈਕਲ ਆ ਉਹਦੇ ਉੱਤੇ ਚੜ੍ਹ ਕੇ ਬੰਦਾ ਅਸੈਂਬਲੀ ਪਹੁੰਚ ਜਾਵੇ, ਉਹ ਵੀ ਟਰਾਲੀ ਦਾ ਕੁੰਡਾ ਫੜ ਕੇ। ਇਹੋ ਜਿਹੀ ਚੜ੍ਹਾਈ ਨਾ ਕਰਾ ਬੈਠੋ ਕਿਉਂਕਿ ਬੰਦੇ ਤੇ ਤੁਹਾਨੂੰ ਨਹੀਂ ਲੱਭਣ ਦੇ ਖੜੇ ਕਰਨ ਲਈ। ਦੂਜੇ ਪਾਸੇ ਜੇ ਗੱਲ ਕਰੀਏ, ਅੱਜ ਇੱਕ ਹੋਰ ਚੋਣ ਕਮਿਸ਼ਨ ਦਾ ਐਲਾਨ ਆ ਗਿਆ, ਹੁਕਮ ਆ ਗਿਆ, ਉਹਨਾਂ ਨੇ ਆਖਿਆ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜੇਲ੍ਹੀਆਂ ਦੀਆਂ ਮੁਲਾਕਾਤਾਂ ਜਿਹੜੀਆਂ ਉਹ ਇਲੈਕਸ਼ਨ ਤੋਂ 3 ਦਿਨ ਪਹਿਲਾਂ ਬੰਦ ਕਰ ਦਿੱਤੀਆਂ ਜਾਣਗੀਆਂ। ਇਸੇ ਤਰ੍ਹਾਂ ਨਵਜੋਤ ਸਿੱਧੂ ਦੀ ਪਤਨੀ ਨੇ ਕਿਹਾ ਕਿ ਸਿੱਧੂ ਦੀ ਤਰੀਕ ਜਿਹੜੀ ਹੈ ਉਹਦੀ ਕੋਈ ਵੀ ਪਰਪੱਕਤਾ ਨਹੀਂ ਹੈ, ਕਿਸੇ ਟਾਈਮ ਵੀ ਉਹ ਆ ਸਕਦਾ ਕਾਂਗਰਸ ਦੇ ਵਿੱਚ, ਮੈਨੂੰ ਪੱਕੀ ਤਰੀਕ ਦਾ ਨਹੀਂ ਪਤਾ। ਹੁਣ ਜੇ ਬੀਵੀ ਨੂੰ ਨਹੀਂ ਪਤਾ, ਤੁਸੀਂ ਆਪ ਹੀ ਹਿਸਾਬ ਲਾ ਲਓ ਸ਼ੌਹਰ ਜਿਹੜਾ ਉਹ ਕਿੰਨਾ ਕੁ ਵਿਸ਼ਵਾਸ, ਕਿੰਨਾ ਕੁ ਯਕੀਨ ਰੱਖਦਾ ਹੋਏਗਾ। ਇੱਧਰਲੇ ਪਾਸੇ ਭੁਲੱਥ ਤੋਂ ਜਿਹੜਾ ਉਮੀਦਵਾਰ ਸੀ ਗੁਰਵਿੰਦਰ ਸਿੰਘ ਅਟਵਾਲ, ਉਹਨੇ ਵੀ ਹੱਥ ਖੜੇ ਕਰ ਦਿੱਤੇ। ਉਹ ਕਹਿੰਦਾ ਕਿ ਮੈਂ ਉੱਥੇ 100 ਕਿਲੋਮੀਟਰ ਤੇ ਜਾ ਕੇ ਇਲੈਕਸ਼ਨ ਕਿਉਂ ਲੜਾਂ, ਮੈਂ ਤੇ ਆਪਦੇ ਘਰੋਂ ਨਕੋਦਰੋਂ ਲੜੂੰ, ਜਿੱਥੋਂ ਮੈਂ 5 ਵਾਰੀ ਲੱਗੇ ਲੜ ਚੁੱਕਾ, 3 ਵਾਰੀ ਹਾਰਿਆ, 2 ਵਾਰੀ ਜਿੱਤਿਆ, ਹਾਰਾਂ ਚਾਹੇ ਜਿੱਤਾਂ, ਐਤਕੀ ਵੀ ਇੱਥੋਂ ਹੀ ਝੰਡੇ ਕੱਢੂੰਗਾ। ਉਹ ਵੀ ਹੁਣ ਬਗਾਵਤੀ ਤੇਵਰ ਦਿਖਾਈ ਜਾਂਦਾ। ਭਗਵੰਤ ਮਾਨ ਤੇ ਚੋਣ ਕਮਿਸ਼ਨ ਥੋੜਾ ਜਿਹਾ ਸਖਤ ਹੋ ਗਿਆ, ਇਹਦੇ ਖਿਲਾਫ ਸ਼ਿਕਾਇਤ ਆਈ ਸੀ, ਹੁਣ ਇਹਦੀ ਇਨਵੈਸਟੀਗੇਸ਼ਨ ਹੋ ਸਕਦੀ ਹੈ। ਦੂਜੇ ਪਾਸੇ ਚੋਣ ਕਮਿਸ਼ਨ ਨੇ VIP ਬੰਦਿਆਂ ਦੇ ਨਾਲ ਜਿਹੜੇ ਗਨਮੈਨ ਲੱਗੇ ਆ, ਉਹਨਾਂ ਨੂੰ ਵਾਪਸ ਬੁਲਾਉਣ ਦੀ ਕਵਾਇਦ ਜਿਹੜੀ ਤੇਜ਼ ਕਰ ਦਿੱਤੀ ਹੈ। ਅਖੀਰ ਦੇ ਵਿੱਚ ਜੇ ਤੁਹਾਨੂੰ ਦਿਲਚਸਪ ਖਬਰ ਦੱਸਾਂ, ਇੱਕ ਅਕਾਲੀ ਦਲ ਦਾ ਮੰਤਰੀ ਹੈ ਬਾਰਡਰ ਏਰੀਏ ਦਾ, ਉਹਦੀ ਜਿਹੜੀ ਜਥੇਦਾਰ ਨਹੀਂ ਜਾਂਦੀ, ਉਹਦੀ ਸੁਪਤਨੀ ਹੈ ਜਿਹੜੀ, ਉਹ ਅੱਜ ਇੱਕ ਫੇਕ ਵੀਡੀਓ ਬਣਾਉਂਦੀ ਫੜੀ ਗਈ। ਕਿਸੇ ਖੋਖੇ ਤੇ ਖੜ ਕੇ ਖੋਖੇ ਵਾਲੇ ਨੂੰ ਕਹਿਣ ਡਈ ਸੀ ਕਿ ਐਂ ਕਰ ਵਿਕਾਸ ਦੀ ਜੈ ਜੈਕਾਰ ਕਰ। ਉਹ ਮੂੰਹ ਲਾਈ ਜਾਂਦਾ ਸੀ ਤੇ ਪਿੱਛੇ ਇੱਕ ਜਥੇਦਾਰ ਖੜਾ ਸੀ, ਉਹ ਕਮੈਂਟਰੀ ਕਰੀ ਜਾਂਦਾ ਸੀ। ਕੋਲੋਂ ਕੋਈ ਪੱਤਰਕਾਰ ਲੰਘਿਆ, ਉਹਨੇ ਸਾਰਾ ਕੁਛ, ਇਹ ਜਿਹੜਾ ਸਾਰਾ ਡਰਾਮਾ ਸੀ ਉਹ ਆਪਣੇ ਮੋਬਾਈਲ 'ਚ ਕੈਚ ਕਰ ਲਿਆ ਤੇ ਫਿਰ ਉਹ ਟ੍ਰਿਬਿਊਨ ਦੇ ਵਿੱਚ ਬਹੁਤ ਵੱਡੀ ਖਬਰ ਲੱਗ ਗਈ। ਸੋ ਇਹੋ ਜਿਹਾ ਮਾਹੌਲ ਬਣਿਆ ਪਿਆ ਕਿ ਹੁਣ ਜਥੇਦਾਰਾਂ ਦੀਆਂ ਜਥੇਦਾਰੀਆਂ ਵੀ ਇਹ ਊੜਾ ਪੂੜਾ ਕਰਦੀਆਂ ਪਈਆਂ। ਸੋ ਹਰ ਪਾਸੇ ਆ ਜਿਹੜੀ ਉਹ ਹੁਣ ਦਗੜ ਹੋਈ ਜਾਂਦੀ ਹੈ। ਚੋਣ ਦੰਗਲ ਦੇ ਵਿੱਚੋਂ ਇੰਨਾ ਕੁਛ ਨਜ਼ਰ ਆਇਆ ਕਿਉਂਕਿ ਮਿੱਟੀ ਬਹੁਤ ਉੱਡਦੀ ਪਈ ਆ, ਜਿੰਨਾ ਕੁ ਨਜ਼ਰ ਆਇਆ ਉਹਨਾਂ ਕੁ ਪ੍ਰਵਾਨ ਕਰਿਓ ਜੀ। ਬਿਲਕੁਲ। ਅਤੇ ਸਰੋਤਿਓ, ਗੱਲਬਾਤ ਆਪਣੀ ਚੱਲ ਰਹੀ ਅੱਜ ਮਿੰਟੂ ਗੁਰੂਸਰੀਆ ਜੀ ਦੇ ਨਾਲ। ਸ਼ੁੱਕਰਵਾਰ ਦਾ ਸਾਡਾ ਵਿਸ਼ੇਸ਼ ਪ੍ਰੋਗਰਾਮ ਪੰਜਾਬ ਚੋਣ ਦੰਗਲ ਅਤੇ ਨਾਲ ਦੇ ਨਾਲ ਖਬਰ 'ਤੇ ਨਜ਼ਰ ਜਿਹੜੀ ਇਕੱਠਿਆਂ ਆਪਾਂ ਕਰ ਰਹੇ ਹਾਂ ਅਤੇ 10 ਵਜੇ ਤੱਕ ਆਪਣਾ ਜਿਹੜਾ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਹ ਪ੍ਰੋਗਰਾਮ ਚੱਲੇਗਾ। ਅਤੇ ਮਿੰਟੂ ਜੀ, ਇੱਕ ਹੁਣ ਛੋਟੇ ਜਿਹੇ ਬ੍ਰੇਕ ਦਾ ਜਿਹੜਾ ਜੀ ਸਮਾਂ ਹੋ ਚੁੱਕਾ, ਆਪਾਂ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਣੇ ਸਰੋਤਿਆਂ ਨੂੰ ਜਿਹੜਾ ਜੀ ਸੱਦਾ ਦਿੰਦੇ ਹਾਂ। ਜੇ ਤੁਹਾਡਾ ਵੀ ਕੋਈ ਸਵਾਲ ਹੈਗਾ, ਤੁਸੀਂ ਵੀ ਜਿਹੜਾ ਜੀ ਸਵਾਲ ਪੁੱਛ ਸਕਦੇ ਹੋ ਸਾਡੇ ਸਟੂਡੀਓ ਦੇ ਵਿੱਚ ਕਾਲ ਕਰਕੇ 408 272 5200 4082725200 ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰੋ ਅਤੇ ਕਾਲ ਕਰਕੇ ਜਿਹੜਾ ਵੀ ਕੋਈ ਤੁਹਾਡਾ ਸਵਾਲ ਹੈਗਾ ਆ ਉਹ ਤੁਸੀਂ ਜਿਹੜਾ ਜੀ ਹੁਣ ਸਾਨੂੰ ਪੁੱਛ ਸਕਦੇ ਹੋ। ਅਤੇ ਮਿੰਟੂ ਜੀ, ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜੀ ਸ਼ੁਕਰੀਆ।
ਸਮੁੰਦਰਾਂ ਤੋਂ ਪਾਰ ਜਿਸ ਦੀ ਗੂੰਜੇ ਆਵਾਜ਼, ਮਹਿਫਲਾਂ ਸਜਾਵੇ ਜਿਸ ਦੀ ਮਿੱਠੀ ਆਵਾਜ਼, ਮਾਂ ਬੋਲੀ ਨੂੰ ਬਚਾਵੇ ਉਹ ਸੁਨਹਿਰੀ ਆਵਾਜ਼, ਜੋੜੇ ਸਭ ਨੂੰ ਵਿਰਸੇ ਨਾਲ ਉਹ ਆਵਾਜ਼ ਜੋ ਸਭ ਦੇ ਮਨ ਨੂੰ ਭਾਵੇ, ਉਹ ਆਵਾਜ਼ ਸਿਰਫ ਪੰਜਾਬੀ ਰੇਡੀਓ USA ਤੋਂ ਆਵੇ। ਮੈਨੂੰ ਤੇਰੇ ਜਿਹਾ ਸੋਹਣਾ ਕੋਈ ਲੱਭਦਾ ਨਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬ ਚੋਣ ਦੰਗਲ ਅਤੇ ਖਬਰ ਤੇ ਨਜ਼ਰ। ਮਿੰਟੂ ਗੁਰੂਸਰੀਆ ਜੀ ਆਪਣੇ ਨਾਲ ਜੁੜੇ ਹੋਏ ਨੇ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਜੀ, ਸਵਾਗਤ ਹੈ ਇੱਕ ਵਾਰੀ ਫਿਰ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਦੇ ਵਿੱਚ ਜਿਹੜੀਆਂ ਕਾਲਾਂ ਆਪਾਂ ਲਵਾਂਗੇ ਅਤੇ ਜੇ ਤੁਹਾਡੇ ਵੀ ਸਵਾਲ ਹੈਗੇ ਨੇ ਤੁਸੀਂ ਵੀ ਸਰੋਤੇ ਪੁੱਛ ਸਕਦੇ ਹੋ 408 272 52 100 ਦੇ ਉੱਤੇ ਕਾਲ ਕਰਕੇ। ਅਤੇ ਸਵਾਲ ਜਵਾਬ ਤੋਂ ਪਹਿਲਾਂ ਆਪਣੇ ਜਿਹੜੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰਸ ਆ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ। ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਨਿਰਮਲ ਸਿੰਘ ਲਾਲੀ ਜੀ ਯੂਬਾ ਸਿਟੀ ਤੋਂ, ਬੂਟਾ ਸਿੰਘ ਗਰੇਵਾਲ ਜੀ ਅਤੇ ਸੁਖਪ੍ਰੀਤ ਕੌਰ ਪੁਰੇਵਾਲ ਜੀ, ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ ਜਾਂ 408 272 52 100 ਦੇ ਉੱਤੇ। ਅਤੇ ਆਪਣੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਹੁਣ ਆਪਾਂ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਪਣੇ ਜਿਹੜੇ ਪਹਿਲੇ ਕਾਲਰ ਜੁੜੇ ਹੋਏ ਨੇ ਸੁਰਿੰਦਰ ਸਿੰਘ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਬਾਕੀ ਸੁਣਨ ਵਾਲਿਆਂ ਭੈਣਾਂ ਭਰਾਵਾਂ ਨੂੰ ਮੇਰੀ ਬਹੁਤ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੇਰੇ ਛੋਟੇ ਜਿਹੇ ਦੋ ਸਵਾਲ ਆ। ਤੇ ਇੱਕ ਤਾਂ ਜਿਹੜੀ ਇਹੋ ਨੋਟਬੰਦੀ ਦੇ ਬਾਰੇ ਵਿੱਚ ਸੀਗੀ, ਇਹੋ ਕਮੇਟੀ ਬਣੀ, ਉਹਨਾਂ ਨੇ ਇਹਨੂੰ ਮੋਦੀ ਨੂੰ ਜਾਂ ਕਿਹਨੂੰ ਜ਼ਿੰਮੇਵਾਰ ਠਹਿਰਾਇਆ ਵੀ ਇਹ ਕਿਹਦੀ ਕਰਤੂਤ ਸੀ ਜੋ ਇੰਨਾ ਕੁਛ ਹੋਇਆ। ਤੇ ਦੂਸਰਾ ਹੈਗਾ ਜੀ ਵੀ ਜਿਹੜਾ ਹੁਣ ਇਹ ਨਾਮਜ਼ਦਗੀਆਂ ਭਰ ਰਹੇ ਆ ਆਪਣੇ ਜਿੰਨੇ ਵੀ ਕੈਂਡੀਡੇਟ ਵਗੈਰਾ, ਉਹਨਾਂ ਦਾ ਅਰਬਾਂ ਤੋਂ ਤਾਂ ਲਗਭਗ ਟੱਪ ਗਈ ਆ ਪ੍ਰਾਪਰਟੀ ਦਾ ਲੇਖਾ ਚੋਖਾ। ਤੇ ਕੀ ਉਹ ਧੱਕੇ ਨਾਲ ਹੀ ਲੋਕਾਂ ਨੂੰ ਮੂਰਖ ਬਣਾ ਰਹੇ ਆ ਵੀ ਐਵੇਂ ਕੁਛ ਅੰਕੜਿਆਂ ਵਿੱਚ ਥੋੜ੍ਹਿਆਂ ਜਿਹਿਆਂ ਦੇ ਵਿੱਚ ਦੱਸ ਕੇ ਤੇ ਇਦਾਂ ਦੇ ਡਰਾਮੇ ਖੇਡ ਰਹੇ ਆ। ਇਹ ਦੋਨੇ ਛੋਟੇ ਜਿਹੇ ਸਵਾਲ ਆ। ਚੰਗਾ ਵੀਰ ਜੀ, ਸਤਿ ਸ਼੍ਰੀ ਅਕਾਲ। ਨਹੀਂ ਦੇਖੋ, ਜਿਹੜੀ ਪ੍ਰਾਪਰਟੀ ਹੈ, ਪ੍ਰਾਪਰਟੀ ਇੱਥੇ ਦੋ ਤਰ੍ਹਾਂ ਦੀ, ਇੱਕ ਲਾਨੀ ਹੁੰਦੀ ਹੈ, ਇੱਕ ਅਣਲਾਨੀ ਹੁੰਦੀ ਹੈ। ਲਾਨੀ ਐਫੀਡੇਵਿਟ ਦੇ ਵਿੱਚ ਆ ਜਾਂਦੀ ਹੈ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ 14 ਕਰੋੜ ਦੀ ਐਲਾਨੀ ਹੈ ਜੀ। ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿਹੜੀ ਪ੍ਰਾਪਰਟੀ ਹੈ ਰਲਾ ਮਿਲਾ ਕੇ ਉਹ 100 ਕਰੋੜ ਤੋਂ ਟੱਪ ਜਾਂਦੀ ਹੈ, ਉਹ ਐਲਾਨੀ ਹੈ। ਜੇ ਦੂਜੀ ਕੋਈ ਪ੍ਰਾਪਰਟੀ ਜਿਹੜਾ ਬੰਦਾ ਕਿਸੇ ਹੋਰ ਦੇ ਨਾਂ ਖਰੀਦਦਾ, ਜਿਹਨੂੰ ਆਪਾਂ ਬੇਨਾਮੀ ਸੰਪत्ति ਕਹਿ ਦਿੰਦੇ, ਬੇਨਾਮੀ ਜਾਇਦਾਦ ਕਹਿੰਦੇ ਆ, ਉਹਦਾ ਤੇ ਆਪਾਂ ਨੂੰ ਹੁਣ ਨਹੀਂ ਪਤਾ। ਪਰ ਜਿਹੜੇ ਲੋਕ, ਜਿਹੜੇ ਲੀਡਰ, ਰਵਾਇਤੀ ਲੀਡਰ ਆ, ਉਹ ਜਿਹੜਾ ਨਾਮਜ਼ਦਗੀ ਪਰਚਾ ਭਰਦੇ ਆ ਪਿਛਲੇ ਨਾਲੋਂ ਵੱਧ ਹੀ ਦੌਲਤ ਦਿਖਾਉਂਦੇ ਆ। ਪਰ ਐਤਕੀ ਮਨਪ੍ਰੀਤ ਬਾਦਲ ਨੇ ਪਹਿਲਾਂ ਨਾਲੋਂ ਘੱਟ ਆਪਦੀ ਦੌਲਤ ਹੈ ਜਿਹੜੀ ਦਿਖਾਈ ਹੈ। ਉਹਦਾ ਕਾਰਨ ਇਹ ਹੈ ਕਿ ਹੁਣ ਸੱਤਾ ਤੇ ਕਾਬਜ਼ ਨਹੀਂ ਹੈ, ਸੋ ਉਹਦੀ ਘਟ ਗਈ ਹੈ। ਜਿਹੜੇ ਸੱਤਾ ਤੇ ਕਾਬਜ਼ ਆ ਉਹਨਾਂ ਦੀ ਵੱਧਦੀ ਪਈ ਹੈ। ਸੋ ਇਹ ਇੱਕ ਐਲਾਨੀ ਚੀਜ਼ ਹੈ। ਅਸੀਂ ਨਹੀਂ ਕਹਿ ਸਕਦੇ ਕਿ ਉਹਨੇ ਕਈ ਮਾਰ ਕੇ ਬਣਾਈ, ਉਹਨੇ ਘੁਆੜਾ ਮਾਰ ਕੇ ਬਣਾਈ ਹੈ। ਉਹਦੀ ਐਲਾਨੀ ਜਾਇਦਾਦ ਹੈ ਜਿਹਦੀ ਉਹ ਰਿਟਰਨ ਫਾਈਲ ਕਰਦਾ, ਜਿਹੜਾ ਵੀ ਐਫੀਡੇਵਿਟ ਦੇ ਵਿੱਚ ਲਿਖਦਾ। ਪਰ ਸਾਰਿਆਂ ਦੀ ਜਾਇਦਾਦ ਹੈ ਜਿਹੜੀ ਜ਼ਿਆਦਾਤਰ ਉਮੀਦਵਾਰਾਂ ਦੀ ਆ, ਉਹ ਕਰੋੜਾਂ ਦੇ ਵਿੱਚ ਆ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੰਨੇ ਵੀ ਭਾਰਤ ਦੇ ਵਿੱਚ ਅਸੈਂਬਲੀ ਇਲੈਕਸ਼ਨ ਹੁੰਦੇ ਆ, ਉਹਨਾਂ ਦੇ ਵਿੱਚੋਂ ਜ਼ਿਆਦਾਤਰ ਕਰੋੜਪਤੀ ਜਿਹੜੇ ਹੁੰਦੇ ਆ ਜ਼ਿਆਦਾ, ਉਹ ਆਪਣੇ ਪੰਜਾਬ 'ਚ ਹੁੰਦੇ ਆ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਰੇਕ ਦੀ ਸੰਪੱਤੀ ਹੈ ਜਿਹੜੀ ਉਹ 2 ਨੰਬਰੀ ਆ। ਪਰ 2 ਨੰਬਰੀ ਦਾ ਤਾਂ ਪਤਾ ਉਦੋਂ ਲੱਗਦਾ ਜਦੋਂ ਵਿਜੀਲੈਂਸ ਆ ਕੇ ਘੇਰਦੀ ਹੈ। ਇਹ ਤੇ ਜਿਹੜਾ ਹਲਫਨਾਮਾ ਦਿੰਦੇ ਆ, ਆਪਾਂ ਉਹਦੇ ਆਧਾਰ ਤੇ ਕਹਿ ਸਕਦੇ ਹਾਂ। ਰਹੀ ਜਿਹੜੀ ਗੱਲ ਤੁਸੀਂ ਕਹੀ ਹੈ ਨੋਟਬੰਦੀ ਦੀ, ਮੇਰੇ ਖਿਆਲ ਦੇ ਨਾਲ ਨੋਟਬੰਦੀ ਦੀ, ਨੋਟਬੰਦੀ 'ਚ ਇਹ ਹੈ ਜੀ, ਸੰਸਦੀ ਜਿਹੜੀ ਸਮਿਤੀ ਹੈ, ਸੰਸਦੀ ਕਮੇਟੀ ਹੈ, ਉਹਨਾਂ ਨੇ ਉਰਜਿਤ ਪਟੇਲ ਨੂੰ ਤਲਬ ਕੀਤਾ।
ਉਰਜਿਤ ਪਟੇਲ ਨੂੰ ਉਹਨਾਂ ਨੇ ਤਲਬ ਕਰਕੇ 10 ਸਵਾਲਾਂ ਦੀ ਉਹਨਾਂ ਨੇ ਲਿਸਟ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਆ ਕੇ ਸਾਨੂੰ ਦੱਸ। ਹਾਲੇ ਉਹਨੇ ਉਹਨਾਂ ਸਵਾਲਾਂ ਦਾ ਜਵਾਬ ਦੇਣਾ ਹੈ, ਪਰ ਪਹਿਲਾਂ ਉਹਨਾਂ ਨੇ ਇਹ ਗੱਲ ਪ੍ਰਵਾਨ ਕਰ ਲਈ ਹੈ ਕਿ ਇਹ ਸਾਡੀ ਸਲਾਹ ਨਹੀਂ ਸੀ, ਇਹ ਸਰਕਾਰ ਦੀ ਸਲਾਹ ਸੀ। ਜਦ ਕਿ ਸਰਕਾਰ ਇਹ ਪ੍ਰਚਾਰ ਕਰਦੀ ਰਹੀ ਕਿ ਨਹੀਂ ਜੀ ਇਹ RBI ਦੀ ਸਲਾਹ ਸੀ, ਅਸੀਂ ਇੰਪਲੀਮੈਂਟ ਕੀਤਾ। ਹੁਣ ਸਾਰੀ ਕਹਾਣੀ ਇੱਥੋਂ ਹੀ ਜਿਹੜੀ ਉਹ ਸ਼ੁਰੂ ਹੁੰਦੀ ਹੈ। ਸੋ ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਅਸੀਂ ਇਸ ਜਵਾਬਦੇਹੀ ਤੋਂ ਸੰਤੁਸ਼ਟ ਨਾ ਹੋਏ ਤਾਂ ਫਿਰ ਅਸੀਂ ਨਰਿੰਦਰ ਮੋਦੀ ਨੂੰ ਤਲਬ ਕਰਾਂਗੇ। ਜੇ ਨਰਿੰਦਰ ਮੋਦੀ ਤਲਬ ਹੋ ਜਾਂਦਾ ਤੇ ਫਿਰ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਭਾਰਤੀ ਸਿਆਸਤ ਦੇ ਵਿੱਚ ਘਟਨਾ ਹੋਏਗੀ। ਪਰ ਮੇਰੇ ਖਿਆਲ ਦੇ ਨਾਲ ਉਹ ਸੰਸਦੀ ਕਮੇਟੀ ਇੰਨਾ ਵੱਡਾ ਦਾਇਰਾ ਉਹ ਲਿਜਾਏਗੀ ਨਹੀਂ। ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਉਹ ਵੀ ਇੱਕ ਦਾਬਾ ਸ਼ਾਬਾ ਹੀ ਹੁੰਦਾ, ਕਿਉਂਕਿ ਉਸ ਕਮੇਟੀ ਦਾ ਜਿਹੜਾ ਨੇਤਾ ਹੁੰਦਾ, ਆਗੂ ਹੁੰਦਾ, ਵਿਰੋਧੀ ਧਿਰ ਦਾ ਆਗੂ ਹੁੰਦਾ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਵਿੰਦਰ ਜੀ। ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਕੀ ਸਵਾਲ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਰਾਜਕਰਨਵੀਰ ਤੇ ਸਤਿ ਸ਼੍ਰੀ ਅਕਾਲ ਮਿੰਟੂ ਭਾਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਭਾਜੀ, ਮੈਂ ਇੱਕ ਤੁਹਾਨੂੰ ਕੁਐਸਚਨ ਕਰਕੇ ਉਸ ਤੋਂ ਬਾਅਦ ਆਪਾਂ ਗੱਲ ਕਰਨੀ ਆ। ਪਲੀਜ਼ ਮੇਰਾ ਫੋਨ ਨਾ ਕੱਟਿਓ। ਮਿੰਟੂ ਭਾਜੀ, ਮੈਨੂੰ ਪਹਿਲਾਂ ਮਾੜੀ ਜਿਹਾ ਇੱਕ ਦੱਸਿਓ ਵੀ ਪੰਜਾਬ ਦੇ ਵਿੱਚ ਦਲਿਤ ਵੋਟ ਕਿੰਨੀ ਹੈ ਜੀ, ਕਿੰਨੀ ਪਰਸੈਂਟੇਜ ਹੈ? ਇਹ ਮੇਰੇ ਖਿਆਲ ਦੇ ਨਾਲ ਲਗਭਗ 31-32% ਹੈ ਜੀ। 31-32% ਹੈ ਤੇ 31-32% ਮੇਰੇ ਖਿਆਲ ਨਾਲ 1/3 ਮੈਜੋਰਿਟੀ ਕਹਿ ਸਕਦੇ ਹਾਂ ਆਪਾਂ, ਕਾਫੀ ਜ਼ਿਆਦਾ ਹੈ ਜੀ। ਜੀ 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 ਜੀ। ਮਿੰਟੂ ਭਾਜੀ, ਗੱਲ ਏਦਾਂ ਹੈ ਕਿ ਜਿੱਦਾਂ ਕੱਲ ਇੱਕ ਮੈਂ ਸੁਣ ਰਿਹਾ ਸੀਗਾ ਪ੍ਰੋਗਰਾਮ, ਮੇਰੇ ਖਿਆਲ ਸਵੇਰੇ ਚੱਲ ਰਿਹਾ ਸੀਗਾ, ਤਾਂ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਉਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਇਹ ਮੁੱਦਾ ਰੱਖਿਆ ਕਿ ਦਲਿਤ ਨੂੰ ਤੁਸੀਂ CM ਕੈਂਡੀਡੇਟ ਨਾ ਬਣਾਇਓ, ਇਹ ਬਹੁਤ ਏਦਾਂ ਆ ਉੱਦਾਂ ਆ, ਇਹ ਹੈ ਉਹ ਹੈ। ਬਹੁਤ ਹੀ ਮਤਲਬ ਸਾਡੇ ਸਤਿਕਾਰਯੋਗ ਭੈਣ ਜੀ ਹੁਣੀ ਬੜੀ ਮਤਲਬ ਰੌਂਗ ਜਿਹੀ ਗੱਲ ਪ੍ਰੈਜ਼ੈਂਟ ਕੀਤੀ ਆ। ਤੁਸੀਂ ਦੱਸੋ ਕਿ ਜੇ 32% ਵੋਟ ਕਿਸੇ ਕਮਿਊਨਿਟੀ ਦੀ ਹੋਵੇ ਤਾਂ ਉਹ ਜੇ 32% ਵੋਟ ਇੱਕ ਪਾਰਟੀ ਨੂੰ ਪੈਂਦੀ ਹੈ ਤਾਂ ਉਹ ਕੀ ਡਿਜ਼ਰਵ ਕਰਦਾ ਹੈ ਜੀ? ਜੀ ਬਿਲਕੁਲ, ਮੈਂ ਤੇ ਇਸ ਗੱਲ ਦੇ ਹੱਕ 'ਚ ਹੈ ਕਿ ਪ੍ਰਧਾਨ ਮੰਤਰੀ ਵੀ ਦਲਿਤ ਬਣਨਾ ਚਾਹੀਦਾ ਕਿ ਦਲਿਤਾਂ ਦਾ ਉਥਾਨ ਹੋ ਸਕੇ। ਦਲਿਤ ਹੈ ਜਿਹੜੇ, ਅਸੀਂ ਦੇਖੋ ਕਈ ਵਾਰੀ ਅਸੀਂ ਨਾ ਬਹੁਤ ਗਲਤ ਜੱਜ ਕਰਦੇ ਹਾਂ। ਅਸੀਂ ਕਹਿੰਦੇ ਨੇ ਜੀ ਘੱਟ ਗਿਣਤੀਆਂ ਨਾਲ ਧੱਕਾ, ਘੱਟ ਗਿਣਤੀਆਂ ਨਾਲ ਧੱਕਾ। ਘੱਟ ਗਿਣਤੀਆਂ ਨਾਲ ਠੀਕ ਹੈ ਧੱਕਾ ਹੁੰਦਾ, ਪਰ ਧੱਕਾ ਅਸਲ ਦੇ ਵਿੱਚ ਬਹੁ ਗਿਣਤੀਆਂ ਨਾਲ ਹੁੰਦਾ। ਕਿਉਂਕਿ ਬਹੁ ਗਿਣਤੀ ਕੌਣ ਆ? ਬਹੁ ਗਿਣਤੀ ਗਰੀਬ ਆ, ਤੇ ਗਰੀਬਾਂ ਚੋਂ ਬਹੁਤੇ ਕੌਣ ਹੈ? ਦਲਿਤ ਆ। ਤਾਂ ਧੱਕਾ ਬਹੁ ਗਿਣਤੀ ਨਾਲ ਸਭ ਤੋਂ ਜ਼ਿਆਦਾ ਹੁੰਦਾ ਹੈ। ਪਰ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਡਿਜ਼ਰਵ ਕਰਦੇ ਨੇ ਉਹ। ਜੇ ਮੁੱਖ ਮੰਤਰੀ ਨਹੀਂ, ਉਪ ਮੁੱਖ ਮੰਤਰੀ ਤੇ ਘੱਟੋ ਘੱਟ ਉਹਨਾਂ ਦਾ ਬਣਦਾ ਹੀ ਆਉਣਾ ਚਾਹੀਦਾ ਸੀ। ਹਰੇਕ ਸਮੇਂ ਜੇ ਅਸੀਂ ਇਹ ਕਹਿ ਦਿੰਦੇ ਹਾਂ ਕਿ ਇੱਥੇ ਸਿੱਖ ਬਹੁਲਤ ਹੈ, ਮੁੱਖ ਮੰਤਰੀ ਸਿੱਖ ਹੀ ਹੋਣਾ ਚਾਹੀਦਾ, ਪੰਜਾਬੀ ਹੋਣਾ ਚਾਹੀਦਾ, ਤੇ ਫਿਰ ਸਾਨੂੰ ਇਹ ਵੀ ਮੰਨਣਾ ਚਾਹੀਦਾ ਕਿ ਜੇ ਉਹ 31-32% ਵੋਟ ਦਾ ਹਿੱਸਾ ਰੱਖਦੇ ਆ ਤੇ ਫਿਰ ਆਬਾਦੀ ਦਾ ਹਿੱਸਾ ਰੱਖਦੇ ਆ ਤੇ ਫਿਰ ਉਹਨਾਂ ਦਾ ਭਾਈ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਆ ਬਣਨਾ ਚਾਹੀਦਾ। ਬਿਲਕੁਲ ਮੈਂ ਇਸ ਹੱਕ ਦੇ ਵਿੱਚ ਨਹੀਂ ਹੈ, ਕਿਉਂਕਿ ਦੇਖੋ ਇਸ ਦੌਰ ਦੇ ਵਿੱਚ ਕਿਸੇ ਦਾ ਹੱਕ ਮਾਰਿਆ ਨਹੀਂ ਜਾ ਸਕਦਾ। ਦਲਿਤ ਇਸ ਸਮੇਂ ਪਾਵਰ ਦੇ ਵਿੱਚ ਪੂਰੀ ਤਰ੍ਹਾਂ ਆਉਣ ਨੂੰ ਦ੍ਰਿੜ ਨੇ ਔਰ ਆ ਰਹੇ ਆ, ਜਾਗਰੂਕ ਹੋ ਰਹੇ ਆ। ਤੁਸੀਂ ਕਿੰਨਾ ਕੁ ਚਿਰ ਕਰੀ ਚੱਲੋਗੇ? ਪਰ ਬਿਲਕੁਲ ਗੱਲ ਤੁਹਾਡੀ ਸਹੀ ਕਿ ਜੇ ਉਹਨਾਂ ਦਾ ਇੰਨਾ ਵੋਟ ਬੈਂਕ ਹੈ ਤਾਂ ਉਸ ਪੱਧਰ ਦੇ ਉਹਨਾਂ ਨੂੰ ਹੱਕ ਮਿਲਣੇ ਚਾਹੀਦੇ ਆ। ਜਿਹੜੇ ਨਹੀਂ ਦਿੱਤੇ ਜਾਂਦੇ, ਬਿਲਕੁਲ ਗੱਲ ਜਿਹੜੀ ਹੈ ਮੈਂ ਉਹ ਸਹੀ ਠੋਕ ਵਜਾ ਕੇ ਕਹਾਂਗਾ ਕਿ ਦੇਖੋ ਇਹਨਾਂ ਨੇ SC ਵਿੰਗ ਬਣਾਏ ਹੁੰਦੇ, ST ਵਿੰਗ ਬਣਾਏ ਹੁੰਦੇ ਆ, ਪਹਿਲਾਂ ਤੇ ਉੱਥੇ ਹੀਨਤਾ ਆ ਜਾਂਦੀ ਹੈ। ਦੂਜੀ ਗੱਲ ਇਹ ਆ ਕਿ ਉਹਨਾਂ ਰਾਹੀਂ ਜਿਹੜੇ ਕੋਟੇ ਆ ਉੱਥੋਂ ਦਲਿਤਾਂ ਨੂੰ ਚੋਣ ਲੜਾ ਕੇ ਵਰਤ ਤੇ ਲਿਆ ਜਾਂਦਾ ਹੈ। ਮੁੜ ਕੇ ਉਹਨਾਂ ਦਲਿਤਾਂ ਦੇ ਹੱਥ ਬੰਨ ਕੇ ਪਾਰਟੀਆਂ ਰੱਖ ਦਿੰਦੀਆਂ। ਉਹ ਆਪਣੇ ਪੱਧਰ ਤੇ ਚਾਹ ਕੇ ਵੀ ਆਪਣੀ ਕਮਿਊਨਿਟੀ ਲਈ ਕੁਝ ਨਹੀਂ ਕਰ ਸਕਦੇ। ਸੋ ਇਹ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਇਕੱਲਾ ਮੁੱਖ ਮੰਤਰੀ ਉਪ ਮੁੱਖ ਮੰਤਰੀ ਨਹੀਂ, ਉਹਨਾਂ ਦੀ ਆਜ਼ਾਦੀ ਵੀ ਜ਼ਰੂਰੀ ਹੈ ਸੰਗਠਨਾਂ ਦੇ ਵਿੱਚ। ਜੀ ਜੀ ਬਿਲਕੁਲ। ਪਰ ਇੱਕ ਚੀਜ਼ ਦਾ ਇਹ ਵੀ ਬਚਾਅ ਹੋਣਾ ਚਾਹੀਦਾ ਵੀ ਬੀਬੀ ਮਾਇਆਵਤੀ ਵਰਗੇ ਵੀ ਨਾ ਜਿਹੜੇ ਇਕੱਲੇ ਅੱਗੇ ਆ ਜਾਣ, ਵੀ ਬਾਕੀਆਂ ਨੂੰ ਜਿਹੜਾ ਭੁੱਲ ਜਾਣ। ਅਗਲਾ ਨੇਤਾ ਹੈ ਨਾ, ਉਹ ਦਲਿਤ ਨਹੀਂ ਹੈ, ਉਹ ਇਕੱਲੇ ਨੇਤਾ ਹੀ ਨਹੀਂ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬੂਟਾ ਸਿੰਘ ਗਰੇਵਾਲ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਿੰਟੂ ਭਾਜੀ ਤੇ ਰਾਜਵੀਰ ਕਰਨ ਜੀ। ਸਤਿ ਸ਼੍ਰੀ ਅਕਾਲ ਸਾਰਾ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਇਹ ਆਪਣੇ ਮਿੰਟੂ ਗੁਰਸਰੇ ਨੂੰ ਭਾਜੀ ਨੂੰ ਇਹ ਪੁੱਛਦਾ ਸੀ ਵੀ ਸਾਰੇ ਆਪਦੀਆਂ ਡਫਰੀਆਂ ਵਜਾਉਣ ਲੱਗੇ ਨੇ ਵੀ ਜਿਵੇਂ ਪਿਛਲੀ ਵਾਰੀ ਹੋਇਆ ਸੀ, ਮਨਪ੍ਰੀਤ ਨੇ ਅਕਾਲੀ ਜਿਤਾਦੇ ਸੀ, ਕਿਤੇ ਇਸ ਵਾਰੀ ਆਪਣੇ ਆਮ ਪਾਰਟੀ ਤੇ ਦੂਜੀਆਂ ਪਾਰਟੀਆਂ ਨੇ, ਜਿਵੇਂ ਆਪਣਾ ਪੰਜਾਬ ਹੋ ਗਿਆ ਜੀ, ਅਕਾਲੀ ਦਲ 1920 ਹੋ ਗਿਆ, ਉਹ ਵੀ ਕੋਈ ਫਰੰਟ ਬਣਾਉਣ ਨੂੰ ਫਿਰਦਾ ਸੀ, ਤੇ ਅਕਾਲੀ ਦਲ ਮਾਨ ਹੋ ਗਿਆ, ਬਾਕੀ ਖੱਬੀਆਂ ਤੇ ਸੱਜੀਆਂ ਪਾਰਟੀਆਂ ਹੋ ਗਈਆਂ, ਬਹੁਜਨ ਸਮਾਜ ਪਾਰਟੀ ਹੋ ਗਈ। ਕਿਤੇ ਸਾਰੀ ਵੋਟ ਵੰਡ ਕੇ ਕਿਤੇ ਫੇਰ ਮਤਲਬ ਕਾਂਗਰਸੀ ਨਾਲ ਬਾਜੀ ਮਾਰ ਜਾਵੇ। ਇਹ ਜਿਹੜਾ ਬਾਕੀ ਮੈਂ ਇਹ ਕਹਿੰਦਾ ਸੀ, ਜਿਹੜਾ ਇਹਨਾਂ ਨੇ ਕੇਜਰੀਵਾਲ ਨੇ ਕਿਹਾ ਵੀ ਦਲਿਤ ਭਾਈਚਾਰੇ ਨਾਲ ਹੋਊ ਡਿਪਟੀ ਚੀਫ ਮਿਨਿਸਟਰ, ਇਹ ਚੰਗਾ ਉਹਨਾਂ ਦਾ ਸੋਚਿਆ ਸਮਝਿਆ ਫੈਸਲਾ ਵਾ,
ਕਿਉਂਕਿ ਜ਼ਿਆਦਾ ਪਹਿਲਾਂ ਜਿਹੜੀ ਕਮਿਟਡ ਵੋਟ ਆ, ਜਿਹੜੀ ਦਲਿਤ ਭਾਈਚਾਰੇ ਦੀ ਕਾਂਗਰਸ ਨੂੰ ਵੋਟ ਜਾਂਦੀ ਸੀ, ਇਹਦੇ ਨਾਲ ਹੋ ਸਕਦਾ ਵੀ ਉਹਨਾਂ ਨੂੰ ਤਾਂ ਕੁਛ ਨਾ ਕੁਛ ਪਾੜ ਲਾ ਸਕਣ ਇਹ ਆਮ ਪਾਰਟੀ ਵਾਲੇ। ਤੇ ਮੈਂ ਭਾਜੀ ਤੋਂ ਪੁੱਛਦਾ ਵੀ ਤੁਹਾਡੇ ਕੀ ਵਿਚਾਰ ਨੇ, ਕਿਤੇ ਮੈਂ ਕਾਂਗਰਸ ਨਾਲ ਬਾਜੀ ਮਾਰ ਜਾਵੇ ਐਤਕੀ? ਜੀ ਥੈਂਕ ਯੂ ਜੀ। ਦੇਖੋ, ਦਲਿਤ ਵੋਟ ਬੈਂਕ ਨਾ ਖਿਸਕਿਆ। ਜੀ ਦਲਿਤ ਵੋਟ ਬੈਂਕ 2012 ਦੇ ਵਿੱਚ ਖਿਸਕ ਗਿਆ ਸੀ। ਭਾਰਤੀ ਜਨਤਾ ਪਾਰਟੀ ਤੇ ਅਕਾਲੀ ਸਰਕਾਰ ਜਿਹੜੀ ਰਿਪੀਟ ਹੋਈ ਹੈ, ਉਹ ਉਸ ਵੋਟ ਬੈਂਕ ਖਿਸਕਣ ਦਾ ਇੱਕ ਬੜਾ ਵੱਡਾ ਕਾਰਨ ਸੀ। ਤੁਹਾਨੂੰ ਯਾਦ ਹੋਏਗਾ, ਆਟਾ ਦਾਲ ਸਕੀਮ ਉਦੋਂ ਸੁਪਰ ਡੁਪਰ ਹੋਈ ਸੀ ਜੀ 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 ਉਸ ਚੋਣ ਤੋਂ ਪਹਿਲਾਂ, ਔਰ ਅੱਜ ਵੀ ਉਹਦਾ ਪ੍ਰਭਾਵ ਹੈ। ਇਹ ਨਾ ਸਮਝੋ ਕਿ ਦਲਿਤ ਵੋਟ ਬੈਂਕ ਦਾ ਜਿਹੜਾ ਬਹੁਤਾ ਲਾਭ ਆ ਉਹ ਕਾਂਗਰਸ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਮਿਲੇਗਾ। ਮੇਰੇ ਖਿਆਲ ਦੇ ਨਾਲ, ਕਿਉਂਕਿ ਜਦੋਂ ਕੱਟਾ ਡਿੱਗਦਾ ਉਹ ਕਿੱਲੇ ਦੇ ਸਿਰ ਤੇ ਡਿੱਗਦਾ। ਜਿਹੜੀ ਅਕਾਲੀ ਭਾਜਪਾ ਦਾਅਵਾ ਕਰਦੀ ਹੈ ਜਿਹੜੀ ਕਿ ਅਸੀਂ ਹੈਟ੍ਰਿਕ ਮਾਰਾਂਗੇ, ਉਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਆ ਕਿ ਅਸੀਂ ਜੋ ਗਰੀਬਾਂ ਲਈ ਕਲਿਆਣਕਾਰੀ ਯੋਜਨਾ ਲਿਆਂਦੀਆਂ, ਜਿਨ੍ਹਾਂ 'ਚੋਂ ਇੱਕ ਪ੍ਰਮੁੱਖ ਆਟਾ ਦਾਲ ਤੇ ਬਿਜਲੀ ਦੀਆਂ 250 ਯੂਨਿਟਾਂ ਦੇਣ ਵਾਲੀ ਸਕੀਮ ਆ, ਉਹ ਸਾਨੂੰ ਪਾਰ ਲਾਏਗੀ। ਉਹ ਇਹੀ ਕਾਰਨ ਆ ਕਿ ਉਹਨਾਂ ਦਾ ਜਿਹੜਾ ਟੇਕ ਆ ਉਹ ਜ਼ਿਆਦਾ ਇਸ ਵੋਟ ਤੇ ਆ, ਗਰੀਬ ਵੋਟ ਤੇ ਆ, ਦਲਿਤ ਵੋਟ ਤੇ ਆ। ਦੂਜੀ ਗੱਲ ਆ ਕਿ ਨੁਕਸਾਨ ਕਿਹਦਾ, ਇਹ ਤੇ ਤੁਸੀਂ ਕੋਈ ਵੀ ਇਲੈਕਸ਼ਨ ਦੇਖ ਲਓ, ਕੋਈ ਵੀ ਵੋਟਿੰਗ ਦੇਖ ਲਓ, ਜਦੋਂ ਵੀ ਹੁੰਦੀ ਆ, ਪਾਰਟੀਆਂ ਜਿੰਨੀਆਂ ਕੋ ਆਪਣੇ ਪੱਧਰ ਤੇ ਹੁੰਦੀਆਂ ਉਹ ਉਹਨਾਂ ਕੋ ਜ਼ੋਰ ਲਾਉਂਦੀਆਂ ਜਿੰਨੀ ਕੋਈ ਹੋਂਦ ਹੁੰਦੀ ਆ। ਪਰ ਮੇਰੇ ਖਿਆਲ ਦੇ ਨਾਲ ਦੇਖੋ, ਨੁਕਸਾਨ ਵੀ ਜਿਹੜਾ ਆ ਉਹ ਵੰਡ ਕੇ ਹੋਏਗਾ। ਐਤਕੀ ਇੱਕ ਧਿਰ ਦਾ ਨੁਕਸਾਨ ਨਹੀਂ ਹੁੰਦਾ, ਜਿਹਦਾ ਹੋਇਆ ਵੰਡ ਕੇ ਨੁਕਸਾਨ ਹੋਏਗਾ। ਬਾਕੀ ਜਿਹੜੀ ਗੱਲ ਤੁਸੀਂ ਕਾਂਗਰਸ ਦੀ ਕਹਿੰਦੇ ਕਿ ਕਾਂਗਰਸ ਦਾ ਦਾਅ ਲੱਗ ਸਕਦਾ, ਕਾਂਗਰਸ ਦਾ ਦਾਅ ਲੱਗਣ ਦੀ ਸਥਿਤੀ ਆਉਣੀ ਹੋਈ ਨਹੀਂ ਸੀ ਜੇ ਕਾਂਗਰਸ ਸਹੀ ਚੱਲਦੀ ਜਾਂ ਕੈਪਟਨ ਅਮਰਿੰਦਰ ਸਿੰਘ ਆਪਣੇ ਪੱਧਰ ਤੇ ਕੋਈ ਫੈਸਲਾ ਅੱਡ ਹੋ ਕੇ ਲੈ ਜਾਂਦਾ। ਇੱਥੋਂ ਤੱਕ ਨੌਬਤ ਹੀ ਨਹੀਂ ਸੀ ਆਉਣੀ, ਫਿਰ ਸ਼ਾਇਦ ਉਬਾਰ ਵੀ ਨਾ ਹੁੰਦਾ ਆਮ ਆਦਮੀ ਪਾਰਟੀ ਦਾ। ਜੇ ਕੈਪਟਨ ਅਮਰਿੰਦਰ ਸਿੰਘ, ਜੋ ਇੱਕ ਵੇਲੇ ਪੂਰੀ ਤਰ੍ਹਾਂ ਸੋਚ ਚੁੱਕਾ ਸੀ ਕਿ ਮੈਂ ਆਪਣਾ ਸੰਗਠਨ ਅੱਡ ਕਰਨਾ, ਜੇ ਉਹ ਕਦਮ ਚੁੱਕ ਜਾਂਦਾ ਤਾਂ ਫਿਰ ਮੇਰੇ ਖਿਆਲ ਦੇ ਨਾਲ ਇੱਥੇ ਆਮ ਆਦਮੀ ਪਾਰਟੀ ਦਾ ਉਬਾਰ ਆਉਣਾ ਬੜਾ ਔਖਾ ਹੋ ਜਾਣਾ ਸੀ। ਪਰ ਕਿਉਂਕਿ ਉਹ ਖੁੰਝ ਗਿਆ, ਤੇ ਦੂਜੀ ਇਹ ਗੱਲ ਕਿ ਹੁਣ ਮੌਕਾ ਖੁੰਝ ਕੇ ਉਹਨਾਂ ਦਾ ਕਾਂਟੋ ਕਲੇਸ਼ ਬਹੁਤ ਵੱਡੇ ਪੱਧਰ ਤੇ ਪੈ ਚੁੱਕਾ। ਕਾਂਗਰਸ ਹਾਲ ਦੀ ਕੜੀ ਜਾਪਦੀ ਨਹੀਂ ਕਿ ਏਡਾ ਵੱਡਾ ਲਾਭ ਲੈ ਜਾਏਗੀ, ਪਰ ਫਿਰ ਵੀ ਜੋ ਤੁਸੀਂ ਸੰਭਾਵਨਾ ਰੱਖਦੇ ਹੋ, ਸੰਭਾਵਨਾ ਤੁਹਾਡੀ ਠੀਕ ਆ ਕਿ ਕਾਂਗਰਸ ਥੋੜੀ ਜਿਹੀ ਮੁਨਾਫੇ ਦੇ ਸਥਿਤੀ ਦੇ ਵਿੱਚ ਆ। ਪਰ ਮੈਂ ਇਹਨਾਂ ਨਹੀਂ ਮੰਨਦਾ, ਕਿਉਂਕਿ ਕਾਂਗਰਸ ਦੇ 10-12 ਦਿਨਾਂ ਦੇ ਵਿੱਚ ਹਾਲ, ਮੈਂ ਪਿਛਲੇ ਪ੍ਰੋਗਰਾਮ 'ਚ ਆਇਆ ਸੀ, ਮੈਂ ਤੁਹਾਨੂੰ ਦੱਸ ਕੇ ਗਿਆ ਸੀ ਕਾਂਗਰਸ ਥੋੜੀ ਜਿਹੀ ਅੱਗੇ ਜਾਪਦੀ ਹੈ, ਪਰ ਉਹ ਜਿੰਨੀ ਕੁ ਅੱਗੇ ਜਾਪਦੀ ਸੀ ਆ ਹੁਣ 8-10 ਦਿਨਾਂ ਦੇ ਵਿੱਚ ਉਹਦਾ ਬੈਕਗੇਅਰ ਉਹਨਾਂ ਲੱਗਿਆ। ਕਿਉਂਕਿ ਸਾਰੇ ਇਹਨਾਂ ਦੇ ਟੌਪ ਦੇ ਲੀਡਰ ਸੀ ਜਿਹੜੇ, ਉਹ ਦਿੱਲੀ ਬਿਠਾਏ ਹੋਏ ਸੀ, ਚੋਣ ਪ੍ਰਚਾਰ ਇਹਨਾਂ ਦਾ ਰੁਕਿਆ ਪਿਆ ਸੀ। ਬਗਾਵਤ ਇੰਨੀ ਜ਼ਿਆਦਾ ਕਿ ਸੇਖੜੀ ਹੈ ਜਿਹੜਾ ਬਟਾਲੇ ਵਾਲਾ, ਉਹਦਾ ਸਕਾ ਭਰਾ ਉਹਦੇ ਵਿਰੁੱਧ ਖੜ ਗਿਆ। ਸੁਖਜਿੰਦਰ ਰੰਧਾਵਾ ਜਿਹੜਾ, ਉਹਦਾ ਸਕਾ ਭਰਾ ਤੇ ਭਤੀਜਾ ਉਹਦੇ ਵਿਰੁੱਧ ਖੜ ਗਏ ਆ। ਮੇਰੇ ਖਿਆਲ ਦੇ ਨਾਲ ਅੱਜ ਕੋਟਕਪੂਰੇ ਵੀ ਅਸਤੀਫਿਆਂ ਦੀ ਖਬਰ ਆ। ਦਵਿੰਦਰ ਨੂੰ ਇਹਨਾਂ ਨੇ ਟਿਕਟ ਦਿੱਤੀ ਹੈ, ਸ਼ੇਰ ਸਿੰਘ ਘਬਾਏ ਦੇ ਮੁੰਡੇ ਨੂੰ। ਫਾਜ਼ਿਲਕਾ ਵਾਲੇ ਵੀ ਸਾਰੇ ਟਕਸਾਲੀ ਹੈ ਜਿਹੜੇ, ਉਹ ਤਾਂ ਲਾਈ ਜਾਂਦੇ ਕਿ ਅਸੀਂ ਇਸ ਬੰਦੇ ਨੂੰ ਨਹੀਂ ਜਿੱਤਣ ਦੇਣਾ। ਅੰਮ੍ਰਿਤਸਰ ਦੇ ਵਿੱਚ ਟਿਕਟਾਂ ਨਹੀਂ ਡਰਦੇ ਮਾਰੇ ਅਨਾਉਂਸ ਕਰੀ ਜਾਂਦੇ। ਸੋ ਬਹੁਤ ਸਾਰਾ ਇਹਨਾਂ ਦਾ ਰਫੜ ਪਿਆ, ਹਾਲ ਦੀ ਘੜੀ ਜਾਪਦਾ ਨਹੀਂ, ਪਰ ਫਿਰ ਵੀ ਸੰਭਾਵਨਾ ਬਣੀ ਰਹਿੰਦੀ ਹੈ। ਜੀ ਜੀ। ਅਗਲੇ ਕਾਲਰ ਪ੍ਰਗਟ ਬਲ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਕੀ ਸਵਾਲ ਹੈ ਜੀ? ਸੁਣਨ ਵਾਲਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਰਾਜ ਕਰਨਵੀਰ ਸਿੰਘ, ਤਿੰਨ ਨਾ ਬਣ ਕੇ ਇੱਕ ਬਣਦਾ, ਤੇ ਤੁਹਾਡੀ ਨੌਲੇਜ ਵੀ ਤਿੰਨਾਂ ਬੰਦਿਆਂ ਜਿੰਨੀ ਤੋਂ ਵੱਧ ਬਣ ਜਾਂਦੀ ਹੈ ਜੀ। ਧੰਨਵਾਦ ਜੀ। ਤੇ ਮਿੰਟੂ ਜੀ ਤੇ ਜਿੱਦਾਂ ਠੋਕ ਵਜਾ ਕੇ ਗੱਲ ਕਰਦੇ ਆ, ਇਹ ਅਜੇ ਆਜ਼ਾਦ ਕਿਲੇ ਨਾਲ ਬੱਧੇ ਆ। ਕਈ ਪੱਤਰਕਾਰੀ ਵੀ ਕਿਸੇ ਪਾਰਟੀ ਨਾਲ ਜੁੜ ਗਿਆ, ਫਿਰ ਉਹ ਉੱਥੋਂ ਡਿੱਗ ਨਹੀਂ ਸਕਦੇ ਉਹਨਾਂ ਦੀ ਮਰਜ਼ੀ ਤੋਂ ਬਗੈਰ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇੰਨਾ ਖੁੱਲ੍ਹ ਕੇ ਵਿਚਾਰ ਵਟਾਂਦਰਾ ਆਜ਼ਾਦਾਨਾ ਤੌਰ ਤੇ ਕਰਦੇ ਆ ਜੀ। ਤੇ ਮੈਂ ਤੁਹਾਡੇ ਰਾਹੀਂ ਇੱਕ ਮਿੰਟੂ ਜੀ ਨੂੰ ਸਵਾਲ ਪੁੱਛਦਾ ਜੀ। ਅਸੀਂ ਇਨਕਲਾਬ ਕਰਦਿਆਂ ਕਿੰਨੀਆਂ ਫਾਂਸੀਆਂ ਚੜਾਲੇ, ਕਾਲੇ ਪਾਣੀ ਲਗਾ ਲਏ, ਕਿੰਨੇ ਮੁਜ਼ਾਹਰੇ, ਕਿੰਨੇ ਧਰਨੇ, ਕਿੰਨੇ ਕੈਦਾਂ, ਪਰ ਅੱਜ ਤੱਕ ਸਾਰੇ ਧਰਮਾਂ ਨੂੰ ਸਰਟੀਫਿਕੇਟ ਮਿਲਣ ਲੱਗ ਪਏ ਮੈਰਿਜ ਐਕਟ ਅਨੁਸਾਰ। ਪਾਕਿਸਤਾਨ 'ਚ ਵੀ ਮਿਲਣ ਲੱਗ ਪਿਆ, ਬੰਗਲਾਦੇਸ਼ 'ਚ ਵੀ ਮਿਲਣ ਲੱਗ ਪਿਆ। ਸਾਡੇ ਲੀਡਰਾਂ ਨੂੰ ਜਾਂ ਸਾਡੀ ਜਨਤਾ ਨੂੰ ਕਦੀ ਧਿਆਨ ਨਹੀਂ ਆਇਆ ਵੀ ਅਸੀਂ ਵੀ ਆਪਣਾ ਹੱਕ ਠੋਕ ਵਜਾ ਕੇ ਮੰਗ ਸਕੀਏ। ਧੰਨਵਾਦ ਜੀ। ਧੰਨਵਾਦ ਜੀ, ਮਿਹਰਬਾਨੀ। ਇਸ ਮਾਮਲੇ ਦੇ ਵਿੱਚ ਸਰਦਾਰ ਸਾਹਿਬ ਲੀਡਰਾਂ ਦਾ ਕਸੂਰ ਹੈ ਜ਼ਿਆਦਾ, ਉਹਨਾਂ ਦਾ ਕਸੂਰ ਨਹੀਂ ਜਿਨ੍ਹਾਂ ਦਾ ਤੁਸੀਂ ਵੇਖਦੇ ਹੋ, ਤੁਹਾਡੇ ਆਪਣੇ ਲੀਡਰਾਂ ਦਾ ਕਸੂਰ ਆ। ਇਹਨਾਂ ਨੇ ਦੇਖ ਲਓ ਕਿੰਨੀ ਦੇਰ ਤੋਂ ਸੱਤਾ ਜਿਹੜੀ ਆਪਣੇ ਪਰਾਂ ਦੇ ਥੱਲੇ ਰੱਖੀ ਹੈ। 1967 ਤੋਂ ਬਾਅਦ ਮੇਰੇ ਖਿਆਲ ਦੇ ਨਾਲ ਪੱਕੇ ਤੌਰ ਤੇ ਮੁੱਖ ਮੰਤਰੀ ਹੈ ਜਿਹੜਾ ਸਿੱਖ ਬਣਦਾ ਰਿਹਾ, ਚਾਹੇ ਕਿਸੇ ਵੀ ਪਾਰਟੀ ਦਾ।
ਕਿਸੇ ਨੇ ਵੀ ਇੰਨੇ ਸਟਰੋਂਗਲੀ ਇਸ ਚੀਜ਼ ਦੀ ਮੰਗ ਨਹੀਂ ਕੀਤੀ ਕਿ ਭਾਈ ਸਾਡਾ ਆਨੰਦ ਮੈਰਿਜ ਐਕਟ ਜਿਹੜਾ ਲਾਗੂ ਕਰੋ। ਔਰ ਹਾਂ, ਹੱਦ ਦੀ ਗੱਲ ਹੈ, ਮੈਂ ਇਤਿਹਾਸ ਪੜ੍ਹ ਕੇ ਦੰਗ ਰਹਿ ਗਿਆ ਕਿ 1910-11 ਤੱਕ ਉਹ ਆਨੰਦ ਮੈਰਿਜ ਐਕਟ ਜਿਹੜਾ ਹੋਣ ਦੇ ਵਿੱਚ ਸੀਗਾ, ਬਾਅਦ ਦੇ ਵਿੱਚ ਉਹ ਪਤਾ ਨਹੀਂ ਕਿੱਧਰ ਚਲੇ ਗਿਆ, ਕਿ ਅੰਗਰੇਜ਼ਾਂ ਵੇਲੇ ਚੱਲਦਾ ਰਿਹਾ ਆਨੰਦ ਮੈਰਿਜ ਐਕਟ, ਤੇ ਬਾਅਦ ਦੇ ਵਿੱਚ ਇਹਨਾਂ ਨੇ ਵਾਅਦਾ ਕਰਕੇ ਕਿ ਅਸੀਂ ਫਿਰ ਜੀ ਇਹਨੂੰ ਲਾਗੂ ਕਰਾਂਗੇ, ਫਿਰ ਇਹ ਵਾਅਦੇ ਤੋਂ ਮੁੱਕਰ ਗਏ ਆ। ਸੋ ਇਹ ਸਮੱਸਿਆ ਜਿਹੜੀ ਆਪਾਂ ਉਹਨਾਂ ਤੇ ਠੋਸਣ ਦੀ ਥਾਂ ਤੇ ਸਭ ਤੋਂ ਵੱਡੀ ਸਮੱਸਿਆ ਆਪਣੇ ਆਪ ਤੇ ਲਾਗੂ ਕਰ ਸਕਦੇ ਹਾਂ ਕਿ ਕੋਈ ਇਹੋ ਜਿਹਾ ਨੇਤਾ ਨਹੀਂ ਮਿਲਿਆ ਜਿਹੜਾ ਹਿੱਕ ਡਾਹ ਕੇ ਆਪਣੇ ਲਈ ਉੱਥੇ ਇਹ ਮੰਗ ਰੱਖ ਸਕਦਾ ਜਾਂ ਸਮਰਥਨ ਜੁਟਾ ਸਕਦਾ। ਤੁਸੀਂ ਇੱਕ ਚੀਜ਼ ਸੋਚੋ ਜੀ, ਜਦੋਂ ਇਹਨਾਂ ਨੇ ਇਹ ਸੋਧ ਕਰਾਉਣੀ ਸੀਗੀ ਕੀ ਕਹਿੰਦੇ ਆ ਇਹਨਾਂ ਨੂੰ, ਸਹਿਜਧਾਰੀ ਦੇ ਮਾਮਲੇ 'ਚ, ਜੀ ਜੀ ਜੀ, ਪ੍ਰਕਾਸ਼ ਸਿੰਘ ਬਾਦਲ ਸਾਰੇ ਕੰਮ ਛੱਡ ਕੇ ਜਾਂਦਾ ਉੱਥੇ, ਜਿੰਨੇ ਧਿਰਾਂ ਨੇ ਸਾਰਿਆਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਲੌਬਿੰਗ ਕਰਦਾ ਕਿ ਸਾਡੇ ਇਹ ਸਿੱਖਾਂ ਦੇ ਖਾਤਰ ਬਹੁਤ ਜ਼ਰੂਰੀ ਹੈ ਬਿੱਲ ਪਾਸ ਹੋਣਾ, ਔਰ ਬਿੱਲ ਪਾਸ ਕਰਵਾਉਣ 'ਚ ਕਾਮਯਾਬ ਹੋ ਜਾਂਦਾ। ਕਮਾਲ ਦੀ ਗੱਲ ਇਹ ਆ ਕਿ ਰਾਜ ਸਭਾ ਦੇ ਵਿੱਚੋਂ ਵੀ ਬਿੱਲ ਪਾਸ ਹੋ ਜਾਂਦਾ ਜਿੱਥੇ ਕਾਂਗਰਸ ਦੀ ਮੈਜੋਰਟੀ, ਕਾਂਗਰਸ ਵਿਰੋਧ ਹੀ ਨਹੀਂ ਕਰਦੀ। ਔਰ ਰਵਨੀਤ ਬਿੱਟੂ ਕਾਂਗਰਸ ਦਾ ਇਲਜ਼ਾਮ ਲਾਉਂਦਾ ਹੈ ਕਿ ਸਾਡੀ ਪਾਰਟੀ ਬਾਦਲ ਦੇ ਨਾਲ ਰਲ ਮਿਲ ਕੇ ਚੁੱਪੀ ਹੋ ਗਈ। ਜੇ ਇਹ ਕਰ ਸਕਦੇ ਆ ਤੇ ਆਨੰਦ ਮੈਰਿਜ ਐਕਟ ਦੇ ਵਿੱਚ ਵੀ ਇਹ ਸਾਰਾ ਕੁਝ ਹੋ ਸਕਦਾ ਸੀ। ਡਾਕਟਰ ਧਰਮਵੀਰ ਗਾਂਧੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਆਖਿਆ, ਉਹਨੇ ਆਖਿਆ ਸਾਰਿਆਂ ਨੂੰ ਅਪੀਲ ਤੁਸੀਂ ਕਰੋ, ਸਾਰੇ ਜਿੰਨੇ ਵੀ ਮੈਂਬਰ ਪਾਰਲੀਮੈਂਟ ਹੈ, ਜਿੰਨੇ ਵੀ ਨੇਤਾ ਹੈ, ਮੈਂ ਉੱਥੇ ਅਸੈਂਬਲੀ 'ਚ ਜਾ ਕੇ, ਉੱਥੇ ਸੰਸਦ ਦੇ ਵਿੱਚ ਜਾ ਕੇ ਮੁੱਦਾ ਰੱਖਦਾ, ਮੇਰੇ ਨਾਲ ਇਹਨਾਂ ਨੂੰ ਤੋਰੋ। ਅਕਾਲ ਤਖਤ ਦੇ ਜਥੇਦਾਰ ਨੇ ਕੋਈ ਨਹੀਂ ਜੀ ਕਰਾਂਗੇ ਕਰਨਾ ਕਿੰਨੇ ਸੀ। ਸੋ ਜਦੋਂ ਤੁਹਾਡੇ ਲੀਡਰ ਹੀ ਇਹੋ ਜਿਹੇ ਆ, ਤੁਸੀਂ ਦੂਜੇ ਨੂੰ ਕੀ ਦੋਸ਼ ਦੇ ਸਕਦੇ ਹੋ? ਪੈਸਾ ਤੇ ਤੁਹਾਡਾ ਆਪਦਾ ਖੋਟਾ। ਜੀ ਜੀ, ਬਿਲਕੁਲ। ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਜ਼ੀਡੀ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਕੀ ਸਵਾਲ ਹੈ ਜੀ? ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਜੀ, ਦੋ ਨਿੱਕੇ ਨਿੱਕੇ ਹੈ। ਇੱਕ ਤਾਂ ਪਹਿਲਾਂ ਕਿ ਜਿਹੜਾ ਬੀਬੀ ਹਰਸਿਮਰਤ ਕੌਰ ਨੂੰ ਜੁਰਮਾਨਾ ਹੋਇਆ, ਉਹ ਕਿਸ ਬੇਸ ਤੇ ਤਾਂ ਉਹਦਾ ਕੀ ਇਤਿਹਾਸ ਹੈ, ਕਿਉਂ ਹੋਇਆ? ਦੂਸਰਾ, ਇੱਕ ਮੂਵੀ ਫੇਸਬੁੱਕ ਤੇ ਦੇਖੀ ਹੈ ਕਿ ਭਗਵੰਤ ਮਾਨ ਦੇ ਅੱਗੇ ਕੁਝ ਗੱਡੀ ਨੂੰ ਰੋਕ ਕੇ ਮੁੰਡੇ ਉਹਦੀ ਬਾਰੀ ਖੋਲਣਾ ਚਾਹੁੰਦੇ ਨੇ, ਫਿਰ ਉਹ ਉੱਥੋਂ ਗੱਡੀ ਦੜਾ ਕੇ ਲੈ ਗਏ ਨੇ। ਉਹ ਕੀ ਉਹਦਾ ਮਤਲਬ ਹੈਗਾ ਜੀ? ਥੈਂਕ ਯੂ ਜੀ। ਉਹ ਬੱਚੇ ਬੰਦੇ, ਠੀਕ ਹੈ ਜੀ। ਦੇਖੋ ਜੀ ਸਰਦਾਰ ਸਾਹਿਬ, ਜਿਹੜਾ ਬੀਬਾ ਹਰਸਿਮਰਤ ਕੌਰ ਬਾਦਲ ਦਾ ਮਾਮਲਾ ਮੈਨੂੰ ਨਹੀਂ ਪਤਾ, ਪਰ ਇਸ ਮਾਮਲੇ 'ਚ ਮੈਂ ਤੁਹਾਡੀ ਤਾਰੀਫ ਵੀ ਕਰਦਾ ਹਾਂ ਕਿ ਅਸੀਂ ਪੱਤਰਕਾਰ ਵੀ ਹਾਂ, ਅਸੀਂ ਪੰਜਾਬ 'ਚ ਵੀ ਰਹਿੰਦੇ ਹਾਂ, ਪਰ ਤੁਹਾਡਾ ਜਿਹੜਾ ਖਬਰਾਂ ਤੇ ਪਕੜ ਵਾਲਾ ਨੁਕਤਾ ਹੈ ਤਾਂ ਸਾਡੇ ਤੋਂ ਵੀ ਤੇਜ਼ ਆ ਜੀ। ਤੁਸੀਂ ਛੋਟੀ ਛੋਟੀ ਖਬਰ ਨੂੰ ਵੀ ਏਡੀ ਮਜ਼ਬੂਤੀ ਨਾਲ ਪਕੜਦੇ ਹੋ। ਹਾਂ, ਮੈਂ ਇੱਕ ਚੀਜ਼ ਜ਼ਰੂਰ ਕਹਿ ਸਕਦਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਤੇ ਇੱਕ ਕੇਸ ਕੀਤਾ ਹੋਇਆ। ਕੇਸ ਮੇਰੇ ਨਾਲ ਦੇ ਪਿੰਡ ਦਾ ਮੁੰਡਾ ਕਾਂਗਰਸੀ ਹੈ, ਨਵਜੋਤ, ਉਹਨੇ ਕੀਤਾ ਸੀਗਾ ਜਦੋਂ ਇਹਨੇ ਇਲੈਕਸ਼ਨ ਲੜਿਆ ਸੀਗਾ। ਸੋ ਉਹ ਬੀਬਾ ਹਰਸਿਮਰਤ ਕੌਰ ਬਾਦਲ ਤੇ ਚੋਣ ਖਰਚੇ ਨੂੰ ਲੈ ਕੇ ਕੇਸ ਚੱਲਦਾ ਹੈ। ਮੇਰੇ ਖਿਆਲ ਦੇ ਨਾਲ ਬੀਬਾ ਫਿਰ ਜਾਂ ਤੇ ਪੇਸ਼ ਨਹੀਂ ਹੋਈ ਜਾਂ ਕੋਈ ਰਿਕਾਰਡ ਇਹਨਾਂ ਨੇ ਪੇਸ਼ ਨਹੀਂ ਕੀਤਾ, ਜਿਹਦੇ ਕਰਕੇ ਉਹ 25,000 ਜਿਹੜਾ ਤੁਸੀਂ ਕਹਿੰਦੇ ਹੋ ਜੁਰਮਾਨਾ ਹੋਇਆ। ਉਹ ਇੱਕੋ ਇੱਕ ਮਾਮਲਾ ਬੀਬਾ ਹਰਸਿਮਰਤ ਕੌਰ ਬਾਦਲ ਤੇ ਜਿਹੜਾ ਕਿ ਚੱਲਦਾ ਹੈ, ਔਰ ਕੀਤਾ ਵੀ ਲੰਬੀ ਹਲਕੇ ਦੇ ਮੁੰਡੇ ਨੇ ਆ, ਉਹ ਨੌਜਵਾਨ ਕਾਂਗਰਸੀ ਆਗੂ ਨਵਜੋਤ, ਉਹਦਾ ਕੀਤਾ ਹੋਇਆ ਉਸ ਮਾਮਲੇ। ਬਿਲਕੁਲ ਉਸੇ ਮਾਮਲੇ ਸੀਗਾ ਜੀ। ਮੈਂ ਹੁਣੇ ਪੜ੍ਹ ਰਿਹਾ ਸੀਗਾ ਵੀ ਰਿਪਲਾਈ ਨਹੀਂ ਕੀਤਾ ਸੀ, ਤਾਂ ਹੀ ਉਹਨਾਂ ਨੂੰ ਕੀਤਾ ਗਿਆ। ਬਿਲਕੁਲ, ਉਹ ਮੈਨੂੰ ਪਤਾ, ਬਸ ਸਿਰਫ ਇੱਕੋ ਇੱਕ ਮਾਮਲਾ ਚੱਲਦਾ ਬੀਬਾ ਹਰਸਿਮਰਤ ਕੌਰ ਬਾਦਲ ਦਾ। ਦੂਜੇ ਪਾਸੇ ਜਿਹੜੀ ਤੁਸੀਂ ਗੱਲ ਕਹਿੰਦੇ ਹੋ, ਇਹ ਵਿਰੋਧ ਦੀ ਘਟਨਾ ਦਾ ਵੀ ਮੈਨੂੰ ਬਹੁਤਾ ਪਤਾ ਨਹੀਂ, ਪਰ ਜਿੱਥੋਂ ਤੱਕ ਸੁਣਨ ਦੇ ਵਿੱਚ ਆਇਆ, ਮੈਨੂੰ ਇੱਕ ਮਿੱਤਰ ਦੱਸਦਾ ਪਿਆ ਸੀ ਕਿ ਸੰਗਰੂਰ ਦੇ ਵਿੱਚ ਵਿਰੋਧ ਹੋਇਆ ਭਗਵੰਤ ਮਾਨ ਦਾ, ਔਰ ਉਹ ਦੱਸਦੇ ਤੇ ਕਿ ਆਮ ਆਦਮੀ ਪਾਰਟੀ ਦੇ ਉਹ ਵਲੰਟੀਅਰ ਸੀ, ਪਤਾ ਨਹੀਂ ਰੁੱਸੇ ਹੋਏ ਵਲੰਟੀਅਰ ਸੀ ਜਾਂ ਸਾਬਕਾ ਵਲੰਟੀਅਰ ਸੀ ਜਾਂ ਮੌਜੂਦਾ ਵਲੰਟੀਅਰ ਸੀ, ਉਹਨਾਂ ਨੇ ਕੀਤਾ। ਉਹ ਕਹਿੰਦੇ ਕਿ ਭਗਵੰਤ ਮਾਨ ਨੂੰ ਅਸੀਂ ਟੈਲੀਫੋਨ ਕੀਤਾ ਸੀ, ਇਹਨੇ ਗੱਲ ਸੁਣਨ ਦੀ ਬਜਾਏ ਸਾਡੇ ਨਾਲ ਬਦਤਮੀਜ਼ੀ ਕੀਤੀ ਹੈ। ਸੋ ਇਹਦੇ 'ਚ ਹੁਣ ਪਤਾ ਨਹੀਂ ਸੱਚਾਈ ਕੀ ਹੈ, ਪਰ ਵਿਰੋਧ ਉਹ ਜਿਹੜਾ ਹੋਇਆ, ਤੁਸੀਂ ਜਿਹੜੀ ਕਹਿੰਦੇ ਹੋ ਵੀਡੀਓ ਤੇ ਮੈਂ ਵੇਖੀ ਨਹੀਂ, ਉਹ ਸੰਗਰੂਰ ਜ਼ਿਲ੍ਹੇ ਦੀ ਘਟਨਾ ਹੈ। ਉਹਦੇ 'ਚ ਹੁਣ ਸੱਚਾਈ ਕਿੰਨੀ ਕੁ, ਸੱਚ ਕਿੰਨਾ ਕੁ ਹੈ, ਉਹ ਮੈਂ ਸਵੇਰੇ ਵੀਡੀਓ ਦਾ ਪਤਾ ਕਰ ਲੂੰ, ਵੇਖ ਕੇ ਵੀਡੀਓ ਪਤਾ ਲੱਗੂਗਾ ਕਿ ਅਸਲ ਮਾਮਲਾ ਕੀ ਹੈ। ਪਰ ਭਗਵੰਤ ਮਾਨ ਦਾ ਤੁਹਾਨੂੰ ਇੱਕ ਹੋਰ ਦੱਸ ਦਿਆਂ ਕਿ ਤਾਜ਼ਾ ਮਾਮਲਾ ਇਹ ਆ ਕਿ ਇੱਕ ਤੇ ਉਹਨੂੰ ਇਲੈਕਸ਼ਨ ਕਮਿਸ਼ਨ ਨੇ ਮੇਰੇ ਖਿਆਲ ਦੇ ਨਾਲ ਨਰੜੇ 'ਚ ਲੈਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਉਹ ਡਲਿਆਂ ਵਾਲਾ ਬਿਆਨ ਸੀ, ਉਹਨੂੰ ਲੈ ਕੇ। ਦੂਜਾ, ਅੱਜ ਜਲਾਲਾਬਾਦ ਦੇ ਵਿੱਚ ਵੀ ਪ੍ਰੈਸ ਕਾਨਫਰੰਸ ਹੋਈ ਹੈ, ਉੱਥੇ ਵੀ ਮਾਨ ਸਾਹਿਬ ਥੋੜੇ ਜਿਹੇ ਪੱਤਰਕਾਰਾਂ ਨਾਲ ਤਲਖ ਹੋਏ ਆ। ਇਹ ਸ਼ੁਭ ਸੰਕੇਤ ਨਹੀਂ ਕਹਿ ਸਕਦੇ ਆਮ ਆਦਮੀ ਪਾਰਟੀ ਵਾਸਤੇ। ਅਗਲੇ ਕਾਲਰ ਨੇ ਆਪਣੇ ਨਾਲ ਗੋਲਡੀ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੇਰਾ ਸਵਾਲ ਸੀ, ਜਿੱਦਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਕੁਝ ਉਮੀਦਵਾਰ ਇਦਾਂ ਦੇ ਨੇ ਜਿਨ੍ਹਾਂ ਦੀ ਮਾਲੀ ਹਾਲਤ ਬਹੁਤ ਹੀ ਵਧੀਆ ਨਹੀਂ,
ਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਵੀ ਆ ਸਕਦੀ ਹੈ ਕਿ ਮਤਲਬ ਆਪਣੇ ਪੈਸੇ ਦੀ ਘਾਟ ਕਰਕੇ ਉਹਨਾਂ ਦੀ ਮੁਹਿੰਮ ਹੈ ਜਿਹੜੀ ਉਹ ਚੋਣ ਮੁਹਿੰਮ ਪਿੱਛੇ ਰਹਿ ਜਾਵੇ। ਤੇ ਨੰਬਰ 2 ਹੈ ਕਿ ਜਿਸ ਤਰ੍ਹਾਂ ਬਰਗਾੜੀ ਕਾਂਡ ਦੀ ਅਣਪਛਾਤੀ ਪੁਲਿਸ ਦਾ ਕਦੀ ਪਤਾ ਲੱਗੇਗਾ ਜਾਂ ਖਾਲੀ ਥਾਵਾਂ 'ਚ ਨਾ ਖਾਲੀ ਰਹਿਣਗੇ ਹਮੇਸ਼ਾ? ਥੈਂਕ ਯੂ, ਧੰਨਵਾਦ ਬਹੁਤ ਬਹੁਤ। ਨਹੀਂ ਤੇ ਬਰਗਾੜੀ ਵਾਲਾ ਦੇਖੋ, ਜਿੰਨਾ ਤੁਹਾਨੂੰ ਦੁੱਖ ਹੈ ਸਾਨੂੰ ਵੀ, ਚਾਹੇ ਪੱਤਰਕਾਰ ਆ, ਅਸੀਂ ਇੱਥੇ ਪੰਜਾਬ ਦੇ ਵਿੱਚ ਰਹਿ ਗਏ ਹਾਂ, ਸਾਨੂੰ ਵੀ ਦੁੱਖ ਹੈ ਕਿ ਉਹ ਜਿਹੜੇ 2 ਨਿਰਦੋਸ਼ ਸਿੱਖ ਮਾਰੇ ਤੇ ਮਾਰ ਕੇ ਉਹਨਾਂ ਦੇ ਕਾਤਲਾਂ ਨੂੰ ਇਹ ਕਹਿ ਕੇ ਬਚਾ ਲਿਆ ਗਿਆ ਕਿ ਪੁਲਿਸ ਅਣਪਛਾਤੀ ਹੈ। ਪੁਲਿਸ ਅਣਪਛਾਤੀ ਇਕੱਲੇ ਇਸ ਮਸਲੇ 'ਚ ਨਹੀਂ, ਪੁਲਿਸ ਅਣਪਛਾਤੀ ਤੇ ਪਟਿਆਲੇ ਜਿਹੜੀ ਉਹ ਡਾਂਸਰ ਨੂੰ ਗੋਲੀ ਮਾਰੀ ਸੀ ਉਸ ਮਾਮਲੇ 'ਚ ਵੀ ਪੁਲਿਸ ਅਣਪਛਾਤੀ ਸੀ। ਤੁਹਾਨੂੰ ਯਾਦ ਹੋਏਗਾ ਜਿੱਦਣ ਗੈਂਗਸਟਰ ਭੱਜੇ ਆ 45-50 ਦਿਨ ਪਹਿਲਾਂ ਦੀ ਘਟਨਾ ਹੈ, ਉਦੋਂ ਵੀ ਪਰਚੇ 'ਚ ਇਹੋ ਹੀ ਲਿਖਿਆ ਸੀ ਕਿ ਜੀ ਪੁਲਿਸ ਵਾਲੇ ਪਤਾ ਨਹੀਂ, ਹਾਲਾਂਕਿ ਵੀਡੀਓ ਸਾਰੇ ਸੰਸਾਰ ਨੇ ਵੇਖ ਲਈ ਸੀ ਕਿ ਕਿਹੜਾ ਕਿਹੜਾ ਅਫਸਰ ਕਿਹੜੇ ਥਾਣੇ ਦੀ ਪੁਲਿਸ ਉੱਥੇ ਨਾਕਾ ਲਾ ਕੇ ਖੜੀ ਸੀ। ਉਹ ਕਹਿੰਦੇ ਜੀ ਸਾਡੀ ਸਿਆਣ 'ਚ ਨਹੀਂ ਆ ਰਹੀ ਪੁਲਿਸ ਤੇ ਅਣਪਛਾਤੀ ਉਦੋਂ ਵੀ ਸੀ ਜਿੱਦਣ ਸ਼ੇਰਪੁਰ ਦੇ ਲਾਗੇ 2 ਭਰਾਵਾਂ ਨੂੰ ਗੋਲੀ ਮਾਰਤੀ ਸੀ ਇਹਨਾਂ ਨੇ, ਰੱਜੇ ਸੀ, ਸ਼ਰਾਬੀ ਹੋਇਆ ਨੇ ਕਾਰ ਨੂੰ ਹੱਥ ਦਿੱਤਾ, ਰਾਤ ਕਿਸੇ ਨੇ ਦੇਖਿਆ ਨਾ, ਉਹ ਕਾਰੋਬਾਰੀ ਸੀ ਦੋਨੇ ਭਰਾ, ਆਪਣਾ ਸ਼ੋਰੂਮ ਬੰਦ ਕਰਕੇ ਆਉਂਦੇ ਪਏ ਸੀ, ਉਹਨਾਂ ਨੂੰ ਬਰਾਬਰ ਕਰਕੇ ਪੁਲਿਸ ਵਾਲਿਆਂ ਨੇ ਕੋਈ ਵਾਰਨਿੰਗ ਨਹੀਂ ਦਿੱਤੀ, ਗੋਲੀਆਂ ਮਾਰਨੀਆਂ ਸ਼ੁਰੂ ਕਰਤੀਆਂ। ਤੇ ਅਗਲੇ ਦਿਨ ਜਦੋਂ ਡੀਐਮਸੀ ਦੇ ਵਿੱਚ ਪਏ 2 ਭਰਾਵਾਂ ਨੇ ਬਿਆਨ ਦਿੱਤੇ, ਬਿਆਨ ਉੱਥੋਂ ਲੈ ਕੇ ਆ ਕੇ ਪੁਲਿਸ ਨੇ ਜਿਹੜਾ ਪਰਚਾ ਦਰਜ ਕੀਤਾ ਉਹ ਅਣਪਛਾਤੀ ਪੁਲਿਸ ਦੇ ਦਰਜ ਕੀਤੇ ਸੀ, ਜਦਕਿ ਉਹਨਾਂ ਨੇ ਸਾਰਾ ਨਾਂ ਲਿਖਾਤਾ ਕਿ ਫਲਾਣੇ ਥਾਣੇ ਦੀ ਪੁਲਿਸ ਸੀ, ਫਲਾਣੇ ਬੰਦੇ ਸਨ ਜੀ। ਸੋ ਪੁਲਿਸ ਬਹੁਤ ਮਾਮਲਿਆਂ 'ਚ ਅਣਪਛਾਤੀ ਰਹਿ ਜਾਂਦੀ ਹੈ। ਰਹੀ ਜਿਹੜੀ ਗੱਲ ਤੁਸੀਂ ਆਮ ਆਦਮੀ ਪਾਰਟੀ ਦੀ ਕੀਤੀ ਹੈ, ਬਿਲਕੁਲ ਕਈ ਵਾਰ ਇਹੋ ਜਿਹੀਆਂ ਸਮੱਸਿਆਵਾਂ ਜਿਹੜੀਆਂ ਆ ਜਾਂਦੀਆਂ, ਕਿਉਂਕਿ ਦੇਖੋ ਇਲੈਕਸ਼ਨ ਕਮਿਸ਼ਨ ਨੇ ਜਿਹੜੀ ਸੀਮਾ ਤੈਅ ਕੀਤੀ, ਹੱਦ ਤੈਅ ਕੀਤੀ, ਉਹ 28 ਲੱਖ ਖਰਚਣ ਤੱਕ ਕੀਤੀ ਹੈ ਜੀ। 28 ਲੱਖ ਤੋਂ ਬਹੁਤ ਅਗਾਂਹ ਤੱਕ ਚਲਾ ਜਾਂਦਾ ਹੈ ਇਲੈਕਸ਼ਨ। ਮੈਂ ਜਿਹੜੇ ਇਲਾਕੇ 'ਚ ਰਹਿਣਾ ਇੱਥੇ ਤੇ ਇਲੈਕਸ਼ਨ ਜਿਹੜਾ ਸਰਪੰਚੀ ਦਾ ਉਹ 28 ਲੱਖ ਤੱਕ ਪਹੁੰਚ ਜਾਂਦਾ ਹੈ, ਕਿਉਂਕਿ ਇੱਥੇ ਮਾਲ ਪੱਤਾ ਬਹੁਤ ਆਉਂਦਾ ਲੰਬੀ ਦੇ ਵਿੱਚ, ਤੇ ਉਸ ਹਿਸਾਬ ਦੇ ਨਾਲ ਹੀ ਰੇਟ ਚੜ੍ਹਦਾ ਸਰਪੰਚੀ ਦਾ 25-30 ਲੱਖ। ਮੈਨੂੰ ਪੱਕਾ ਪਤਾ ਹੈ, ਇੱਕ ਮੇਰੇ ਇੱਥੇ ਨੇੜਲੇ ਪਿੰਡ ਦਾ ਸਰਪੰਚ ਅਮਰੀਕਾ 'ਚੋਂ ਗਿਆ, ਤੁਹਾਡੇ ਇੱਥੋਂ ਅਮਰੀਕਾ 'ਚੋਂ ਜਾ ਕੇ ਸਰਪੰਚ ਬਣਿਆ, ਕਿਸੇ ਤੋਂ ਪੁੱਛ ਲਿਓ, ਪਤਾ ਵੀ ਕਰ ਲਿਓ, ਸਰਬਸੰਮਤੀ ਨਾਲ ਸਰਪੰਚਾ ਬਣਿਆ, ਪਰ 20 ਲੱਖ ਰੁਪਇਆ ਉਹਨੇ ਮੱਥਾ ਟੇਕਿਆ, ਪਹਿਲਾਂ 20 ਲੱਖ ਰੁਪਇਆ। ਸੋ ਇਹ ਸਾਰਾ ਕੁਛ ਹੈ ਨਾ ਜਿਹੜਾ ਇੱਥੇ ਚੱਲਦਾ ਹੈ। ਤੇ ਪਰ ਜੇਕਰ ਇਹ ਸਮੱਸਿਆ ਆਉਂਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਵੱਡੇ ਸਪੋਰਟਰ ਤੇ ਬਹੁਤ ਵੱਡੇ ਤਨਾੜ ਜਿਹੜੇ ਆਮ ਆਦਮੀ ਪਾਰਟੀ ਦੇ ਪਏ ਆ, ਮੇਰੇ ਖਿਆਲ ਦੇ ਨਾਲ ਦਿੱਕਤ ਆਉਣ ਨਹੀਂ ਦੇਣਗੇ। ਪਰ ਕੁਝ ਇਲਾਕਿਆਂ 'ਚ ਆ ਵੀ ਸਕਦੀ ਹੈ, ਕਿਉਂਕਿ ਹਰੇਕ ਥਾਂ ਇਸ ਤਰ੍ਹਾਂ ਦੇ ਤਨਾੜ ਉਹਨਾਂ ਦੇ ਜਿਹੜੇ ਪਿੱਛੇ ਬੈਠੇ ਆ ਉਹ ਨਹੀਂ ਹੈਗੇ, ਪਰ ਸੂਤ ਕਰ ਲੈਣਗੇ। ਵੈਸੇ ਆਮ ਆਦਮੀ ਪਾਰਟੀ ਨੂੰ ਚੰਦਾ ਅਕਾਲੀਆਂ ਨਾਲੋਂ ਜ਼ਿਆਦਾ ਇਕੱਠਾ ਹੋਇਆ, 110 ਕਰੋੜ ਰੁਪਈਆ ਚੰਦਾ ਇਕੱਠਾ ਹੋਇਆ ਇਹਨਾਂ 3 ਸਾਲਾਂ 'ਚ। ਅਕਾਲੀਆਂ ਨੂੰ ਮਹਿਜ਼ ਮੇਰੇ ਖਿਆਲ ਦੇ ਨਾਲ 76 ਕਰੋੜ ਰੁਪਈਆ ਇਕੱਠਾ ਹੋਇਆ, ਇਹਨਾਂ ਨੂੰ 110 ਕਰੋੜ ਰੁਪਈਆ ਇਕੱਠਾ ਹੋਇਆ। ਹੁਣ ਫਿਰ ਕੇਜਰੀਵਾਲ ਸਾਹਿਬ ਕਹੀ ਜਾਂਦੇ ਜੇਬ ਸਾਡੀ ਖਾਲੀ ਹੈ, ਜੇਬ ਸਾਡੀ ਖਾਲੀ ਹੈ, ਇੰਨਾ ਪੈਸਾ ਜਾਂਦਾ ਕਿੱਥੇ ਆ, ਇਹ ਸਮਝੋ ਬਾਹਰ ਆ ਜੀ। ਅਗਲੇ ਕਾਲਰ ਜੁੜੇ ਨੇ ਆਪਣੇ ਨਾਲ ਜੀ, ਬਲਵਿੰਦਰ ਸਿੱਧੂ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੀ ਬੇਨਤੀ ਹੈ ਜੀ ਵੀ ਜਿਹੜਾ ਇੱਕ ਮੇਰਾ ਭਰਾ ਕਹਿ ਕੇ ਗਿਆ ਨਾ ਵੀ ਦਲਿਤ ਭਾਈਚਾਰੇ ਦਾ, ਇੱਕ ਭੈਣ ਜੀ ਨੇ ਕਿਹਾ ਸੀ ਵੀ ਡਿਪਟੀ ਸੀਐਮ ਨਹੀਂ ਬਣਨਾ ਚਾਹੀਦਾ, ਉਹ ਜੀ ਮੇਰੀ ਬੇਨਤੀ ਇਹ ਹੈ ਵੀ ਇਹ ਬੜੇ ਧਿਆਨ ਨਾਲ ਨਹੀਂ ਸੁਣਦੇ। ਆਪਣੇ ਜੀਵਨ ਸਿੰਘ ਜੀ ਗਿੱਲ ਹਲਕੇ ਤੋਂ ਸੀਗੇ, ਰਿਜ਼ਰਵ ਹਲਕੇ ਤੋਂ, ਜਿਹੜੇ ਬੋਧਾਂ ਨੂੰ ਸਵਾਲ ਕੀਤਾ ਸੀ ਉਹਨਾਂ ਨੇ ਜੀ ਬੜੇ ਧਿਆਨ ਨਾਲ ਨਹੀਂ। ਉਹ ਭੈਣ ਨੇ ਕਿਹਾ ਸੀ ਵੀ ਦਲਿਤ ਭਾਈਚਾਰੇ ਦਾ ਡਿਪਟੀ ਸੀਐਮ ਬਣਨਾ ਜ਼ਰੂਰ ਚਾਹੀਦਾ ਵੀ, ਪਰ ਜਦੋਂ ਬਣਾਓਗੇ ਜੀ ਉਹਨੂੰ ਬੜੇ ਧਿਆਨ ਨਾਲ ਸਮਝਾ ਕੇ ਬਣਾਇਓ, ਉਹ ਮਾਇਆਵਤੀ ਵਾਂਗੂ ਨਾ ਹੋਵੇ। ਉਹਨਾਂ ਨੇ ਇਹ ਗੱਲ ਕਹੀ ਸੀ, ਇਹ ਨਹੀਂ ਕਿਹਾ ਸੀ ਵੀ ਬਣਾਇਓ ਨਾ, ਬਣਾਇਓ ਜ਼ਰੂਰ, ਪਰ ਬਣਾਇਓ ਸਮਝਾ ਕੇ ਉਹਨੂੰ। ਉਹਨਾਂ ਨੇ ਇਹ ਇਸ਼ਾਰਾ ਕੀਤਾ ਸੀ। ਇਹ ਜਿਹੜੇ ਭਰਾ ਨੇ ਸਾਡੇ ਪੂਰੇ ਧਿਆਨ ਨਾਲ ਨਹੀਂ ਗੱਲ ਸੁਣਦੇ, ਪਹਿਲੀ ਗੱਲ ਤਾਂ ਇਹ। ਦੂਜਾ ਮੇਰਾ ਸਵਾਲ ਇਹ ਹੈ ਵੀ ਜਿਹੜਾ ਇਹਨਾਂ ਨੇ ਬਜਟ ਪੇਸ਼ ਕਰਨਾ ਚੋਣਾਂ ਤੋਂ ਪਹਿਲਾਂ, ਕੀ ਉਹਦੀ ਸਟੇ ਲਈ ਜਾ ਸਕਦੀ ਹੈ, ਜਾਂ ਜੇ ਲਈ ਜਾ ਸਕਦੀ ਹੈ ਕਿਸੇ ਨੇ ਇਹਦੇ ਬਾਰੇ ਸਟੇ ਲੈਣ ਵਾਸਤੇ ਕੋਈ ਕੇਸ ਕੀਤਾ? ਥੈਂਕ ਯੂ ਜੀ। ਧੰਨਵਾਦ ਜੀ। ਜੀ ਬਿਲਕੁਲ, ਹਾਂ ਮੈਂ ਵੀ ਬੇਨਤੀ ਕਰੂੰਗਾ, ਗੱਲ ਸੁਣ ਲਿਆ ਕਰੋ। ਕਈ ਵਾਰ ਨਾ ਸਾਡੀਆਂ ਵੀ ਰਿਕਾਰਡਿੰਗਾਂ ਪੈ ਜਾਂਦੀਆਂ ਜੀ, ਗੱਲ ਨਾ ਅੱਧ ਵਿਚਾਲਿਓ ਤੋੜ ਕੇ ਤੇ ਜਿੱਧਰ ਨੂੰ ਉਲਟ ਜਾਂਦੀ। ਹੁਣ ਦੇਖੋ ਮੈਂ ਆਪਣੇ ਪੱਧਰ ਤੇ ਕਾਂਗਰਸ ਦੀ ਵਿਲੋਚਨਾ ਕਰਦਾ, ਅਕਾਲੀਆਂ ਦੀ ਵੀ ਕਰਦਾ, ਆਮ ਆਦਮੀ ਪਾਰਟੀ ਦੀ ਵੀ ਕਰਦਾ ਜੀ। ਉਹ ਫਿਰ ਜਿੱਥੇ ਉਲਟ ਜੋੜਨੀ ਹੁੰਦੀ ਹੈ ਉਹਨੇ ਕੋ ਕਲਿੱਪ ਕੱਟ ਕੇ ਤੇ ਵਰਤ ਲੈਂਦੇ ਆ ਜੀ ਜੀ ਜੀ। ਹਾਂ ਵਰਤ ਲੈ, ਚਲੋ ਉਹ ਭਲਾ ਹੋਵੇ ਉਹਨਾਂ ਦਾ, ਵਰਤਣ ਵਾਲਿਆਂ ਦਾ, ਮੈਂ ਨਹੀਂ ਆਂਦਾ। ਪਰ ਮੈਂ ਸਰੋਤਿਆਂ ਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਗੱਲ ਥੋੜੀ ਜਿਹੀ ਧਿਆਨ ਨਾਲ ਸੁਣ ਲਿਆ ਕਰੋ। ਕਿਸੇ ਵੀ ਸਿੱਟੇ ਤੇ ਪਹੁੰਚਣਾ
ਉਹ ਗੱਲ ਨੂੰ ਚਿੱਥਣਾ ਜ਼ਰੂਰੀ ਹੈ। ਪਰ ਜੀ ਇਹ ਵੀ ਇਹ ਠੀਕ ਹੈ ਕਿ ਚਲੋ ਵਿਚਾਰ ਤਕਰਾਰ ਚੱਲਦੇ ਰਹਿਣੇ ਚਾਹੀਦੇ ਆ। ਬਿਲਕੁਲ ਸਾਰਿਆਂ ਦੇ ਮੰਨਣਾ ਕਿ ਮੇਰਾ ਵੀ ਮੰਨਣਾ ਜ਼ਾਤੀ ਤੌਰ ਤੇ ਕਿ ਦਲਿਤਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ, ਪਰ ਉਹਨਾਂ ਦਾ ਨੇਤਾ ਬਿਲਕੁਲ ਜਿਵੇਂ ਇਹਨਾਂ ਨੇ ਕਿਹਾ ਕਿ ਮਾਇਆਵਤੀ ਵਰਗਾ ਨਹੀਂ ਹੋਣਾ ਚਾਹੀਦਾ, ਜਿਹਨੂੰ ਹਾਰ ਹੀ 3-3 ਕਰੋੜ ਦਾ ਪੈ ਜਾਂਦਾ, ਜਿਹਦੇ ਸੈਂਟਰਾਂ ਲਈ ਜਹਾਜ਼ ਆ ਜਾਂਦਾ ਹੈ ਤੇ ਮੁੜ ਕੇ ਉਹ ਕਹਿ ਦਿੰਦੇ ਜੀ ਅਸੀਂ ਤੇ ਦਲਿਤ ਨੇਤਾ ਹਾਂ। ਐਸੀ ਮੇਰੇ ਖਿਆਲ ਦੇ ਨਾਲ ਨੇਤਾਗਿਰੀ ਦਲਿਤਾਂ ਨੂੰ ਨਹੀਂ ਚਾਹੀਦੀ। ਦਲਿਤਾਂ ਨੂੰ ਪਿਓਰ ਦਲਿਤ ਨੇਤਾ ਹੀ ਚਾਹੀਦਾ, ਜਿਹੜਾ ਉਹਨਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰ ਸਕੇ, ਜਿਹੜਾ ਉਹਨਾਂ ਦੇ ਹੱਕ ਲੈ ਕੇ ਉਹਨਾਂ ਦੀ ਝੋਲੀ ਪਾ ਸਕੇ। ਜੀ ਦੂਜੀ ਗੱਲ ਜਿਹੜੀ ਸਰਦਾਰ ਸਾਹਿਬ ਹੋਰਾਂ ਨੇ ਕੀਤੀ ਸੀ ਬਜਟ ਨੂੰ ਲੈ ਕੇ, ਜੀ ਤੇ ਮੈਂ ਦੱਸ ਦੇਵਾਂ ਭਾਰਤ ਦੇ ਕਾਨੂੰਨ ਦੇ ਵਿੱਚ ਮੇਰੇ ਖਿਆਲ ਦੇ ਨਾਲ ਕੋਈ ਵੀ ਐਸੀ ਮੱਦ ਨਹੀਂ ਹੈਗੀ ਜਿਹਦੇ ਰਾਹੀਂ ਸੈਂਟਰ ਕੈਬਨਿਟ ਦੀ ਜਿਹੜੀ ਇਸ ਤਰ੍ਹਾਂ ਦੀ ਕੋਈ ਹੈਗੀ ਹੈ ਫੈਸਲਾ ਹੋਇਆ, ਕੋਈ ਇਸ ਤਰ੍ਹਾਂ ਦੀ ਹੈਗੀ ਨੀਤੀ, ਉਹਨੂੰ ਬਦਲਣ ਦੀ ਕੋਈ ਮੱਦ ਨਹੀਂ ਹੈਗੀ। ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸੀ, ਹਾਲਾਂਕਿ ਲੋਹੜੀ ਸੀ, ਅਸੀਂ ਇੱਧਰ ਰੁੱਝ ਗਏ ਥੋੜਾ, ਪਰਿਵਾਰਾਂ 'ਚ ਤੁਹਾਨੂੰ ਪਤਾ ਸਮਾਂ ਬਿਤਾਉਣਾ ਪੈਂਦਾ, ਪਰ ਮੇਰੇ ਖਿਆਲ ਦੇ ਨਾਲ ਸੁਪਰੀਮ ਕੋਰਟ ਨੇ ਵੀ ਅੱਜ ਨਾ ਕਰ ਦਿੱਤੀ। ਮੈਨੂੰ ਪੱਕਾ ਤੇ ਨਹੀਂ ਪਤਾ, ਪਰ ਮੈਨੂੰ ਜਿੱਥੋਂ ਤੱਕ ਥੋੜਾ ਜਿਹਾ ਕਨਸੋ ਮਿਲੀ ਕਿ ਸੁਪਰੀਮ ਕੋਰਟ ਨੇ ਵੀ ਸ਼ਾਇਦ ਨਾ ਕਰ ਦਿੱਤੀ, ਔਰ ਪੱਕਾ ਇਹ ਹੈ ਕਿ ਇਹ ਨਹੀਂ ਰੋਕ ਸਕਦੇ, ਕਿਉਂਕਿ ਰਾਸ਼ਟਰਪਤੀ ਨੇ ਕਹਿ ਦਿੱਤਾ ਸੀ ਕਿ ਤੁਸੀਂ ਭਾਈ ਚੋਣ ਕਮਿਸ਼ਨ ਕੋਲ ਚਲੇ ਜਾਓ, ਚੋਣ ਕਮਿਸ਼ਨ ਕਰ ਸਕਦਾ ਤੇ ਕਰ ਲਵੇ। ਪਰ ਇੱਥੇ ਥੋੜਾ ਜਿਹਾ ਮੈਂ ਵਿਰੋਧੀ ਧਿਰ ਵਾਲਿਆਂ ਨੂੰ ਵੀ ਕਹੂੰਗਾ ਕਿ ਇਹ ਉਹ ਲੋਕ ਨੇ ਜਿਹੜੇ ਸਿਰਫ ਤੇ ਸਿਰਫ ਤਮਾਸ਼ਗਰੀ ਕਰ ਸਕਦੇ ਆ। ਇਹਨਾਂ ਨੇ ਤੇ 6 ਮਹੀਨੇ 7 ਮਹੀਨੇ ਪਹਿਲਾਂ ਹੀ ਕਹਿਤਾ ਸੀ ਕਿ ਅਸੀਂ ਬਜਟ ਫਰਵਰੀ 'ਚ ਪੇਸ਼ ਕਰਾਂਗੇ, ਤੇ ਪੰਜਾਬ ਦੇ, ਯੂਪੀ ਦੇ, ਉੱਤਰਾਖੰਡ ਦੇ, ਗੋਆ ਤੇ ਮਨੀਪੁਰ ਦੇ ਲੋਕਾਂ ਨੂੰ ਤੇ 5 ਸਾਲ ਪਹਿਲਾਂ ਸੀ ਕਿ ਇਲੈਕਸ਼ਨ ਕੈਲੰਡਰ ਹੈ ਜਿਹੜਾ ਉਹ ਫਰਵਰੀ ਮਾਰਚ ਦਾ ਹੋਏਗਾ। ਜੇ ਰੌਲਾ ਹੀ ਪਾਉਣਾ ਸੀਗਾ ਇਹਨਾਂ ਨੇ ਉਦੋਂ ਕਿਉਂ ਨਹੀਂ ਪਾਇਆ, ਜਦੋਂ ਐਨ ਮੌਕੇ ਤੇ ਬੂਹੇ ਤੇ ਜਨ ਕੁੜੀ ਦੇ ਵਿੰਨੂ ਕੰਨ ਉਹ ਗੱਲ ਕੀਤੀ ਹੈ। ਜੇ ਰੌਲਾ ਪਹਿਲਾਂ ਪਾਉਂਦੇ ਉਦੋਂ ਇਹ ਤਰੀਕ ਰੱਖਣ ਹੀ ਨਾ ਦਿੰਦੇ, ਬਜਟ ਸੈਸ਼ਨ ਰੱਖਣ ਹੀ ਨਾ ਦਿੰਦੇ। ਜੀ ਜੀ ਬਿਲਕੁਲ ਬਿਲਕੁਲ। ਅਤੇ ਮਿੰਟੂ ਜੀ ਇੱਥੇ ਆਪਾਂ ਇੱਕ ਹੁਣ ਛੋਟੀ ਜਿਹੀ ਹੋਰ ਇੱਕ ਬ੍ਰੇਕ ਲਵਾਂਗੇ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 4082725200 ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਤੁਸੀਂ ਵੀ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਜ਼ਰੂਰ ਪੁੱਛ ਸਕਦੇ ਹੋ। ਨੰਬਰ 408 272 5200 ਦੇ ਉੱਤੇ ਕਾਲ ਕਰਕੇ। ਤੇ ਮਿੰਟੂ ਜੀ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਇਹ ਹੈ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਪੰਜਾਬ ਚੋਣ ਦੰਗਲ ਖਬਰ ਤੇ ਨਜ਼ਰ ਦੇ ਵਿੱਚ ਨਿੱਘੀ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ। ਮਿੰਟੂ ਜੀ ਆਪਣੇ ਨਾਲ ਜੁੜੇ ਹੋਏ ਨੇ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਜੀ ਇੱਕ ਵਾਰੀ ਫਿਰ ਤੁਹਾਨੂੰ ਵੀ ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ ਜੀ। ਤੇ ਸਰੋਤਿਓ ਬਿਲਕੁਲ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਤੁਹਾਡੇ ਕੋਲ ਵੀ ਜੇ ਕੋਈ ਸਵਾਲ ਹੈਗਾ ਆ ਜਿਹੜੀਆਂ ਪੰਜਾਬ ਦੀ ਇਸ ਟਾਈਮ ਮਗੀ ਹੋਈ ਸਿਆਸਤ ਆ ਉਸ ਨੂੰ ਲੈ ਕੇ, ਤੇ ਆਪਣੇ ਮਿੰਟੂ ਜੀ ਅਗਲੇ ਕਾਲਰ ਸੁੱਚਾ ਸਿੰਘ ਜੀ ਉਹਨਾਂ ਨਾਲ ਗੱਲ ਕਰਦੇ ਹਾਂ। ਜੀ ਆਇਆਂ ਨੂੰ ਜੀ, ਸਵਾਗਤ ਹੈ। ਕੀ ਸਵਾਲ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਵਾਲ ਤਾਂ ਵਾਲਾ ਹੈਗਾ ਉਹ ਵੀ ਜਿਹੜੀ ਭਾਜੀ ਦੱਸ ਕੇ ਗਏ ਨੇ, ਜਿਹੜੇ ਭੈਣ ਜੀ ਨੇ ਦਲਜੀਵਨ ਸਿੰਘ ਜੀ ਨਾਲ ਗੱਲ ਕੀਤੀ ਸੀ, ਉਹਨੇ ਇਸ ਤਰੀਕੇ ਦਾ ਕੁਝ ਵੀ ਨਹੀਂ ਸੀ ਕਿਹਾ ਵੀ ਜਦੋਂ ਦਲਿਤ ਭਾਈਚਾਰੇ ਦਾ ਨਹੀਂ ਹੋਣਾ ਚਾਹੀਦਾ ਜੀ। ਉਹਨੇ ਇਹੀ ਕਿਹਾ ਸੀ ਵੀ ਸੋਚ ਵਿਚਾਰ ਕੇ ਬਣਾਉਣ, ਵੀ ਕਿਤੇ ਮਾਇਆਵਤੀ ਵਰਗਾ ਨਾ ਹੋਵੇ ਜੀ। ਤੇ ਦੂਸਰਾ ਮੇਰਾ ਛੋਟਾ ਜਿਹਾ ਸਵਾਲ ਵੀ ਜਿਵੇਂ ਹੁਣੇ ਗੱਲਾਂ ਬਾਤਾਂ ਹੁੰਦੀਆਂ ਨੇ, ਬਾਦਲ ਸਾਹਿਬ ਦੀ ਜੁੱਤੀ ਸਿੱਟੀ ਗਈ ਹੈ ਨਾ ਜੀ, ਇਹ ਚੀਜ਼ਾਂ ਚੰਗੀਆਂ ਨਹੀਂ, ਪਰ ਇਹਨਾਂ ਦੇ ਚੀਤੇ ਦਾ ਫਲ ਇਹਨਾਂ ਨੂੰ ਮਿਲ ਰਿਹਾ। ਹੁਣ ਪਾਪਾਂ ਦਾ ਘੜਾ ਜਿਹੜਾ ਭਰਿਆ ਉਹ ਫੁੱਟਣਾ ਤਾਂ ਹੈ ਹੀ ਹੈ, ਪਾਪਾਂ ਦਾ ਘੜਾ ਬਹੁਤ ਭਰ ਚੁੱਕਿਆ। ਬਰਗਾੜੀ ਕਾਂਡ ਦਾ ਇਹਨਾਂ ਅਣਪਛਾਤੇ ਕਹਿ ਦਿੱਤੇ, ਉਹ ਬੀਬੀ ਮਰੀ ਉਹਦੇ ਅਣਪਛਾਤੇ ਕਹਿ ਦਿੱਤੇ। ਜੇ ਭਗਵੰਤ ਮਾਨ ਦੀ ਰੈਲੀ ਤੋਂ ਕਹਿੰਦੇ ਜੀ ਉਹਨੇ ਐਂ ਕੀਤਾ, ਉਹ ਡਲੇ ਵੱਜੇ ਆ, ਉਹ ਬੰਦੇ ਇਹਨਾਂ ਨੇ ਮੇਰੇ ਖਿਆਲ 'ਚ 12 ਘੰਟੇ ਵੀ ਨਹੀਂ ਲੰਘਣ ਦਿੱਤੇ, ਫੜ ਲਏ, ਉਹ ਪਛਾਣੇ ਗਏ ਨੇ। ਇਹਨਾਂ ਦੀ ਅੱਜ ਤੱਕ ਪੁਲਿਸ ਨਹੀਂ, ਇਹ ਇਹਨਾਂ ਦੇ ਕਰਮਾਂ ਦਾ ਹੀ ਫਲ ਇਹਨਾਂ ਨੂੰ ਮਿਲ ਰਿਹਾ। ਤੇ ਕੱਟਿਓ ਨਾ ਜੀ, ਮੈਂ ਸੁਣਨਾ 2 ਮਿੰਟ। ਮਿੰਟੂ ਜੀ ਦਾ ਬਹੁਤ ਧੰਨਵਾਦ, ਬੜੀ ਵਧੀਆ ਸੋਚ ਨਾਲ ਗੱਲ ਕਰਦੇ ਨੇ ਤੇ ਬਹੁਤ ਪਿਆਰ ਨਾਲ ਗੱਲ ਵਿਸਥਾਰ ਨਾਲ ਸਮਝਾਉਂਦੇ ਨੇ ਜੀ। ਨਹੀਂ ਬਿਲਕੁਲ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਤੁਹਾਡੇ ਨਾਲ, ਪਰ ਮੇਰੇ ਕਹਿਣ ਦਾ ਜਿਹੜਾ ਇੱਕ ਅੰਦਾਜ਼ ਹੈ, ਜਿਹੜਾ ਮੇਰੇ ਕਹਿਣ ਦਾ ਲਹਿਜ਼ਾ ਹੈ, ਜਿਹੜਾ ਉਹ ਤੁਹਾਡੇ ਵਰਗਾ ਤਲਖ ਨਹੀਂ ਹੋ ਸਕਦਾ। ਮੈਂ ਉਹੋ ਜਿਹੇ ਬਿਆਨ ਤਿੱਖੇ ਜਿਹੜੇ ਉਹ ਨਹੀਂ ਵਰਤ ਸਕਦਾ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੈਨੂੰ ਨਹੀਂ ਲੱਗਦਾ, ਪਰ ਜੋ ਇਸ ਸਰਕਾਰ ਦੀਆਂ ਨਾਕਾਮੀਆਂ ਨੇ, ਇਸ ਸਰਕਾਰ ਦੀਆਂ ਇਹ ਨਕੰਮਾਪਣ ਰਿਹਾ, ਉਹ ਬਿਲਕੁਲ ਰੋਹ ਬਣ ਕੇ ਪ੍ਰਗਟ ਹੁੰਦਾ ਹੈ। ਚਾਹੇ ਅੰਦਰੂਨੀ ਇਹਨਾਂ ਦੇ ਆਪਣੇ ਅਕਾਲੀ ਵੀ ਜਿਹੜੇ ਆ ਉਹ ਵੀ ਇਹਨਾਂ ਚੀਜ਼ਾਂ ਤੋਂ ਬਹੁਤ ਵੱਡੇ ਪੱਧਰ ਤੇ ਨਾਰਾਜ਼ ਆ, ਕਿਉਂਕਿ ਅਸੀਂ ਲੋਕਾਂ ਨੂੰ ਮਿਲਦੇ ਰਹਿੰਦੇ ਹਾਂ, ਗੱਲਬਾਤ ਲੋਕ ਕਰਦੇ ਆ, ਢਿੱਡ ਫੋੜ ਲੈਂਦੇ ਸਾਡੇ ਨਾਲ ਕਈ ਵਾਰੀ ਲੀਡਰ ਵੀ।
ਸੋ ਉਹ ਵੀ ਇਸ ਗੱਲ ਤੋਂ ਖਫਾ ਨੇ। ਪਰ ਜੋ ਜੁੱਤੀ ਮਾਰਨ ਦਾ ਤਰੀਕਾ ਹੈ ਜਾਂ ਇਸ ਤਰ੍ਹਾਂ ਦਾ ਰੋਸ ਪ੍ਰਗਟ ਕਰਨ ਦਾ ਤਰੀਕਾ, ਦੇਖੋ ਚਾਹੇ ਕਿਸੇ ਵੀ ਕਾਰਨ ਕਰਕੇ, ਮੈਂ ਨਹੀਂ ਕਹਿੰਦਾ ਕਿ ਇਹ ਤੇ ਭਾਵਨਾਤਮਕ ਮੁੱਦਾ ਹੈ। ਜੇ ਕੋਈ ਰਾਜਸੀ ਬਦਲਾਖੋਰੀ ਲਈ ਕੋਈ ਅਰਵਿੰਦ ਕੇਜਰੀਵਾਲ ਤੇ ਸ਼ਾਹੀ ਸੁੱਟਦਾ ਹੈ, ਕੋਈ ਉਹਦੇ ਚਪੇੜ ਮਾਰਦਾ, ਮੈਂ ਉਹਦੇ ਹੱਕ 'ਚ ਵੀ ਨਹੀਂ। ਇਹ ਤੇ ਧਾਰਮਿਕ ਮੁੱਦਾ ਹੈ ਨਾ। ਸੋ ਕਿਸੇ ਵੀ ਮੁੱਦੇ ਤੇ ਜੁੱਤੀ ਸੁੱਟਣੀ, ਸ਼ਾਹੀ ਸੁੱਟਣੀ, ਇਹ ਚੀਜ਼ ਨਹੀਂ। ਤੁਹਾਡੇ ਕੋਲ ਆਪਸ਼ਨ ਮੌਜੂਦ ਹੈ, ਤੁਹਾਡੇ ਕੋਲ ਵੋਟਰ ਮਸ਼ੀਨ ਆਉਣੀ ਹੈ, ਤੁਹਾਡੇ ਕੋਲ ਬਟਨ ਨੱਪਣ ਦਾ ਮੌਕਾ ਹੋਣਾ ਹੈ, ਤੁਹਾਡਾ ਪੋਟਾ ਜਿਹੜਾ ਉਹਨੇ ਕੰਮ ਕਰਨਾ। ਸੋ ਤੁਸੀਂ ਉਹ ਆਪਸ਼ਨ ਬਦਲੋ। ਜਿਹੜੇ ਲੋਕ ਤੁਹਾਡੀਆਂ ਭਾਵਨਾਵਾਂ ਦੀ ਕਦਰ ਨਹੀਂ ਕਰ ਸਕੇ, ਉਹਨਾਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰ ਸਕੇ, ਤੁਹਾਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਨਹੀਂ ਕਰ ਸਕੇ, ਤੁਹਾਡੇ ਬੱਚਿਆਂ ਦੇ ਭਵਿੱਖ ਦੀ ਬਿਹਤਰੀ ਲਈ ਕੋਸ਼ਿਸ਼ਾਂ ਨਹੀਂ ਕਰ ਸਕੇ, ਤੁਸੀਂ ਉਹਨਾਂ ਨੂੰ ਦਰਕਨਾਰ ਕਰਕੇ ਦਫਾ ਕਰੋ। ਇਹਨਾਂ ਚੱਕਰਾਂ 'ਚ ਪੈਣ ਦੀ ਜ਼ਰੂਰਤ ਨਹੀਂ, ਕਿਉਂਕਿ ਇਹ ਜਿਹੜੇ ਚੱਕਰ ਆ, ਇਹ ਜਿਹੜੀਆਂ ਘਟਨਾਵਾਂ ਨੇ, ਇਹ ਤੁਹਾਡਾ ਆਪਸ ਦੇ ਵਿੱਚ ਜੋ ਮਜ਼ਬੂਤ ਰਿਸ਼ਤਾ ਹੈ ਭਾਈਚਾਰਕ ਸਾਂਝ ਦਾ, ਉਹ ਕਮਜ਼ੋਰ ਕਰਦੀਆਂ ਹੈ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬੂਟਾ ਸਿੰਘ ਜੀ। ਜੀ ਆਇਆਂ ਨੂੰ ਜੀ, ਸਵਾਗਤ ਹੈ। ਕੀ ਸਵਾਲ ਹੈ ਜੀ? ਰਾਜਕਰ ਵੀਰ ਜੀ ਤੇ ਮੈਂਟੂ ਗੁਰਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਮੈਂਟੂ ਗੁਰਸਰੀਆ ਜੀ, ਮੇਰਾ ਸਵਾਲ ਇੱਕ ਤਾਂ ਇਹ ਆ ਵੀ ਜਿਹੜਾ ਰੌਲ ਗਾਦੀ ਪੰਜੇ 'ਚ ਕਹੀ ਜਾਂਦਾ, ਬਾਬੇ ਨਾਨਕ ਦੇ ਪੰਜੇ 'ਚ ਵੀ ਦੀਦਾ, ਸ਼ਿਵ ਜੀ ਦੇ ਪੰਜੇ 'ਚ ਵੀ ਦੀਦਾ, ਫਲਾਣੇ ਤੇ ਵੀ, ਉਹਦੇ ਤੇ ਵੀ ਚੋਣ ਜਾਬਤਾ ਕਾਰਵਾਈ ਕਰੂਗਾ ਨਾ ਕੱਟੋ। ਹਜੇ ਮੈਂ ਦੂਜਾ ਹੋਰ ਵੀ ਪੁੱਛਣਾ ਜੀ, ਜਲਦੀ ਪੁੱਛ ਲਿਓ ਜੀ। ਹਾਂਜੀ, ਸੁਖਬੀਰ ਬਾਦਲ ਜੀ ਕਹੀ ਜਾਂਦੇ ਆ ਜੇ ਅਕਾਲੀ ਦਲ ਨੇ ਸਾਡੇ ਨੇ ਕਮਜ਼ੋਰੀ ਨਾ ਸਮਝਣਾ, ਤੇ ਬੀਬੀ ਹਰਸਿਮਰਤ ਕੌਰ ਬਾਦਲ ਕਹੀ ਜਾਂਦੀ ਡਾਂਗਾ ਚੱਕ ਕੇ, ਉਹਨਾਂ ਤੇ ਵੀ ਚੋਣ ਕਮਿਸ਼ਨ ਕਾਰਵਾਈ ਕਰਨ ਦਾ ਉਹਨਾਂ ਹੀ ਹੱਕਦਾਰ ਕਰੂਗਾ ਇਮਾਨਦਾਰੀ ਨਾਲ, ਕਿ ਸੈਂਟਰ ਦੇ ਆਖੇ ਤੇ ਇਕੱਲੇ ਭਗਵੰਤ ਮਾਨ ਤੇ ਕਰਨਗੇ? ਇਹ ਤੇ ਕਮੈਂਟ। ਧੰਨਵਾਦ ਜੀ। ਜੀ ਨਹੀਂ, ਬੀਬਾ ਹਰਸਿਮਰਤ ਕੌਰ ਬਾਦਲ ਦੀ ਵੀ ਸ਼ਿਕਾਇਤ ਹੈ ਜਿਹੜੀ, ਉਹ ਫਾਈਲ ਹੋ ਗਈ ਹੈ ਮੇਰੇ ਖਿਆਲ ਦੇ ਨਾਲ ਜੀ। ਫੂਲਕਾ ਸਾਹਿਬ ਤੇ ਨਵਕਿਰਨ ਸਿੰਘ, ਜਿਹੜੇ ਐਡਵੋਕੇਟ ਨਵਕਿਰਨ ਸਿੰਘ, ਬੜੇ ਚੋਟੀ ਦੇ ਵਕੀਲ ਨੇ ਤੇ ਬੜੇ ਅੱਛੇ ਇਨਸਾਨ ਨੇ ਨਵਕਿਰਨ ਸਿੰਘ ਹੋਰੀ ਜੀ। ਫੁਲਕਾ ਸਾਹਿਬ ਖੁਦ ਵੀ ਬਹੁਤ ਤਗੜੇ ਵਕੀਲ ਆ। ਉਹਨਾਂ ਨੇ ਸ਼ਿਕਾਇਤ ਮੈਨੂੰ ਲੱਗਦਾ ਫਾਈਲ ਕਰਤੀ ਹੈ ਤੇ ਮੰਗ ਕੀਤੀ ਹੈ ਕਿ ਇੱਕ ਤੇ ਬੀਬੀ ਨੂੰ ਬਰਖਾਸਤ ਕੀਤਾ ਜਾਵੇ, ਦੂਸਰਾ ਧਾਰਾ 506 ਯਾਨੀ ਧਮਕੀ ਦੇਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਜਾਵੇ। ਉਹ ਸ਼ਿਕਾਇਤ ਫਾਈਲ ਹੋ ਜਾਣੀ ਹੈ, ਉਹਦੇ 'ਚ ਕੋਈ ਸ਼ੱਕ ਨਹੀਂ, ਦੋ ਰਾਏ ਨਹੀਂ। ਪਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਉਹ ਬਿਆਨ ਵਾਪਸ ਲੈ ਲਿਆ, ਸ਼ਾਇਦ ਤੁਹਾਨੂੰ ਪਤਾ ਨਾ ਹੋਵੇ। ਬੀਬੀ ਨੇ ਕੱਲ ਕਹਿਤਾ ਸੀਗਾ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਹੁਣ ਸਾਹਮਣੇ ਬੋਲਦੇ ਲੀਡਰ ਹੋਣ ਕੈਮਰੇ ਸਾਹਮਣੇ, ਮੈਂ ਤੇ ਕਦੇ ਕਦੇ ਸੋਚਦਾ ਹੁੰਦਾ ਕਿ ਜੇਕਰ ਕਾਲ ਰਿਕਾਰਡਿੰਗਾਂ ਨਾ ਆਉਂਦੀਆਂ, ਜੇਕਰ ਵੀਡੀਓ ਕੈਮਰੇ ਨਾ ਆਉਂਦੇ, ਤੇ ਸਾਡੇ ਪੱਤਰਕਾਰਾਂ ਦਾ ਕੀ ਬਣਨਾ ਸੀ? ਇਹਨਾਂ ਤੇ ਕਹਿ ਕਰਨਾ ਸੀ ਕਿ ਜੀ ਫਲਾਣਾ ਪੱਤਰਕਾਰ ਆਇਆ ਸੀ, ਮੇਰੀ ਧੌਣ ਤੇ ਪਿਸਤੌਲ ਰੱਖ ਕੇ ਤੇ ਮੇਰਾ ਬਿਆਨ ਲਿਖਾ ਕੇ ਲੈ ਗਿਆ। ਫਿਰ ਉਹਨਾਂ ਨੇ ਦੂਜੇ ਪਾਸੇ ਤੁਰ ਪਿਆ ਕਰਨਾ ਸੀ। ਖੈਰ ਇਹ ਤੇ ਚਲੋ ਠੀਕ ਆ, ਪਰ ਜਿਹੜਾ ਵੀ ਬੰਦਾ ਇਸ ਤਰ੍ਹਾਂ ਦਾ ਬਿਆਨ ਦਿੰਦਾ, ਚਾਹੇ ਬੀਬਾ ਬਾਦਲ ਆ, ਚਾਹੇ ਦੂਜਾ ਬੀਬਾ ਬਾਦਲ ਆ, ਸੁਖਬੀਰ ਸਿੰਘ ਬਾਦਲ ਆ, ਕੋਈ ਵੀ ਦਿੰਦਾ, ਚਾਹੇ ਭਗਵੰਤ ਮਾਨ ਆ, ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ। ਕਿਉਂਕਿ ਦੇਖੋ, ਤੁਹਾਨੂੰ ਜਿਹੜੇ ਲੋਕ ਫੋਲੋ ਕਰਦੇ, ਤੁਹਾਡੇ ਸਮਰਥਕ ਆ, ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਤੁਸੀਂ ਹੱਲਾਸ਼ੇਰੀ ਦੇਣ ਦੀ ਥਾਂ ਤੇ ਸਗੋਂ ਉਹਨਾਂ ਨੂੰ ਟਿਕਾ ਦਿਓ ਕਿ ਭਾਈ ਆਪਾਂ ਇਹ ਕੰਮ ਨਹੀਂ ਕਰਨਾ, ਲੜਨਾ ਕਿਸੇ ਵੀ ਸੂਰਤ ਦੇ ਵਿੱਚ ਨਹੀਂ। ਕਿਉਂਕਿ ਲੜਾਈ ਕਾਹਦੀ ਆ? ਲੜਾਈ ਸਿਆਸਤਦਾਨਾਂ ਦੀ, ਲੜਾਈ ਸੱਤਾ ਦੀ ਹੈ। ਪਰ ਤੁਸੀਂ ਡਹਿ ਕੇ ਕਿਹੜੇ ਨੂੰ ਮਰਵਾਉਣ ਡਏ ਹੋ? ਪਿੰਡਾਂ ਦੇ ਲੋਕਾਂ ਨੂੰ। ਪਿੰਡਾਂ ਦੇ ਵਿੱਚ ਕਿੰਨੀਆਂ ਘਟਨਾਵਾਂ ਨੇ, ਮੈਂ ਤੁਹਾਨੂੰ ਅਣਗਿਣਤ ਘਟਨਾਵਾਂ ਦੱਸ ਦੇਣਾ, ਜਿੱਥੇ ਸਿਆਸਤਾਂ ਨੇ ਕਤਲ ਕਰਾਏ, ਜਿੱਥੇ ਸਿਆਸਤਾਂ ਨੇ ਜ਼ਮੀਨਾਂ ਵਕਾਈਆਂ, ਜਿੱਥੇ ਸਿਆਸਤਾਂ ਨੇ ਚੁੱਲ੍ਹਿਆਂ 'ਚ ਘਾਹ ਉਗਾਏ, ਮੇਰੇ ਅੱਖੀਂ ਵੇਖਣ ਦੀਆਂ ਘਟਨਾਵਾਂ ਨੇ। ਸੋ ਇਹਨਾਂ ਚੀਜ਼ਾਂ ਤੇ ਸਾਰਿਆਂ ਨੂੰ ਹੀ ਥੋੜਾ ਜਿਹਾ ਜ਼ਾਬਤਾ ਰੱਖਣਾ ਚਾਹੀਦਾ, ਚਾਹੇ ਸੁਖਬੀਰ ਆ, ਚਾਹੇ ਉਹਦੀ ਪਤਨੀ ਹੈ, ਚਾਹੇ ਭਗਵੰਤ ਮਾਨ ਹੈ, ਚਾਹੇ ਕੋਈ ਹੋਰ ਦੂਜਾ ਤੀਜਾ ਹੈ। ਪਰ ਮੈਂ ਦੱਸ ਦੇਵਾਂ ਤੁਹਾਨੂੰ ਕਿ ਇਸੇ ਤਰ੍ਹਾਂ ਇਕੱਲੇ ਭਗਵੰਤ ਮਾਨ ਤੇ ਐਕਸ਼ਨ ਨਹੀਂ, ਜਿਹੜਾ ਰਾਹੁਲ ਗਾਂਧੀ ਹੈ ਉਹ ਤੇ ਹੈ ਹੀ ਸ਼ਨੀਚਰ ਹੈ, ਜਿਹਦੀ ਗੱਲ ਕੀਤੀ ਹੈ। ਉਹ ਤੇ ਮਾਂ ਦੇ ਘਰ ਸ਼ਨੀਚਰ, ਉਹ ਤੇ ਜੰਮਿਆ, ਉਹਨੇ ਤੇ ਕੋਈ ਪੁੱਠਾ ਕੰਮ ਤੇ ਕੀਤਾ ਹੀ ਨਹੀਂ ਕਦੇ। ਉਹ ਜੋ ਕਰਦਾ ਸਿੱਧਾ ਹੀ ਕਰਦਾ। ਆਪਦੀ ਪਾਰਟੀ ਦਾ ਆਰਡੀਨੈਂਸ ਪਾੜ ਦਿੰਦਾ, ਉਹ ਆਪਦੀ ਪਾਰਟੀ ਨੂੰ ਬੇਵਕੂਫਾਂ ਦੀ ਜਮਾਤ ਵੀ ਕਹਿ ਦਿੰਦਾ। ਤੇ ਇਹ ਵੀ ਤੇ ਬੇਵਕੂਫਾਂ ਵਾਲਾ ਬਿਆਨ ਆ ਕਿ ਜੀ ਸ਼ਿਵਜੀ ਦੇ ਪੰਜੇ ਚੋਂ, ਗੁਰੂ ਨਾਨਕ ਦੇ ਪੰਜੇ ਚੋਂ, ਮਹਾਤਮਾ ਬੁੱਧ ਦੇ ਪੰਜੇ ਚੋਂ ਕਾਂਗਰਸ ਦਾ ਪੰਜਾ ਦਿੱਤਾ। ਉਹਨੂੰ ਹੋਰ ਕੋਈ ਉਦਾਹਰਨ ਹੀ ਨਹੀਂ ਲੱਭੀ, ਉਹਨੂੰ ਵਰਤਣ ਲਈ ਕੋਈ ਹੋਰ ਸ਼ਬਦ ਹੀ ਨਹੀਂ ਲੱਭੇ, ਅਲਫਾਜ਼ ਹੀ ਨਹੀਂ ਲੱਭੇ। ਉਹਨੇ ਫਿਰ ਧਰਮ ਦਾ ਮੁੱਦਾ ਜਿਹੜਾ ਉਹ ਰਾਜਨੀਤੀ ਦੇ ਵਿੱਚ ਵਾੜ ਦਿੱਤਾ, ਜਦ ਕਿ ਸੁਪਰੀਮ ਕੋਰਟ ਦੀ ਇਹ ਸਿੱਧੇ ਤੌਰ ਤੇ ਅਵਗਿਆ ਸੀ
ਰਾਹੁਲ ਗਾਂਧੀ ਦੇ ਖਿਲਾਫ ਵੀ ਸ਼ਿਕਾਇਤ ਹੈ ਜਿਹੜੀ ਉਹ 1-2 ਦਿਨਾਂ ਤੱਕ ਫਾਈਲ ਹੋ ਜਾਣੀ ਆ। ਸ਼ਿਕਾਇਤਾਂ ਫਾਈਲ ਹੋਣਗੀਆਂ, ਪਰ ਰੌਲਾ ਇਹ ਆ ਕਿ ਦੇਖੋ ਇੱਥੇ ਕਾਰਵਾਈ ਨਹੀਂ ਹੁੰਦੀ। ਕਾਰਵਾਈ ਇਹਨਾਂ ਬਿਆਨਾਂ ਤੇ ਕੀ ਹੋਣੀ ਆ? ਕਾਰਵਾਈ ਤੇ ਨਵਜੋਤ ਸਿੱਧੂ ਹੈ ਜਿਹੜਾ ਉਹ ਆਪਣੀ ਟਰਮ ਪੂਰੀ ਕਰਕੇ ਚਲਾ ਗਿਆ, ਉਹਦੇ ਤੇ ਹਾਲੇ ਤੱਕ ਫੈਸਲਾ ਨਹੀਂ ਹੋਇਆ ਕਿ ਨਵਜੋਤ ਸਿੱਧੂ ਦਾ ਕਰਨਾ ਕੀ ਹੈ, ਜਦ ਕੋਈ ਦੂਜੀ ਵਾਰ ਚੋਣ ਲੜਨ ਨੂੰ ਤਿਆਰ ਹੈ। ਸੋ ਵੱਡੇ ਵੱਡੇ ਮਾਮਲਿਆਂ 'ਚ ਫੈਸਲਾ ਨਹੀਂ ਕੋਈ ਹੁੰਦਾ, ਇਹ ਸਿਰਫ ਸ਼ਿਕਾਇਤਾਂ ਦਾ ਦੌਰ ਆ। ਪਰ ਲੀਡਰਾਂ ਨੂੰ ਆਪਣੇ ਪੱਧਰ ਤੇ ਚਾਹੀਦਾ, ਖਾਸ ਤੌਰ ਤੇ ਜਿਹੜੇ ਪੰਜਾਬ ਦੀ ਰਾਜਨੀਤੀ ਨਾਲ ਜੁੜੇ ਆ, ਕਿ ਇਹਨਾਂ ਪੰਜਾਬ ਦੇ ਲੋਕਾਂ ਨੂੰ ਇਸ ਅੱਗ ਦੇ ਵਿੱਚ ਨਾ ਡਾਓ। ਇਸ ਅੱਗ ਦੇ ਵਿੱਚ ਜੇ ਡਾਓਗੇ ਤੇ ਫਿਰ ਸੇਕ ਤੁਹਾਨੂੰ ਵੀ ਕਿਤੇ ਨਾ ਕਿਤੇ ਚੱਲਣਾ ਪਏਗਾ। ਜੀ ਜੀ। ਅਗਲੇ ਕਾਲਰ ਅਮਨਦੀਪ ਸਿੰਘ ਗਿੱਲ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਅਸੀਂ ਜਿੱਦਾਂ ਪੰਜਾਬ ਤੋਂ ਤਾਂ ਨਹੀਂ ਬਿਲੋਂਗ ਕਰਦੇ, ਰਾਜਸਥਾਨ ਤੋਂ ਹਨੂੰਮਾਨਗੜ੍ਹ ਤੋਂ ਬਿਲੋਂਗ ਕਰਦਾ ਜੀ ਮੈਂ। ਪਰ ਮੇਰਾ ਇੱਕ ਸਵਾਲ ਹੈ ਵੀ ਜਿੱਦਾਂ ਗੁਰੂ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ, ਬੇਅੰਤ ਵਾਰੀ ਹੋਈਆਂ, ਚਲੋ ਸਭ ਨੂੰ ਪਤਾ ਕਿ ਹਿੰਦੂਆਂ ਦੇ ਗ੍ਰੰਥ ਦੀਆਂ ਵੀ ਹੋਈਆਂ, ਕੁਰਾਨ ਸ਼ਰੀਫ ਦੀਆਂ ਵੀ ਹੋਈਆਂ। ਕੀ ਪੰਜਾਬ ਦੇ ਲੋਕਾਂ ਦੀ ਜ਼ਮੀਰ ਸੁੱਤੀ ਰਹੂਗੀ ਕਿ ਜਾਗੂਗੀ? ਕੋਈ ਸਹੀ ਡਿਸੀਜ਼ਨ ਲੈਣਗੇ? ਕਿਉਂਕਿ ਜਿਹੜੀ ਜੁੱਤੀ ਮਾਰਨੀ ਹੈ ਮੇਰੇ ਹਿਸਾਬ ਨਾਲ ਗਲਤ ਵੀ ਹੈ ਤੇ ਸਹੀ ਵੀ ਹੈ। ਹੁਣ ਜੇ ਪਿਓ ਦੀ ਕੋਈ ਪੱਤ ਰੋਲਦੇ ਤਾਂ ਪੁੱਤ ਖੜਾ ਕੀ ਤਮਾਸ਼ਾ ਥੋੜੀ ਦੇਖ ਸਕਦਾ ਜੀ। ਹੁਣ ਇਹ ਤਾਂ ਗੁੱਸਾ ਤਾਂ ਹੁਣ ਸਾਰਿਆਂ ਵਿੱਚ ਹੀ ਹੈ ਨਾ। ਅਸੀਂ ਚਲੋ ਨਹੀਂ, ਸਾਡੀਆਂ ਰਿਸ਼ਤੇਦਾਰੀਆਂ ਸਾਰੀਆਂ ਪੰਜਾਬ 'ਚ ਆ, ਸਾਰਾ ਸਾਡਾ ਚਲੋ ਕਾਰੋਬਾਰ ਇੱਧਰ ਹੀ ਹੁੰਦਾ ਆ, ਪਰ ਜਦੋਂ ਦਾ ਕੁਝ ਦੇਖਦੇ ਆ ਤੇ ਬੜੀ ਅੱਗ ਲੱਗਦੀ ਹੈ ਜੀ ਵੀ ਏਦਾਂ ਕਿਉਂ ਹੋ ਰਿਹਾ ਆ। ਬਹੁਤ ਗਲਤ ਚੀਜ਼ ਹੋ ਰਹੀ ਹੈ ਜੀ, ਤੇ ਇਸ ਚੀਜ਼ ਨੂੰ ਤਾਂ ਰੋਕਣਾ ਬਹੁਤ ਜ਼ਰੂਰੀ ਹੈ ਨਾ। ਤੇ ਜੇ ਦੁਬਾਰਾ ਫਿਰ ਇਹੀ ਲੋਕ ਆ ਜਾਂਦੇ ਆ ਫਿਰ ਤਾਂ ਜੀ ਬਹੁਤ ਮਾੜੀ ਗੱਲ ਆ। ਫਿਰ ਤਾਂ ਜ਼ਮੀਰਾਂ ਮਰੀਆਂ ਨਹੀਂ, ਫਿਰ ਤਾਂ ਪਤਾ ਨਹੀਂ ਹੁਣ ਕੀ ਹੋਇਆ ਹੋਇਆ ਆ। ਧੰਨਵਾਦ ਅਮਨਦੀਪ ਜੀ। ਜੀ ਜੀ ਤੁਸੀਂ ਇੰਨੇ ਤਲਖ ਸ਼ਬਦ ਨਾ ਵਰਤੋ। ਦੇਖੋ ਇਹ ਫੈਸਲਾ ਲੋਕਾਂ ਨੇ ਕਰਨਾ, ਲੋਕਾਂ ਨੂੰ ਹੱਕ ਆ, ਉਹਨਾਂ ਨੇ ਕਿਹਨੂੰ ਲਿਆਉਣਾ ਹੈ, ਉਹਨਾਂ ਨੇ ਕਿਹਨੂੰ ਘੱਲਣਾ ਹੈ। ਪਰ ਜਿਹੜੀ ਗੱਲ ਤੁਸੀਂ ਵਾਰ-ਵਾਰ ਕਰੋਗੇ ਜੁੱਤੀ ਵਾਲੀ, ਜੁੱਤੀ ਜਾਇਜ਼ ਆ ਨਜਾਇਜ਼ ਆ, ਮੇਰੇ ਖਿਆਲ ਦੇ ਨਾਲ ਉਹ ਠੀਕ ਨਹੀਂ ਹੋਈ। ਇਸ ਮੁੱਦੇ ਨੂੰ ਆਪਾਂ ਇੱਥੇ ਛੱਡ ਕੇ ਕੋਈ ਹੋਰ ਮੁੱਦਾ ਛੂਈਏ। ਬੜੇ ਮੁੱਦੇ ਆ, ਤੁਸੀਂ ਮੁੱਦਿਆਂ ਦੀ ਗੱਲ ਕਰੋ ਕਿ ਪੰਜਾਬ ਦੇ ਵਿੱਚ ਇਸ ਸਮੇਂ ਮੁੱਦੇ ਤੇ ਕਿਹੜੇ ਤੇ ਗੱਲ ਹੋ ਰਹੀ ਹੈ। ਮੁੱਦੇ ਇਹ ਹੈ ਕਿ ਜੁੱਤੀ ਤੇ ਹੋ ਰਹੀ ਹੈ, ਡਲੇ ਤੇ ਹੋ ਰਹੀ ਆ, ਇਸ ਗੱਲ ਤੇ ਹੋ ਰਹੀ ਹੈ ਕਿ ਧਮਕੀ ਦਿੰਦਾ ਫਲਾਣਾ, ਧਮਕੀ ਦੇ ਖਿਲਾਫ ਦਿੰਦਾ। ਤੁਸੀਂ ਇਹ ਨਹੀਂ, ਕੋਈ ਵੀ ਬੰਦਾ ਗੱਲ ਕਰਦਾ ਇਹ ਨਹੀਂ ਚਰਚਾ ਦਾ ਵਿਸ਼ਾ ਬਣਾਉਂਦਾ ਕਿ ਪੰਜਾਬ ਦਾ ਭਵਿੱਖ ਕੀ ਹੋਏਗਾ, ਪੰਜਾਬ ਦਾ ਕੱਲ ਕੀ ਹੋਏਗਾ। ਕਿਉਂਕਿ ਇਹ ਆਹੀ ਹਾਲ ਰਿਹਾ ਤੇ ਪੰਜਾਬ ਤੇ ਉੱਥੇ ਦਾ ਉੱਥੇ ਖੜਾ ਰਹਿਣਾ। ਲੀਡਰ ਆਏਗਾ, ਲੀਡਰ ਚਲਾ ਗਿਆ। ਪੰਜਾਬ ਦਾ ਸੋਚੋ, ਪੰਜਾਬ ਦੀ ਗੱਲ ਕਰੋ। ਮੇਰੇ ਖਿਆਲ ਦੇ ਨਾਲ ਸਾਨੂੰ ਇਸ ਬਹਿਸ ਦੇ ਵਿੱਚ ਨਹੀਂ ਪੈਣਾ ਚਾਹੀਦਾ ਕਿ ਜੁੱਤੀ ਮਾਰਨੀ ਜਾਇਜ਼ ਆ ਜਾਂ ਨਜਾਇਜ਼ ਆ। ਆਪੋ ਆਪਣੇ ਨਜ਼ਰੀਏ ਤੋਂ ਤੁਸੀਂ ਦੇਖ ਲਓ ਕਿ ਨਜਾਇਜ਼ ਆ ਜਾਂ ਜਾਇਜ਼ ਆ। ਇੱਕ ਦੂਜੇ ਤੇ ਥੋਪੋ ਨਾ, ਇੱਕ ਦੂਜੇ ਨੂੰ ਜਸਟੀਫਾਈਡ ਨਾ ਕਰੀਏ ਆਪਾਂ, ਮੇਰੇ ਖਿਆਲ ਦੇ ਨਾਲ ਨਾ ਕਰੀਏ, ਨਾ ਕਰਵਾਈਏ। ਸੋ ਬਿਹਤਰ ਹੈ ਕਿ ਆਪਾਂ ਮੁੱਦਿਆਂ ਦੀ ਗੱਲ ਕਰੀਏ। ਜਦੋਂ ਅਸੀਂ ਧਾਰਮਿਕ ਭਾਵਨਾਵਾਂ ਨੂੰ ਨਾਲ ਜੋੜ ਦਿੰਦੇ ਨਾ ਰਾਜਨੀਤੀ ਦੇ, ਫਿਰ ਅਸਲ ਮੁੱਦਿਆਂ ਤੋਂ ਸਾਡਾ ਧਿਆਨ ਹਟ ਜਾਂਦਾ ਹੈ। ਪਰ ਜੋ ਹੋਇਆ, ਮੈਂ ਉਸ ਚੀਜ਼ ਦੀ ਅੱਜ ਵੀ ਆਲੋਚਨਾ ਕਰਦਾ, ਕਿਉਂਕਿ ਅਸੀਂ ਸਾਰਾ ਕੁਛ ਉਹ ਵੇਖ ਕੇ ਆਏ ਸਾਂ। ਦੂਜੇ ਦਿਨ ਜੋ ਉੱਥੇ ਹੋਇਆ ਕੋਟਕਪੂਰੇ ਦੇ ਵਿੱਚ, ਲਾਠੀ ਚਾਰਜ ਹੋਇਆ, ਜੋ ਉੱਥੇ ਬਾਅਦ ਦੇ ਵਿੱਚ ਵਾਪਰਿਆ, ਸਾਰਾ ਕੁਛ ਅਸੀਂ ਦੇਖ ਕੇ ਡਹਿਲ ਗਏ ਸਾਂ। ਜਿਨ੍ਹਾਂ ਲੋਕਾਂ ਨੇ ਪਿੰਡੇ ਤੇ ਹੰਢਾਈਆਂ, ਜਿਨ੍ਹਾਂ ਲੋਕਾਂ ਦੇ ਧਰਮ ਦੇ ਨਾਲ, ਇਸ਼ਟ ਦੇ ਨਾਲ ਜੋ ਬੀਤੀਆਂ, ਉਹਨਾਂ ਲਈ ਇਹ ਬਹੁਤ ਵੱਡਾ ਸਦਮਾ ਸੀ। ਪਰ ਫਿਰ ਵੀ ਅਸੀਂ ਇਸ ਚੀਜ਼ ਨੂੰ ਹੁਣ ਨਾ ਇੰਨਾ ਜ਼ਿਆਦਾ ਖਿਲਾਰੀਏ ਕਿ ਇਹ ਅੱਗੇ ਚੱਲ ਕੇ ਵੀ ਰਾਹ 'ਚ ਰੋੜਾ ਬਣੇ। ਮੁੱਦਾ ਇਸ ਸਮੇਂ ਚੋਣ ਦਾ ਹੈ ਤੇ ਚੋਣ ਮੁੱਦੇ ਤੇ ਲਿਆਉਣੀ ਚਾਹੀਦੀ ਹੈ, ਨਾ ਕਿ ਇਹਨੂੰ ਮੌਕਾ ਦੇਈਏ ਰਾਜਸੀ ਲੋਕਾਂ ਨੂੰ ਕਿ ਉਹ ਸਾਡਾ ਧਿਆਨ ਭਟਕਾਉਣ 'ਚ ਕਾਮਯਾਬ ਰਹਿਣ। ਉਹਨਾਂ ਦੀ ਤਾਂ ਨੀਤੀ ਇਹ ਆ ਕਿ ਇਹਨਾਂ ਦਾ ਧਿਆਨ ਅਸਲ ਗੱਲਾਂ ਵੱਲ ਆਵੇ ਹੀ ਨਾ। ਜੀ ਜੀ। ਤੇ ਮਿੰਟੂ ਜੀ, ਆਪਣੇ ਅਗਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਗੁਰਬਚਨ ਸਿੰਘ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੇਰੀ ਬੇਨਤੀ ਇਹ ਹੈ ਵੀ ਜਿਹੜਾ ਆਪਣਾ ਫੌਜ ਦੇ ਰਾਸ਼ਨ ਬਾਰੇ BSF ਦੇ ਉਹ ਹੋਈ ਆ ਜਿਹੜੀ ਗੱਲਬਾਤ ਮਿੰਟੂ ਸਾਹਿਬ ਨੇ ਕੀਤੀ ਪਹਿਲਾਂ ਜੀ, ਤੇ ਉਹ ਜਨਰਲ ਸਾਹਿਬ ਨੇ ਜਿਹੜੀ ਗੱਲ ਕੀਤੀ ਵੀ ਅਸੀਂ ਸ਼ਿਕਾਇਤ ਪੇਟੀਆਂ ਲਾ ਦਿਆਂਗੇ ਜਾਂ ਉਹ ਕਰ ਦਿਆਂਗੇ, ਜਨਰਲ ਸਾਹਿਬ ਨੂੰ ਨਹੀਂ ਪਤਾ ਹੈ। ਉਹ ਲੈਫਟੀਨੈਂਟ ਤੋਂ ਲੈ ਕੇ ਜਨਰਲ ਸਾਹਿਬ ਤੱਕ ਪਹੁੰਚੇ ਆ, ਉਹਨਾਂ ਦੇ ਘਰਾਂ ਦੇ ਵਿੱਚ ਉਹ ਕੰਮ ਨਹੀਂ ਹੁੰਦਾ। ਉਹਨੇ ਜੁੱਤੀਆਂ ਪਾਲਸ਼ ਨਹੀਂ ਕਰਾਈਆਂ, ਉਹਨਾਂ ਨੇ ਘਰ ਦੇ ਕੰਮ ਨਹੀਂ ਕਰਾਏ ਲੋਕਾਂ ਆਪਣੇ ਸਿਪਾਹੀਆਂ ਤੋਂ। ਦੂਜੀ ਗੱਲ ਜਿਹੜੀ ਰਾਸ਼ਨ ਦੀ ਹੈਗੀ ਆ, ਰਾਸ਼ਨ ਦਾ ਇਹਨਾਂ ਦਾ ਫਰਜ਼ ਨਹੀਂ ਬਣਦਾ ਕੋਈ ਵੀ। ਜੇ ਹੁਣ ਕਹਿੰਦੇ ਇਹ ਗੱਲ ਸਾਰੀ ਏਅਰ ਦੇ ਵਿੱਚ ਪਹੁੰਚ ਚੁੱਕੀ ਆ ਤੇ ਹੁਣ ਜਨਰਲ ਸਾਹਿਬ ਜਾਂ
ਡਿਫੈਂਸ ਮਿਨਿਸਟਰ ਜਾਂ ਡਿਫੈਂਸ ਸਾਡਾ ਜੋ ਕੁਝ ਹੈਗਾ ਤਾਣਾ ਬਾਣਾ ਉਹ ਇਸ ਚੀਜ਼ ਨੂੰ ਸੁਧਾਰਨ ਬਾਰੇ ਕੋਈ ਯਤਨ ਕਰੇਗਾ, ਇਹਦੇ ਬਾਰੇ ਸੋਚੇਗਾ ਕੁਝ? ਸਤਿ ਸ਼੍ਰੀ ਅਕਾਲ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ। ਇਹ ਤੇ ਮੈਨੂੰ ਲੱਗਦਾ ਜੀ ਆਰਮੀ ਦੇ ਭੇਤੀ ਲੱਗਦੇ ਜਾਂ ਆਰਮੀ ਦੇ ਸਾਬਕਾ ਸੈਨਿਕ ਲੱਗਦੇ ਆ ਜੀ, ਜਿਸ ਤਰ੍ਹਾਂ ਦਾ ਇਹਨਾਂ ਦਾ ਗਿਆਨ ਆ, ਜਾਂ ਭੇਤੀ ਬਹੁਤ ਚੰਗੀ ਤਰ੍ਹਾਂ ਨੇ। ਬਿਲਕੁਲ ਜੀ, ਦੇਖੋ ਕੈਗ ਦੀ ਰਿਪੋਰਟ 'ਚ ਵੇਖ ਲਓ ਖੁਲਾਸਾ ਹੋ ਗਿਆ ਸੀ ਜਦੋਂ ਪਿਛਲੇ ਸਾਲ ਉਹ ਰਿਪੋਰਟ ਰੱਖੀ ਗਈ ਹੈ ਨਾ, ਕੈਗ ਦੀ ਰਿਪੋਰਟ ਸੰਸਦ ਦੇ ਵਿੱਚ ਐਡਮਿਟ ਹੋਈ ਆ ਕਿ 69% ਜਿਹੜੇ ਫੌਜੀ ਆ ਉਹ ਪੌਸ਼ਟਿਕ ਆਹਾਰ ਪੌਸ਼ਟਿਕ ਖਾਣੇ ਤੋਂ ਹੈ ਜਿਹੜੇ ਉਹ ਆ ਰਹੀ ਹੈ, ਮਤਲਬ ਕਿ 69% ਫੌਜ ਤੱਕ ਚੰਗਾ ਖਾਣਾ ਪਹੁੰਚਦਾ ਹੀ ਨਹੀਂ। ਉਦੋਂ ਹੀ ਐਕਸ਼ਨ ਹੋਣਾ ਚਾਹੀਦਾ ਸੀ, ਔਰ ਐਕਸ਼ਨ ਏਡੇ ਵੱਡੇ ਪੱਧਰ ਤੇ ਹੁੰਦਾ ਕਿਆ ਨੌਬਤ ਨਾ ਆਉਂਦੀ। ਪਰ ਕਿੰਨੀਆਂ ਘਟਨਾਵਾਂ ਦਰਜ ਨੇ ਇਤਿਹਾਸ ਦੇ ਵਿੱਚ। ਦੇਖੋ ਵਾਰ ਰੂਮ ਲੀਕੇਜ ਮਾਮਲਾ ਹੋਇਆ, ਉਹਦੇ ਚ ਕੌਣ ਸਨ? ਫੌਜੀ ਅਧਿਕਾਰੀ ਸਨ ਤੇ ਵੱਡੇ ਅਧਿਕਾਰੀ ਸਨ। ਆਦਰਸ਼ ਸੁਸਾਇਟੀ ਘੁਟਾਲਾ ਹੋਇਆ ਜਿਹਦੇ ਚ ਜਿਹੜੇ ਬੰਦਿਆਂ ਦਾ ਬਹੁ ਵਾਸਤਾ ਹੀ ਨਹੀਂ ਸੀ, ਜਿਹੜੇ ਕਾਰਗਿਲ ਦੇ ਵਿੱਚ ਕਦੇ ਗਏ ਨਹੀਂ ਸਨ, ਉਹਨਾਂ ਨੂੰ ਕਾਰਗਿਲ ਦੇ ਸ਼ਹੀਦ ਬਣਾ ਕੇ ਉੱਥੇ ਫਲੈਟ ਅਲਾਟਮੈਂਟ ਕੀਤੇ ਗਏ। ਸੋ ਇਹ ਸਾਰਾ ਕੁਛ ਹੈ ਜਿਹੜਾ ਇਹ ਤੇ ਬਹੁਤ ਵੱਡੇ ਪੱਧਰ ਤੇ ਆ। ਸਾਡੇ ਲਾਗੇ ਗੰਗਾ ਨਗਰ ਹੈ ਜਿੱਥੋਂ ਹੁਣੇ ਕਾਲਰ ਆਏ ਸਨ, ਹਨੂੰਮਾਨਗੜ੍ਹ ਇਹਨਾਂ ਦੇ ਨੇੜੇ ਹੀ ਛਾਉਣੀ ਹੈ, ਲਾਲਗੜ੍ਹ ਛਾਉਣੀ ਕਹਿ ਦਿੰਦੇ ਉਹਨੂੰ ਜੀ। ਉੱਥੋਂ ਪਿਛਲੇ ਸਾਲ 3 ਵੱਡੇ ਅਫਸਰ ਫੜੇ ਗਏ ਸਨ। ਉਹ ਕੀ ਕਰਦੇ ਸੀ? ਠੇਕੇਦਾਰਾਂ ਨੂੰ ਕਹਿੰਦੇ ਸੀ ਕਿ ਹਾਂ ਭਾਈ ਟੈਂਡਰ ਕਢਾਈਏ ਤੁਹਾਡੇ, ਕਹਿੰਦੇ ਸੀ ਕਢਾ ਦਿਓ। ਉਹ ਕਹਿੰਦੇ ਸੀ ਐ ਕਰੋ, ਫਿਰ ਐ ਕਰੋ, ਪਿਛਲੇ ਪਾਸੇ ਆ ਜਾਓ। ਪਿਛਲੇ ਪਾਸੇ ਆ ਕੇ ਆਪਣਾ ਅੱਗਾ ਭਰ ਲੈਂਦੇ ਸਨ ਝੋਲੀਆਂ ਅੱਡ ਕੇ। ਸੋ ਉੱਥੋਂ 3 ਅਫਸਰ ਫੜੇ ਗਏ ਸਨ, CBI ਨੇ ਫੜੇ ਸੀਗੇ, ਜਿਹੜੇ ਠੇਕੇਦਾਰਾਂ ਨੂੰ ਰਿਸ਼ਵਤ ਲੈ ਕੇ ਟੈਂਡਰ ਦਿੰਦੇ ਸਨ ਤੇ ਫਿਰ ਟੈਂਡਰ ਦੇਣ ਤੋਂ ਬਾਅਦ ਜਿਹੜੀ ਰਕਮ ਦਿੰਦੇ ਸਨ, ਅਦਾਇਗੀ ਕਰਦੇ ਸਨ, ਉਹ ਵੀ ਲਟਕਾ ਕੇ ਦਿੰਦੇ ਸਨ ਕਿ ਲਿਆਓ ਉਹਦੀ ਰਿਸ਼ਵਤ ਵੀ ਦਿਓ ਤੇ ਤੁਹਾਨੂੰ ਅਦਾਇਗੀ ਇੱਕ ਮੁਸ਼ਤ ਕਰ ਦਿੰਦੇ ਆ। ਸੋ ਇਹ ਸਾਰਾ ਕੁਝ ਜਿਹੜਾ ਚੱਲਦਾ ਬਹੁਤ ਵੱਡੇ ਪੱਧਰ ਤੇ ਆ। ਇਹ ਜਨਰਲ ਸਾਹਿਬ ਨੇ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਫਰਜ਼ ਅਦਾ ਕੀਤਾ ਕਿ ਜੀ ਤੁਸੀਂ ਮੈਨੂੰ ਦੱਸੋ, ਤੁਸੀਂ ਮੈਨੂੰ ਦੱਸੋ। ਅੱਛਾ ਜੀ, ਜਿਹੜਾ ਫੌਜ ਦੇ ਵਿੱਚੋਂ ਆਇਆ ਕਿ ਉਸ ਬੰਦੇ ਨੂੰ ਭੁੱਲਿਆ ਕਿ ਫੌਜ ਦੇ ਵਿੱਚ ਕੀ ਹੋਣ ਡਿਆ? ਇਹ ਤੇ ਬਹੁਤ ਵੱਡੀਆਂ ਸਮੱਸਿਆਵਾਂ। ਅੱਛਾ ਜੇ ਹੋਰ ਛੱਡੋ ਜੀ, ਆ ਦੇਖੋ ਤੁਸੀਂ ਅਖਬਾਰਾਂ ਚੱਕ ਲਓ 5-7 ਸਾਲਾਂ ਦੀਆਂ, ਹਰੇਕ ਮਹੀਨੇ ਕੋਈ ਨਾ ਕੋਈ ਘਟਨਾ ਵਾਪਰੀ, ਜਾਂ ਤੇ ਕੋਈ ਆਰਮੀ ਮੈਨ ਹੈ ਜਿਹੜਾ ਉਹ ਦੁਖੀ ਹੋ ਕੇ ਆਤਮ ਹੱਤਿਆ ਕਰ ਗਿਆ, ਜਾਂ ਉਹਨੇ ਦੂਜੇ ਨੂੰ ਗੋਲੀ ਮਾਰ ਦਿੱਤੀ। ਉਹਦਾ ਕਾਰਨ ਕੀ? ਕਿਉਂਕਿ ਉਹ ਛੁੱਟੀ ਨਹੀਂ ਲੈ ਸਕਦਾ, ਉਹਨੂੰ ਅਧਿਕਾਰੀ ਛੁੱਟੀ ਨਹੀਂ ਦਿੰਦੇ, ਮਜਬੂਰ ਹੋ ਕੇ ਇਹੋ ਜਿਹੇ ਕਦਮ ਚੁੱਕ ਜਾਂਦਾ। ਕਿਉਂਕਿ ਮਾਨਸਿਕ ਬੰਦੇ ਦਾ ਜਿਹੜਾ ਮਾਨਸਿਕ ਪੱਧਰ ਹੈ ਉਹਦੀ ਇੱਕ ਸੀਮਾ ਹੈ ਨਾ। ਜੀ, ਉਹਦੇ ਜਜ਼ਬਾਤ ਹੈ, ਭਾਵਨਾਵਾਂ, ਉਹਦੀ ਖਿੱਚ ਹੈ, ਉਹਨੂੰ ਟੱਬਰ ਦੀ ਖਿੱਚ ਹੈ, ਉਹ 100 ਤਰ੍ਹਾਂ ਦੀ ਸੋਚ ਹੈ ਉਹਦੀ ਮਾਨਸਿਕਤਾ ਦੇ ਵਿੱਚ। ਸੋ ਉਹਨੂੰ ਇੰਨਾ ਜ਼ਿਆਦਾ ਪਰੇ ਕੀਤਾ ਜਾਂਦਾ ਕਿ ਉਹ ਬੰਦਾ ਹਤਾਸ਼ ਹੋ ਕੇ ਇੱਥੋਂ ਤੱਕ ਪਹੁੰਚ ਜਾਂਦਾ। ਇਹ ਵੀ ਤੇ ਮਸਲਾ ਜੁੜਿਆ ਹੋਇਆ ਹੈ ਨਾ ਫੌਜ ਦੇ ਨਾਲ ਹੀ, ਕਿ ਤੁਸੀਂ ਛੁੱਟੀ ਦੀ ਵੀ ਕੋਈ ਨੀਤੀ ਨਹੀਂ ਤੁਹਾਡੇ ਕੋਲ। ਸੋ ਇੱਥੋਂ ਤੱਕ ਕਿ ਤੁਹਾਡੇ ਕੋਲ ਛੁੱਟੀ ਦੀ ਵੀ ਜਵਾਨ ਨੂੰ ਸਪਸ਼ਟ ਨੀਤੀ ਨਹੀਂ ਹੈ, ਖਾਣੇ ਦਾ ਵੀ ਤੁਹਾਡੇ ਕੋਲ ਕੋਈ ਸਪਸ਼ਟ ਪ੍ਰਬੰਧ ਨਹੀਂ, ਪਾਰਦਰਸ਼ੀ ਪ੍ਰਬੰਧ ਨਹੀਂ। ਤੇ ਫਿਰ ਤੁਸੀਂ ਸੁਪਨਾ ਦੇਖਦੇ ਹੋ ਜੀ ਕਿ ਅਸੀਂ ਐਡੀ ਵੱਡੀ ਫੌਜ ਹੈ, ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਇਹ ਬਿਲਕੁਲ ਗਲਤ ਹੈ। ਮੈਂ ਕਹਿੰਦਾ ਕਿ ਦੇਖੋ ਇਹ ਫੌਜੀ ਹੈ ਜਿਹੜਾ, ਫੌਜੀ ਦਾ ਕੰਮ ਹੈ ਬਾਰਡਰ ਤੇ ਲੜਨਾ ਜਾਂ ਦੇਸ਼ ਦੀ ਰੱਖਿਆ ਕਰਨਾ। ਇਹ ਥੋੜੀ ਹੈ ਕਿ ਉਹਨੂੰ ਤੁਸੀਂ ਲਿਜਾ ਕੇ ਘਰ ਦੇ ਵਿੱਚ ਆਪਦੇ ਗੁਸਲਖਾਨੇ ਸਾਫ਼ ਕਰਾਓ। ਇਹ ਤੇ ਇੱਕ ਬੰਧਵਾ ਮਜ਼ਦੂਰ ਵਾਲੀ ਗੱਲ ਹੈ ਨਾ। ਬੰਧਵਾ ਮਜ਼ਦੂਰੀ ਨਹੀਂ, ਉਹਦਾ ਜਿਹੜਾ ਕਰਤੱਵ ਹੈ, ਜਿਹੜਾ ਉਹਦੇ ਮੋਢਿਆਂ ਤੇ ਦਿੱਤਾ ਹੈ ਜਿਹੜਾ ਦੇਸ਼ ਨੇ ਉਹਨੂੰ ਉਹ ਨਿਭਾਉਣ ਦਿਓ। ਉਹਨੂੰ ਸ਼ੋਸ਼ਿਤ ਕਰਦੇ ਹੋ ਤੇ ਫਿਰ ਤੁਸੀਂ ਅਧਿਕਾਰੀ ਨਹੀਂ, ਫਿਰ ਤੁਸੀਂ ਗੁਨਾਹਗਾਰ ਹੋ ਜਾਂਦੇ ਹੋ। ਜੀ, ਅਗਲੇ ਕਾਲਰ ਬੂਟਾ ਸਿੰਘ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ। ਕੀ ਸਵਾਲ ਹੈ ਜੀ? ਸਤਿ ਸ੍ਰੀ ਅਕਾਲ ਜੀ ਭਾਜੀ। ਸਤਿ ਸ੍ਰੀ ਅਕਾਲ। ਮੇਰਾ ਸਵਾਲ ਹੈ ਜੀ, ਮੇਰੀ ਵੋਟ ਆ ਉੱਥੇ, ਉਹ ਕਿਵੇਂ ਪਾ ਸਕਦਾ ਮੈਂ ਇੱਥੋਂ? ਅੱਛਾ, ਬਾਹਰ ਬੈਠੇ ਹੋ ਜੀ? ਹਾਂ, ਬਾਹਰ ਇੱਥੇ ਹੈ USA 'ਚ। ਜੀ ਮਿੰਟੂ ਜੀ, ਹੈ ਕੋਈ ਪ੍ਰਬੰਧ ਐਸਾ? ਨਹੀਂ, ਮੇਰੇ ਖਿਆਲ ਦੇ ਨਾਲ ਬਾਹਰਲਿਆਂ ਲਈ ਵੋਟ ਤਾਂ ਕੋਈ ਸੂਚਨਾ ਤੇ ਜਾਰੀ ਨਹੀਂ ਹੋਈ। ਮੈਂ ਫਿਰ ਵੀ ਪਤਾ ਕਰ ਲਵਾਂਗਾ, ਪਤਾ ਕਰਕੇ ਮੈਂ ਰਾਜਕਰਨਵੀਰ ਸਿੰਘ ਨੂੰ ਦੱਸ ਦਿਆਂਗਾ ਕਿਉਂਕਿ ਮੇਰੇ ਕੋਲ ਨੰਬਰ ਹੈਗੇ ਨੇ ਉਹਨਾਂ ਦੇ, ਜਿਹੜੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆ। ਜੀ, ਮੈਂ ਉਹਨਾਂ ਨੂੰ ਸਵੇਰੇ ਟੈਲੀਫੋਨ ਕਰਕੇ ਪੁੱਛ ਲਵਾਂਗਾ। ਜੇ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਹੋਇਆ ਤੇ ਤੁਹਾਨੂੰ ਅਸੀਂ ਸੂਚਨਾ ਆਪਣੇ ਇਸ ਰੇਡੀਓ ਤੇ ਦੇ ਦਿਆਂਗੇ। ਪਰ ਮੈਂ ਜਿੱਥੋਂ ਤੱਕ ਸੁਣਿਆ ਕਿ ਮਹਿਜ 138 NRIs ਨੇ ਵੋਟ ਬਣਾਈ ਹੈ ਪੰਜਾਬ ਦੇ ਵਿੱਚ, ਮਹਿਜ 138 ਨੇ, ਜਦ ਕਿ ਮੇਰੇ ਖਿਆਲ ਦੇ ਨਾਲ ਪੂਰੇ ਭਾਰਤ ਚੋਂ ਸਾਡੇ ਜ਼ਿਆਦਾ NRIs ਹੈ ਪੂਰੇ ਭਾਰਤ ਚੋਂ। ਤੇ ਕੇਰਲ ਦੇ ਵਿੱਚ 11,000 NRI ਨੇ ਵੋਟ ਰਜਿਸਟਰਡ ਕਰਵਾਈ ਹੈ। ਅਸੀਂ ਕਿਸੇ ਨਾ ਕਿਸੇ, ਮੇਰੇ ਖਿਆਲ ਦੇ ਨਾਲ ਕਿਸੇ ਨਾ ਕਿਸੇ ਪਾਸੇ ਥੋੜੇ ਜਿਹੇ ਲਾਪਰਵਾਹ ਹੋ ਜਾਂਦੇ ਆ।
ਇਹ ਤੇ ਬਹੁਤ ਪਹਿਲਾਂ ਸੋਸ਼ਲ ਮੀਡੀਆ ਤੇ ਸਾਡੇ ਵਰਗਿਆਂ ਨੇ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਸੀ ਕਿ ਭਾਈ ਤੁਹਾਡੇ ਲਈ ਵੈਬਸਾਈਟ ਖੁੱਲੀ ਪਈ ਹੈ, ਤੁਸੀਂ ਜਾ ਕੇ ਆਪਦੀ ਵੋਟ ਰਜਿਸਟ੍ਰੇਸ਼ਨ ਕਰੋ, ਤੇ ਨਹੀਂ ਕੀਤੀ। ਹੁਣ ਇਹਦੇ 'ਚ ਪਤਾ ਨਹੀਂ ਹੈ ਕਿੱਥੇ ਅਣਗਹਿਲੀ ਹੈ, ਜਾਂ ਤਾਂ NRIs ਤੱਕ ਪ੍ਰੋਪਰ ਸੂਚਨਾ ਨਹੀਂ ਪਹੁੰਚੀ, ਜਾਂ ਸੂਚਨਾ ਪਹੁੰਚਣ ਤੋਂ ਬਾਅਦ ਫਿਰ ਉਹਨਾਂ ਨੇ ਸੋਚ ਲਿਆ ਕਿ ਭਾਈ ਕੀ ਲੋੜ ਹੈ ਵੋਟ ਪਾਉਣ ਦੀ, ਹੁਣ ਉੱਥੋਂ ਤੇ ਆ ਹੀ ਗਏ ਆ। ਜੀ ਅਗਲੇ ਕਾਲਰ ਗੁਰਵਿੰਦਰ ਸਿੰਘ ਕੰਗ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ। ਕੀ ਸਵਾਲ ਹੈ ਜੀ? ਹਾਂਜੀ, ਦੋਨਾਂ ਭਾਈਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮਿੰਟੂ ਬਾਈ ਜੀ, ਆਪਣਾ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਆਉਂਦਾ, ਤੁਸੀਂ ਬਹੁਤ ਵਧੀਆ ਆਪਣਾ ਦੱਸਦੇ ਆ ਲੋਕਾਂ ਨੂੰ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਜਿਹੜੀ ਜੁੱਤੀ ਮਾਰੀ ਆ ਬਾਦਲ ਦੇ, ਹੈ ਨਾ, ਉਦੋਂ ਦੇ ਜਿੰਨੇ, ਮੈਂ ਤੁਹਾਡੀ ਗੱਲ ਨਹੀਂ ਕਰਦਾ, ਹੋਰ ਵੀ ਮੈਂ ਰੇਡੀਓ ਵੀ ਸੁਣਦਾ, TV ਵੀ ਦੇਖਿਆ, ਉਹ ਜੀ 95 ਸਾਲਾਂ ਦਾ ਬਜ਼ੁਰਗ ਆ, ਉਹਦੇ ਜੁੱਤੀ ਨਹੀਂ ਵੱਜਣੀ ਚਾਹੀਦੀ, ਉਹ ਸਿਆਣਾ ਬੰਦਾ। ਜਦੋਂ ਸਾਡੇ ਪੇ ਦੇ ਪੱਤਰੇ ਰੋਲੇ ਸੀਗੇ ਗਲੀਆਂ ਦੇ ਵਿੱਚ, ਉਦੋਂ ਨਹੀਂ ਉਹਨਾਂ ਨੂੰ ਚੇਤਾ ਆਇਆ ਸੀ, ਉਦੋਂ ਕੋਈ ਨਹੀਂ ਬੋਲਿਆ। ਜਦੋਂ ਕਹਿੰਦੇ ਗਾਟੇ ਲਾ ਦਿਆਂਗੇ, ਕੜੇ ਲਾ ਦਿਆਂਗੇ, ਉਦੋਂ ਕੋਈ ਪੱਤਰਕਾਰ ਵੀ ਨਹੀਂ ਬੋਲਿਆ ਵੀ ਇਹ ਗੱਲ ਨਹੀਂ ਕਰਨੀ ਚਾਹੀਦੀ। ਜਦੋਂ ਲੋਕਾਂ ਦੇ ਬਜ਼ੁਰਗਾਂ ਦੇ ਧਰਨਾ ਦਿੰਦੇ ਤੇ ਕਿਸਾਨਾਂ ਦੇ ਡਾਂਗ ਫੇਰੀ ਸੀ, ਉੱਥੇ ਵੀ 95 90 ਸਾਲਾਂ ਦੇ ਬਜ਼ੁਰਗ ਬੈਠੇ ਸੀਗੇ। ਇਹ ਇਕੱਲਾ ਬਜ਼ੁਰਗ ਨੀਗਾ, ਜੇ ਕਿਸੇ ਦੇ ਇਹ ਇੱਕ ਕਿਸਮ ਨਾਲ ਇਹ ਸਿੰਘ ਨੇ ਜੁੱਤੀ ਮਾਰ ਕੇ ਨਾ ਇਹਨਾਂ ਨੂੰ ਜਗਾਇਆ, ਇਹਨਾਂ ਦੀ ਔਕਾਤ ਦਿਖਾਈ ਆ ਵੀ ਹਜੇ ਸਿੱਖ ਕੌਮ ਮਰੀ ਨੀਗੀ, ਹਜੇ ਜੀਂਦੇ ਆ ਸਿੱਖ। ਇਹ ਇੱਕ ਕਿਸਮ ਦੀ ਇਹਨਾਂ ਨੂੰ ਇੱਕ ਔਕਾਤ ਦਿਖਾਈ ਇਹਨਾਂ ਦੀ, ਤੇ ਮੈਂ ਤਾਂ ਕਹਿੰਦਾ ਇਹ ਠੀਕ ਕੀਤਾ ਜੋ ਵੀ ਕੀਤਾ ਵਾ। ਤੇ ਧੰਨਵਾਦ ਗੁਰਵਿੰਦਰ ਜੀ ਕੰਗ ਜੀ, ਥੈਂਕ ਯੂ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ। ਬਾਕੀ ਇਹਨਾਂ ਦੀ ਇਸ ਦੀ ਗੱਲ ਦੇ ਵਿੱਚ ਕੋਈ ਦੋ ਰਾਵਾ ਨਹੀਂ ਵੀ ਉਸ ਟਾਈਮ ਦੇ ਉੱਤੇ ਵੀ ਓਨਾ ਹੀ ਗੱਲ ਨੂੰ ਜਿਹੜਾ ਨਿੰਦਣਾ ਚਾਹੀਦਾ ਸੀ, ਜਦੋਂ ਬਜ਼ੁਰਗਾਂ ਦੇ ਵੀ ਡਾਂਗਾ ਪੈਂਦੀਆਂ ਸੀ ਟੀਚਰਾਂ। ਅਸੀਂ ਤੇ ਰਾਜ ਕਰਨਵੀਰ ਸਿੰਘ ਜੀ, ਦੇਖੋ ਇਹ ਪਤਾ ਨਹੀਂ ਕਿਉਂ ਵਾਰ-ਵਾਰ ਮੁੱਦਾ ਜਿਹੜਾ ਉਹ ਚੁੱਕਿਆ ਜਾਂਦਾ, ਮੜਿਆ ਜਾਂਦਾ। ਅਸੀਂ ਤੇ ਉਸ ਸਮੇਂ ਵੀ ਵਿਰੋਧ ਕੀਤਾ ਸੀ ਜਦੋਂ ਬੇਅਦਬੀਆਂ ਹੋਈਆਂ, ਜਦੋਂ ਬਾਈਬਲ ਕਲਾਂ ਦੇ ਵਿੱਚ ਗੋਲੀ ਚੱਲੀ, ਉਦੋਂ ਵੀ ਵਿਰੋਧ ਕੀਤਾ ਸੀ। ਅਸੀਂ ਕਿਸਾਨਾਂ ਦੇ ਜਦੋਂ ਡਾਂਗ ਪੈਂਦੀ ਹੈ, ਧਰਨਿਆਂ ਤੇ ਜਦੋਂ ਪੈਂਦੀ ਹੈ, ਉਹਨਾਂ ਡਾਂਗਾਂ ਦੇ ਵਿੱਚ ਖੜ ਕੇ ਅਸੀਂ ਲੋਕਾਂ ਤੱਕ ਗੱਲ ਲੈ ਕੇ ਆਉਂਦੇ ਹਾਂ। ਤੁਸੀਂ ਲਾਂਭਾ ਫਿਰ ਵੀ ਦੇਖੋ, ਸਿਰ ਮੱਥੇ ਆ, ਤੁਸੀਂ ਸਾਡੇ ਸਰੋਤੇ ਹੋ, ਸਾਡੇ ਭੈਣ ਭਰਾ ਹੋ, ਉਹ ਲਾਂਭਾ ਤੁਹਾਡਾ ਸਿਰ ਮੱਥੇ ਆ, ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਪੱਤਰਕਾਰ ਜਿਹੜੇ ਉਹ ਰੌਲਾ ਪੈਣ ਤੇ ਜਦੋਂ ਕੋਈ ਸਿੱਖ ਧਰਮ ਦੇ ਨਾਲ, ਸਿੱਖ ਕੌਮ ਦੇ ਨਾਲ ਕੋਈ ਜ਼ਿਆਦਤੀ ਹੁੰਦੀ ਤੇ ਬੋਲਦੇ ਨਹੀਂ। ਬੋਲਦੇ ਆ, ਪਰ ਅਫਸੋਸ ਦੀ ਗੱਲ ਹੈ ਕਿ ਤੁਸੀਂ ਉਹਨਾਂ ਦਾ ਬੋਲਿਆ ਭੁੱਲ ਜਾਂਦੇ ਹੋ। ਤੁਸੀਂ ਐਂ ਕਰੋ ਕਿ ਪ੍ਰੋਫਾਈਲਾਂ ਖੋਲ੍ਹ ਲਓ, ਜਿਹੜੇ ਲੋਕ ਅੱਜ ਇਸ ਚੀਜ਼ ਦਾ ਵਿਰੋਧ ਕਰਦੇ, ਕਿ ਉਹਨਾਂ ਨੇ ਉਦੋਂ ਕਿੰਨਾ ਕੁ ਵਿਰੋਧ ਕੀਤਾ ਸੀ, ਤੁਹਾਨੂੰ ਆਪੇ ਪਤਾ ਲੱਗ ਜਾਏਗਾ। ਪਰ ਖੈਰ, ਤੁਹਾਡਾ ਗੁੱਸਾ ਜਿਹੜਾ ਠੀਕ ਹੈ, ਪਰ ਇਹ ਚੀਜ਼ ਹੁੰਦੀ ਹੈ ਸਰਦਾਰ ਸਾਹਿਬ ਕਿ ਕੋਈ ਬੰਦਾ ਜਿਹੜਾ ਆਪਣੇ ਪੇਸ਼ੇ ਦੇ ਨਾਲ ਬੱਝਾ ਹੁੰਦਾ ਹੈ, ਤੁਸੀਂ ਠੀਕ ਹੈ, ਤੁਸੀਂ ਕਹੀ ਚਲੋ, ਅਸੀਂ ਤੁਹਾਨੂੰ ਰੋਕਦੇ ਨਹੀਂ, ਪਰ ਤੁਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਕਿ ਉਹ ਜਸਟੀਫਾਈਡ ਕਰੇ। ਜੀ ਜੀ। ਅਗਲੇ ਕਾਲਰ ਰੁਪਿੰਦਰ ਜੀ ਆਪਣੇ ਨਾਲ ਜੁੜੇ ਨੇ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਕੀ ਸਵਾਲ ਹੈ ਜੀ? ਹਾਂਜੀ ਭਾਈ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਮੇਰਾ ਸਵਾਲ ਇਸ ਤਰ੍ਹਾਂ ਵੀ ਆਪਣੇ ਕੇਜਰੀਵਾਲ ਸਾਹਿਬ ਕਦੀ ਝੂਠ ਨਹੀਂ ਬੋਲਦੇ। ਉਹ ਆਂਦੇ ਆ ਵੀ ਇਹ ਕੈਂਡੀਡੇਟ ਜਿਹੜਾ ਮਿਨਿਸਟਰ ਆ, ਇਹ ਪਹਿਲਾਂ ਮੁੱਖ ਮੰਤਰੀ ਪਹਿਲਾਂ ਇਹ ਡਿਕਲੇਅਰ ਨਹੀਂ ਕਰਨਾ, ਪਰ ਹੁਣ ਉਹ ਬੋਲਿਆ ਵੀ ਇਹਦੇ ਸਿੱਧੂ ਸਾਹਿਬ ਨੂੰ ਡਿਪਟੀ CM ਦਾ ਆਫਰ ਦਿੱਤੀ ਸੀ, ਤੇ ਇਹ 'ਚ ਝੂਠ ਹੈ ਸੱਚ ਹੈ ਜੀ? ਜੀ। ਤੇ ਦੂਜਾ ਕੁਐਸਚਨ ਮੇਰਾ ਇਹ ਆ, ਆਪਣੇ ਆਪਣੇ ਸੰਜੇ ਸਿੰਘ ਆਂਦੇ ਆ ਵੀ ਪੰਜਾਬ ਦੇ ਵਿੱਚ ਇਸ ਪਾਰਟੀ ਵਿੱਚ ਕੋਈ ਮੁੱਖ ਮੰਤਰੀ ਬਣਨ ਦੇ ਕੋਈ ਲਾਇਕ ਨਹੀਂ ਹੈਗਾ, ਜਿਹੜਾ ਇਹਨਾਂ ਨੇ। ਇਹ ਕਦੋਂ ਕਿਹਾ ਉਹਨਾਂ ਨੇ ਵੀ ਇਸ ਪੰਜਾਬ ਦੇ ਵਿੱਚ ਕੋਈ ਵੀ ਲਾਇਕ ਨਹੀਂ? ਇਹ ਇਹਨਾਂ ਨੇ ਕਦੋਂ ਕਿਹਾ ਸੀ? ਨਹੀਂ, ਪੰਜਾਬ ਵਿੱਚ ਨਹੀਂ ਜੀ, ਇਹ ਆਮ ਆਦਮੀ ਪਾਰਟੀ ਵਿੱਚ। ਅੱਛਾ, ਆਪਣੀ ਪਾਰਟੀ ਚੋਂ ਕਹੀ ਜਾਂਦੇ ਨੇ ਵੀ ਉਹਨਾਂ ਦਾ ਕੋਈ ਮੁੱਖ ਮੰਤਰੀ ਬਣਨ ਦੇ ਲਾਇਕ ਨਹੀਂ ਹੈਗਾ। ਜੀ ਮਿੰਟੂ ਜੀ। ਜੀ ਜੀ ਜੀ, ਨਹੀਂ ਕਿਹਾ, ਇਹਨਾਂ ਦੀ ਗੱਲ ਸਹੀ ਹੈ ਜੀ। ਕਿਹਾ ਪਤਾ ਕਿੱਦਣ ਹੈ ਜੀ, ਅਸਲ ਦੇ ਵਿੱਚ ਨਾ ਇਹ ਕਈ ਵਾਰੀ ਇੱਕ ਜਣਾ ਉਧਰ ਨੂੰ ਖਿੱਚਣ ਲੱਗ ਪੈਂਦਾ, ਇੱਕ ਜਣਾ ਉਧਰ ਨੂੰ ਖਿੱਚਣ ਲੱਗ ਪੈਂਦਾ। ਅਰਵਿੰਦ ਕੇਜਰੀਵਾਲ ਨੇ ਜਿੱਦਣ ਕਿਹਾ ਨਾ ਕਿ ਅਸੀਂ ਬਾਅਦ ਦੇ ਵਿੱਚ ਫੈਸਲਾ ਕਰਾਂਗੇ, ਵਿਧਾਇਕ ਦਲ ਹੈ ਜਿਹੜਾ ਉਹ ਆਪੇ ਆਪਦਾ ਨੇਤਾ ਚੁਣ ਲਊਗਾ, ਉਦੋਂ ਅਗਲੇ ਦਿਨ ਭਗਵੰਤ ਮਾਨ ਨੇ, ਕਿਉਂਕਿ ਭਗਵੰਤ ਮਾਨ ਕਿਹੜਾ ਟਿਕਦਾ, ਉਹਨੇ ਇੱਕ ਰੈਲੀ 'ਚ ਹੱਥ ਖੜੇ ਕਰਾ ਲਏ, ਕਹਿੰਦਾ ਕਿ ਤੁਸੀਂ ਮੁੱਖ ਮੰਤਰੀ ਮੈਨੂੰ ਵੇਖਣਾ ਪਸੰਦ ਕਰੋਗੇ। ਤੇ ਲੋਕ ਹੁਣ ਕੀ ਕਹਿਣ, ਲੋਕ ਤੇ ਚਾਹੁੰਦੇ ਆ। ਉਹਨਾਂ ਨੇ ਹੱਥ ਖੜੇ ਕਰ ਦਿੱਤੇ। ਸੰਜੇ ਸਿੰਘ ਨੂੰ ਸਵਾਲ ਕੀਤਾ ਪੱਤਰਕਾਰਾਂ, ਤੇ ਸੰਜੇ ਸਿੰਘ ਨੇ ਅੱਗੋਂ ਇਹ ਗੱਲ ਕੱਢ ਮਾਰੀ ਕਿ ਜੀ ਇੱਥੇ ਤਾਂ ਕੋਈ ਹੈ ਹੀ ਨਹੀਂ, ਕਾਬਲ ਹੀ ਹੈ ਨਹੀਂ। ਉਹਨੇ ਟੈਂਟਾ ਹੀ ਨਿਬੇੜਤਾ। ਅਗਲੇ ਦਿਨ ਮਨੀਸ਼ ਸਿਸੋਦੀਆ ਆ ਗਿਆ,
ਮਨੀਸ਼ ਸਿਸੋਦੀਆ ਕਹਿੰਦਾ ਕਿ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਸਾਹਮਣੇ ਰੱਖ ਕੇ ਵੋਟ ਪਾ ਦਿਓ, ਉੱਥੇ ਰੌਲਾ ਪੈ ਗਿਆ। ਫਿਰ ਅਰਵਿੰਦ ਕੇਜਰੀਵਾਲ ਨੂੰ ਆ ਕੇ ਬੋਲਣਾ ਪਿਆ ਕਿ ਤੁਹਾਡਾ ਹੀ ਮੁੱਖ ਮੰਤਰੀ ਹੋਊ, ਪਾਕਿਸਤਾਨ 'ਚ ਥੋੜੀ ਮੁੱਖ ਮੰਤਰੀ ਆਉਣਾ ਤੁਹਾਡੇ ਪੰਜਾਬੀਆਂ ਦੇ ਹੋਊ। ਪਰ ਇਹ ਅੱਜ ਦੀ ਨਹੀਂ, ਜਦੋਂ ਸੁੱਚਾ ਸਿੰਘ ਛੋਟੇਪੁਰ ਕਨਵੀਨਰ ਹੁੰਦਾ ਸੀ, ਉਹਨੇ ਇੱਕ ਵਾਰੀ ਆਖਿਆ ਸੀ, ਉਹਨੇ ਆਖਿਆ ਕਿ ਅਸੀਂ ਪਹਿਲਾਂ ਇਹ ਬਖੇੜਾ ਪਾਉਣਾ ਹੀ ਨਹੀਂ, ਚੋਣ ਹੋ ਜਾਏਗੀ, ਸਾਡੇ ਜਦੋਂ ਮੈਂਬਰ ਜਿੱਤ ਜਾਣਗੇ, ਸਾਡੇ ਜਦੋਂ MLA, ਉਹ ਆਪੇ ਫੈਸਲਾ ਕਰ ਲੈਣਗੇ ਕਿ ਉਹਨਾਂ ਦਾ ਮੁੱਖ ਮੰਤਰੀ ਵਿਧਾਇਕ ਦਲ ਦਾ ਨੇਤਾ ਕਿਹੜਾ ਹੋਣਾ ਚਾਹੀਦਾ। ਸੋ ਗੱਲ ਪਾਰ ਲੱਗੀ ਤੇ ਉਦੋਂ ਕੁਝ ਘੰਟਿਆਂ ਬਾਅਦ ਹੀ ਭਗਵੰਤ ਮਾਨ ਦਾ ਬਿਆਨ ਆ ਗਿਆ ਸੀ, ਕਹਿੰਦਾ ਨਹੀਂ ਜੀ ਅਸੀਂ ਤੇ ਪਹਿਲਾਂ ਐਲਾਨ ਕਰਾਂਗੇ ਕਿ ਮੁੱਖ ਮੰਤਰੀ ਕੌਣ ਹੋਊਗਾ। ਸੋ ਇਸ ਮਾਮਲੇ 'ਚ ਇਹਨਾਂ ਦੇ ਸੁਰ ਜਿਹੜੇ ਵੱਖੋ ਵੱਖਰੇ ਆ। ਜਿੱਥੋਂ ਤੱਕ ਸਿੱਧੂ ਦੀ ਗੱਲ ਆ, ਅਰਵਿੰਦ ਕੇਜਰੀਵਾਲ ਨੇ ਮੇਰੇ ਖਿਆਲ ਦੇ ਨਾਲ ਠੀਕ ਆ ਕਿ ਸੌਦਾ ਆਫਰ ਕੀਤਾ, ਤੇ ਉਦੋਂ ਤੇ ਇਹ ਵੀ ਕਹਿੰਦੇ ਸਨ ਅਰਵਿੰਦ ਕੇਜਰੀਵਾਲ, ਤੁਸੀਂ ਕਹਿੰਦੇ ਹੋ ਕਿ ਝੂਠ ਨਹੀਂ ਬੋਲਦੇ, ਗਲਤ ਨਹੀਂ ਗੱਲ ਕਹਿੰਦੇ, ਚਲੋ ਠੀਕ ਆ। ਤੇ ਅਰਵਿੰਦ ਕੇਜਰੀਵਾਲ ਤੇ ਉਦੋਂ ਪਹਿਲਾਂ ਕਹਿੰਦੇ ਆਏ ਕਿ ਸਾਡੀ ਪਾਰਟੀ ਦੇ ਵਿੱਚ ਸ਼ਰਤ ਆਧਾਰਿਤ ਸ਼ਮੂਲੀਅਤ ਨਹੀਂ ਹੁੰਦੀ, ਅਸੀਂ ਤੇ ਬਿਨਾਂ ਸ਼ਰਤ ਤੋਂ ਸ਼ਮੂਲੀਅਤ ਕਰਵਾਉਂਦੇ ਆ। ਫਿਰ ਨਵਜੋਤ ਸਿੱਧੂ ਨਾਲ ਸੌਦੇਬਾਜ਼ੀ ਕਿਉਂ ਕਰਨ ਗਏ ਸੀ? ਮੇਰੇ ਖਿਆਲ ਦੇ ਨਾਲ ਨਵਜੋਤ ਸਿੱਧੂ ਦੀ ਇਹਨਾਂ ਨੇ ਸੌਦੇਬਾਜ਼ੀ ਕੀਤੀ ਹੋਵੇ ਜਾਂ ਨਾ ਕੀਤੀ ਹੋਵੇ, ਪਰ ਇਹਨਾਂ ਨੇ ਗਾਂ ਸੌਦੇਬਾਜ਼ੀ ਤੜਵਾਉਣ ਲਈ ਉਹ ਜ਼ਰੂਰ ਕੀਤਾ ਕਿ ਸਾਡੇ ਤੋਂ ਮੰਗਦਾ ਸੀਗਾ, ਹੁਣ ਦੂਜਾ ਤੋਂ ਵੀ ਮੰਗੇ, ਜਾ ਕੇ ਮੰਗ ਕੇ ਵਿਖਾਵੇ, ਦੂਜੇ ਦੇਣੇ ਨੇ। ਜੀ ਬਿਲਕੁਲ ਜੀ। ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ, ਅਵਤਾਰ ਸਿੰਘ ਜੀ। ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਕੀ ਸਵਾਲ ਹੈ ਜੀ? ਕੋਈ ਸਵਾਲ ਨਹੀਂ ਕਰਨਾ, ਮੈਂ ਸਿਰਫ ਇਹੀ ਹੈ ਕਿ ਮਿੰਟੂ ਸਾਹਿਬ ਦੇ ਜੋ ਕਮੈਂਟਸ ਨੇ, ਜੋ ਕਲੈਰੀਫਿਕੇਸ਼ਨ ਨੇ, ਜੋ ਇਨਫੋਰਮੇਸ਼ਨ ਦਿੰਦੇ, ਇਟ ਇਜ਼ ਸਮਥਿੰਗ ਮਾਰਵਲਸ, ਵੰਡਰਫੁਲ। ਮੈਂ ਇਹਨਾਂ ਨੂੰ 100% ਤੋਂ ਉੱਪਰ ਕੋਈ ਨੰਬਰ ਨਹੀਂ ਸਮਝ ਆਉਂਦੀ ਕਿ ਉਹ ਰਿਵਾਰਡ ਕਰਦਾ। ਐਂਡ ਆਈ ਐਮ ਵੈਰੀ ਵੈਰੀ ਹੈਪੀ ਕਿ ਇਹਨਾਂ ਦਾ ਨੌਲੇਜ ਜਿਹੜਾ ਹੈਗਾ ਜੋ ਦਿੰਦੇ ਨੇ ਉਹ ਸਾਰਿਆਂ ਲਈ ਬਹੁਤ ਯੂਜ਼ਫੁਲ ਜਾਏਗਾ। ਲੇਕਿਨ ਧਿਆਨ ਨਾਲ ਸੁਣਨ, ਇੱਕ ਦੂਜੇ ਦੇ ਜੁੱਤੀਆਂ ਸੁੱਟਣ ਦਾ ਕੰਮ ਬੰਦ ਕਰਨ, ਡਲੇ ਨਾ ਮਾਰਨ, ਤਾਂ ਫਿਰ ਕੰਮ ਠੀਕ ਰਹੇਗਾ। ਧੰਨਵਾਦ, ਥੈਂਕ ਯੂ ਵੈਰੀ ਮਚ, ਥੈਂਕ ਯੂ, ਮਿਹਰਬਾਨੀ ਜੀ। ਜੀ ਮਿੰਟੂ ਜੀ, ਸਮਾਂ ਵੀ ਆਪਣਾ ਜਿਹੜਾ ਸਮਾਪਤੀ ਦੇ ਵੱਲ ਨੂੰ ਆ, ਤੇ ਜੇ ਥੋੜ੍ਹੀ ਜਿਹੀ ਇੱਕ ਅੱਧੀ ਹੋਰ ਜੇ ਆਪਾਂ ਗੱਲ ਕਰੀਏ, ਧਰਮਵੀਰ ਗਾਂਧੀ ਹੁਣਾਂ ਦੀ ਵਿੱਚ ਗੱਲ ਆਈ ਸੀ, ਉਹਨਾਂ ਨੇ ਵੀ ਆਖਿਆ ਸੀਗਾ ਵੀ ਆਪਾਂ ਜਿਹੜਾ ਨਨ ਮੈਰਿਜ ਐਕਟ ਦੀ ਉਹਨਾਂ ਨੇ ਗੱਲ ਕੀਤੀ ਸੀ, ਤੁਸੀਂ ਵੀ ਉਹਦੇ ਉੱਤੇ ਦੱਸਿਆ ਵੀ ਇੱਦਾਂ ਹੋਇਆ। ਉਹਨਾਂ ਨੇ ਇੱਕ ਆਪਣਾ ਵੱਖਰਾ ਫਰੰਟ ਵੀ ਬਣਾਇਆ ਸੀ, ਕੁਛ ਉਹਨਾਂ ਨੇ ਆਪਣੇ ਉਮੀਦਵਾਰ ਵੀ ਐਲਾਨੇ ਸੀਗੇ। ਕੀ ਇਸ ਟਾਈਮ ਉਹਨਾਂ ਦੀ ਕੋਈ ਸਥਿਤੀ ਹੈ, ਕੁਛ ਬਣ ਸਕਦਾ ਉਹਨਾਂ ਦਾ? ਇਹ ਦੇਖੋ, ਡਾਕਟਰ ਧਰਮਵੀਰ ਗਾਂਧੀ ਦਾ ਖੁਦ ਦਾ ਅਕਸ ਹੈ, ਜਿਹੜਾ ਬੜਾ ਵਧੀਆ ਸਾਫ ਸੁਥਰਾ ਬੇਦਾਗ ਬੰਦਾ ਹੈ, ਸੰਘਰਸ਼ਾਂ ਚੋਂ ਨਿਕਲਿਆ ਨੇਤਾ ਆ। ਅਸਲ ਨੇਤਾ ਮੈਂ ਇਹਨਾਂ ਲੋਕਾਂ ਨੂੰ ਗਿਣਦਾ ਜੀ, ਚਾਹੇ ਸੁੱਚਾ ਸਿੰਘ ਛੋਟੇਪੁਰ ਵੀ ਹੈ, ਹਾਲਾਂਕਿ ਉਹਨਾਂ ਦੀ ਸਿਆਸਤ ਕਰਨ ਦਾ ਢੰਗ ਹੈ ਜਿਹੜਾ ਉਹ ਕੁਛ ਗਲਤ ਜਿਹਾ, ਪਰ ਸੁੱਚਾ ਸਿੰਘ ਛੋਟੇਪੁਰ ਵੀ ਸੰਘਰਸ਼ਾਂ ਚੋਂ ਨਿਕਲਿਆ। ਇਹ ਡਾਕਟਰ ਧਰਮਵੀਰ ਗਾਂਧੀ ਹੋਇਆ, ਪ੍ਰਕਾਸ਼ ਸਿੰਘ ਬਾਦਲ, ਇਹ ਵੀ ਸੰਘਰਸ਼ਾਂ ਚੋਂ ਨਿਕਲੇ ਨੇਤਾ ਆ। ਕੈਪਟਨ ਅਮਰਿੰਦਰ ਸਿੰਘ ਵੀ ਥੋੜਾ ਜ਼ਰੂਰ ਹੈ, ਪਰ ਸੰਘਰਸ਼ ਇਹਨਾਂ ਨੇ ਵੀ ਕੀਤੇ ਆ। ਸੋ ਇਹ ਕਿਤੇ ਨਾ ਕਿਤੇ ਸੰਘਰਸ਼ ਚੋਂ ਨਿਕਲੇ ਨੇਤਾ ਆ। ਇਹਨਾਂ ਨੂੰ ਆਪਾਂ ਦੂਜੇ ਨੇਤਾ ਜਿਹੜੇ ਅੱਜ ਦੇ ਨੇਤਾ ਆ, ਜਿਹੜੇ ਘਰੋਂ ਵਾਲਾਂ ਨੂੰ ਜਲ ਲਾ ਕੇ ਜਾਂਦੇ ਤੇ ਉੱਥੇ ਸਰੋਪਾ ਪਾ ਕੇ ਕਹਿੰਦੇ ਜੇ ਅਸੀਂ ਸੋਈ ਵਾਲੇ ਬਣ ਗਏ ਆ, ਅਹੁਦੇਦਾਰ ਬਣ ਗਏ, ਅਸੀਂ ਨੇਤਾ ਬਣ ਗਏ, ਉਹ ਨਹੀਂ ਹੈ। ਹਿਸਾਬ ਕਿਤਾਬ ਜਿਨ੍ਹਾਂ ਲੋਕਾਂ ਨੇ ਜ਼ਮੀਨੀ ਪੱਧਰ ਤੇ ਕੰਮ ਕੀਤਾ, ਸੰਘਰਸ਼ ਕੀਤੇ ਆ, ਔਖਿਆਈਆਂ ਚੱਲੀਆਂ, ਸਿਆਸਤ ਨੂੰ ਸਿੱਖਿਆ ਇੱਕ ਸੇਵਾ ਭਾਵਨਾ ਦੇ ਨਾਲ ਕਿ ਅਸੀਂ ਅੱਗੇ ਕਰਨਾ, ਇਹ ਗੱਲ ਵੱਖਰੀ ਹੈ ਕਿ ਗਾਂਹ ਜਾ ਕੇ ਫਿਰ ਆਪੋ ਆਪਣੀਆਂ ਡਫਲੀਆਂ ਦੇ ਆਪੋ ਆਪਣੇ ਰਾਗ ਹੋ ਗਏ। ਸੋ ਡਾਕਟਰ ਧਰਮਵੀਰ ਗਾਂਧੀ ਦਾ ਦੂਜੇ ਤਿੰਨ ਜਿਹੜੇ ਮੈਂ ਤਿੰਨ ਕਹੇ ਆ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਸਿਆਸੀ ਕੈਰੀਅਰ ਤੇ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਲੱਗਦਾ। ਪਰ ਡਾਕਟਰ ਧਰਮਵੀਰ ਗਾਂਧੀ ਨਿੱਜੀ ਜ਼ਿੰਦਗੀ 'ਚ ਵੀ ਬਿਤਾ ਗਿਆ ਔਰ ਸਿਆਸੀ ਜ਼ਿੰਦਗੀ 'ਚ ਵੀ ਹਾਲ ਦੀ ਘੜੀ ਬਿਤਾ ਗਿਆ, ਪਰ ਇੰਨਾ ਜ਼ਿਆਦਾ ਉਹਦਾ ਪੰਜਾਬ ਦੇ ਵਿੱਚ ਅਸਰ ਨਹੀਂ ਹੈ ਕਿ ਜਿਹੜਾ ਉਹ ਗਿਣਤਾਂ ਮਿੰਟਾਂ ਪ੍ਰਭਾਵਿਤ ਕਰ ਸਕੇ। ਸੋ ਕੁਝ ਇਲਾਕੇ ਆ, ਜਿੱਦਾਂ ਮਸਲਨ ਨਿਹਾਲ ਸਿੰਘ ਵਾਲਾ ਹੈ, ਉੱਥੇ ਬਲਾਸਪੁਰ ਪਿੰਡ ਹੈ ਨਾ, ਜਿਹੜਾ ਬਲਾਸਪੁਰ ਜਿੱਥੋਂ ਦਾ ਮੈਨੂੰ ਲੱਗਦਾ ਮਨਜੀਤ ਸਿੰਘ ਬਲਾਸਪੁਰ ਖੜਾ ਵਾ ਇਲੈਕਸ਼ਨ 'ਚ ਆਮ ਆਦਮੀ ਪਾਰਟੀ ਨੂੰ, ਬਲਾਸਪੁਰ ਪਿੰਡ ਦੇ ਵਿੱਚ ਬਹੁਤ ਲੰਮਾ ਸਮਾਂ ਡਾਕਟਰ ਧਰਮਵੀਰ ਗਾਂਧੀ ਰਿਹਾ। ਉਸ ਏਰੀਏ 'ਚ ਡਾਕਟਰ ਧਰਮਵੀਰ ਗਾਂਧੀ ਦਾ ਪ੍ਰਭਾਵ ਹੈ। ਪਟਿਆਲੇ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਸੇਵਾ ਕਰਦਾ ਰਿਹਾ, ਬਹੁਤ ਲੰਮੇ ਸਮੇਂ ਤੱਕ ਮਰੀਜ਼ ਦੇਖਦਾ ਰਿਹਾ, ਗਰੀਬਾਂ ਲਈ ਲੜਦਾ ਰਿਹਾ, ਉੱਥੇ ਪ੍ਰਭਾਵ ਹੈ। ਜਾਂ ਜੋ ਜੱਦੀ ਇਲਾਕਾ ਡਾਕਟਰ ਧਰਮਵੀਰ ਗਾਂਧੀ ਦਾ ਉਹ ਹੈ। ਪਰ ਹੁਣ ਜੇ ਡਾਕਟਰ ਧਰਮਵੀਰ ਗਾਂਧੀ ਆਖੇ ਕਿ ਲੰਬੀ ਸੀਟ ਤੇ ਆ ਕੇ ਮੈਂ ਸਾਰਾ ਕੁਝ ਕਰ ਲੂੰ, ਉੱਥੇ ਨਹੀਂ ਹੈ। ਸੋ ਕੁਝ ਇਲਾਕਿਆਂ 'ਚ ਕੁਝ ਖਾਸ ਥਾਵਾਂ ਤੇ ਉਹਦਾ ਪ੍ਰਭਾਵ ਜ਼ਰੂਰ ਹੋਏਗਾ, ਉਹ ਥੋੜਾ ਬਹੁਤ ਅਸਰ ਪਾਏਗਾ ਵੀ, ਅਸਰ ਜ਼ਿਆਦਾ ਉਹਨੇ ਆਮ ਆਦਮੀ ਪਾਰਟੀ ਤੇ ਪਾਉਣਾ, ਪਰ ਇਸ ਤੋਂ ਵੱਧ ਨਹੀਂ, ਕਿਉਂਕਿ ਇਹ ਲੜਾਈ ਹੈ ਜਿਹੜੀ ਮੈਂ ਅੱਗੇ ਕਹਿਣ ਡਿਆ ਕਿ ਲੜਾਈ ਜੇ ਅਕਾਲੀ, ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਲਈ ਡੂ ਔਰ ਡਾਈ ਵਾਲੀ ਹੈ। ਡੂ ਔਰ ਡਾਈ ਵਾਲੀ ਤਿੰਨਾਂ ਲਈ ਕਿਵੇਂ ਹੈ ਕਿ ਦੇਖੋ,
ਆਮ ਆਦਮੀ ਪਾਰਟੀ ਨੇ ਜੇ ਕੌਮੀ ਪੱਧਰ ਤੇ ਆਪਣਾ ਵਿਸਤਾਰ ਕਰਨਾ ਹੈ ਤਾਂ ਉਹਨਾਂ ਲਈ ਪੰਜਾਬ ਜਿੱਤਣਾ ਬਹੁਤ ਅਹਿਮ ਹੈ, ਜੀ ਕਿਉਂਕਿ ਜੀ ਜੀ ਇੱਥੋਂ ਉਹਨਾਂ ਲਈ ਉਡਾਨ ਬਣੇਗੀ। ਇੱਥੋਂ ਉਹਨਾਂ ਨੂੰ ਕਹਿ ਸਕਦੇ ਨੇ ਜਿਵੇਂ ਹੈਲੀਪੈਡ ਹੁੰਦਾ ਹੈ, ਹੈਲੀਪੈਡ ਬਣੇਗਾ, ਉੱਥੇ ਉਡਾਨ ਭਰ ਲਈ। ਦੂਜੇ ਪਾਸੇ ਅਕਾਲੀ ਭਾਜਪਾ ਨੂੰ ਇਹ ਇਲਮ ਹੈ, ਇਸ ਗੱਲ ਦਾ ਗਿਆਨ ਆ ਕਿ ਜੇ ਇੱਕ ਵਾਰੀ ਅਸੀਂ ਸੱਤਾ ਤੋਂ ਪਾਸੇ ਤੋੜ ਕੇ ਸੁੱਟ ਦਿੱਤੇ ਗਏ, ਸਾਨੂੰ ਦੁਬਾਰਾ ਸੱਤਾ 'ਚ ਕਿਸੇ ਨੇ ਆਉਣ ਨਹੀਂ ਦੇਣਾ। ਚਾਹੇ ਕਾਂਗਰਸ ਆ ਜਾਏ, ਚਾਹੇ ਆਮ ਆਦਮੀ ਪਾਰਟੀ ਆ ਜਾਏ, ਚਾਹੇ ਕੋਈ ਹੋਰ ਆ ਜਾਏ, ਦੁਬਾਰਾ ਸਾਡੇ ਲਈ ਸੱਤਾ ਜਿਹੜੀ ਉਹ ਬਹੁਤ ਉੱਚੀ ਖਜੂਰ ਬਣ ਜਾਏਗੀ। ਤੀਜੇ ਪਾਸੇ ਕਾਂਗਰਸ ਦਾ ਹਾਲ ਇਹ ਹੋਆ, ਕਾਂਗਰਸ ਨੂੰ ਪਤਾ ਕਿ ਜੇ ਅਸੀਂ ਪੂਰੇ ਭਾਰਤ ਦੇ ਵਿੱਚ ਅਸੀਂ ਕੋਈ ਫਲੋ ਫੜਨਾ ਹੈ, ਉਹਦੇ ਲਈ ਸਾਨੂੰ ਪੰਜਾਬ ਜਿੱਤਣਾ ਬਹੁਤ ਜ਼ਰੂਰੀ ਹੈ। ਤੇ ਜੇ ਅਸੀਂ ਪੰਜਾਬ 'ਚ ਐਤਕੀ ਹਾਰ ਗਏ ਤੇ ਮੁੜ ਕੇ ਸਾਡਾ ਨਾਮੋ ਨਿਸ਼ਾਨ ਮਿਟ ਜਾਣਾ ਹੈ। ਸੋ ਤਿੰਨਾਂ ਧਿਰਾਂ ਲਈ ਹੈ ਨਾ ਜਿਹੜਾ ਉਹ ਅੱਡ ਹੈ। ਉਸੇ ਤਰ੍ਹਾਂ ਜਿਹੜੀਆਂ ਚੌਥੇ, ਪੰਜਵੇਂ, ਛੇਵੇਂ ਨੰਬਰ ਦੀਆਂ ਧਿਰਾਂ ਹੈ ਨਾ, ਉਹਨਾਂ ਲਈ ਵੀ ਇੱਕ ਹੋਂਦ ਦਰਸਾਉਣ ਦੀ ਦੌੜ ਹੈ। ਜਿੱਦਾਂ ਸੁੱਚਾ ਸਿੰਘ ਛੋਟੇਪੁਰ, ਉਹ ਵੀ ਤੇ ਹੋਂਦ ਲਈ ਲੜ ਰਿਹਾ ਨਾ, ਹੋਂਦ ਲਈ ਲੜਾਈ ਹੈ ਉਹਦੀ ਵੀ। ਡਾਕਟਰ ਧਰਮਵੀਰ ਗਾਂਧੀ ਵੀ ਹੋਂਦ ਜਿਤਾਉਣ ਦੀ ਕੋਸ਼ਿਸ਼ ਕਰਦਾ ਪਿਆ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ, ਇਹ ਸਾਰੇ ਹੋਂਦ ਦੀ ਲੜਾਈ ਲੜਦੇ ਆ। ਇਹ ਦੇਖਣਾ ਦਿਲਚਸਪ ਹੋਏਗਾ ਕਿ ਇਹਨਾਂ ਸਾਰੇ ਗੁੱਟਾਂ ਦੇ ਵਿੱਚੋਂ, ਇਹਨਾਂ ਸਾਰੇ ਧੜਿਆਂ ਦੇ ਵਿੱਚੋਂ ਮਜ਼ਬੂਤ ਹੋਂਦ ਕਿਹਦੀ ਹੁੰਦੀ ਹੈ, ਜਿਹਨੂੰ ਅਸੀਂ ਕੱਲ ਨੂੰ ਦੇਖ ਸਕਦੇ। ਕਿਉਂਕਿ ਇਹਨਾਂ ਤਿੰਨਾਂ ਚੋਂ ਹੋ ਸਕਦਾ ਕੱਲ ਨੂੰ ਕੋਈ ਹਾਸ਼ੀਆਗ੍ਰਸਤ ਹੋ ਜੇ। ਅਸੀਂ ਇਹ ਦੇਖਣਾ ਦਿਲਚਸਪ ਸਮਝਾਂਗੇ ਕਿ ਇਹਨਾਂ ਧਿਰਾਂ ਦੇ ਵਿੱਚੋਂ ਜਿਹੜਾ ਅੱਜ ਚੌਥੇ, ਪੰਜਵੇਂ, ਛੇਵੇਂ ਨੰਬਰ ਤੇ ਆ, ਕੱਲ ਨੂੰ ਕਿਹਦੇ ਵਿੱਚੋਂ ਸੰਭਾਵਨਾ ਹੀ ਨਜ਼ਰ ਆਉਂਦੀ ਹੈ ਕਿ ਤੀਜਾ ਬਦਲ ਹੈ ਜਿਹੜਾ ਉਹ ਕੱਲ ਨੂੰ ਪੇਸ਼ ਕਰ ਸਕੇ। ਜੀ 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 ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਨਾਲ ਜੁੜੇ ਆ ਅਤੇ ਬੜੇ ਵਿਸਥਾਰ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਜਿਹੜੇ ਉਹ ਤੁਸੀਂ ਦਿੱਤੇ ਆ। ਅਤੇ ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਅਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਜਿਹੜਾ ਉਹ ਸਮਾਪਤ ਹੁੰਦਾ। ਪੰਜਾਬ ਚੋਣ ਦੰਗਲ, ਇਹ ਜਿਹੜੇ ਦੋਨੋਂ ਇਕੱਠੇ ਪ੍ਰੋਗਰਾਮ ਜਿਹੜੇ ਸ਼ੁੱਕਰਵਾਰ ਦੇ ਦਿਨ ਆਪਣੇ ਜਿਹੜੇ ਜੀ ਕਰੀਦੇ ਆ। ਅਤੇ ਬਹੁਤ ਬਹੁਤ ਧੰਨਵਾਦ। ਅਤੇ ਇੱਕ ਵਾਰੀ ਫਿਰ ਸਾਰੇ ਹੀ ਜਿਹੜੇ ਜੀ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ, ਉਹਨਾਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਜਿਹੜੇ ਜੀ ਮੁਬਾਰਕਾਂ। ਪਰਮਾਤਮਾ ਅੱਗੇ ਇਹੀ ਅਰਦਾਸ ਆ ਵੀ ਸਾਰਿਆਂ ਦੇ ਲਈ ਚੰਗੀ ਤੰਦਰੁਸਤੀ, ਚੰਗੇ ਜਿਹੜੇ ਜੀ ਉਹ ਕੰਮ ਹੋਣ ਸਾਰਿਆਂ ਦੇ। ਪਰਮਾਤਮਾ ਸਾਰਿਆਂ ਦੇ ਮਿਹਰ ਭਰੇ ਹੱਥ ਬਣਾ ਕੇ ਰੱਖੇ। ਅਤੇ ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ, ਸਤਿਕਾਰ ਸਰ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KIID Sacramento 1470 AM ਅਤੇ KOBO Yuba City 1450 AM।